ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇਸ਼ ਨੇਚਰਵਾਰ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਜ ਦਾ ਜਿਹੜਾ ਆਪਣਾ ਇਹ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ ਉਸ ਦੇ ਬਾਰੇ ਜਿਹੜੀ ਵਿਸ਼ੇਸ਼ ਜਾਣਕਾਰੀ ਅਤੇ ਤੁਹਾਡੇ ਸਵਾਲਾਂ ਦੇ ਜਵਾਬਾਂ ਦੇ ਲਈ ਜਿਹੜੇ ਆ ਉਹ ਹੁੰਦਾ ਆ। ਅਤੇ ਆਪਣੇ ਨਾਲ ਇਸ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਪਹੁੰਚ ਚੁੱਕੇ ਨੇ ਅਟਾਰਨੀ ਜੇ ਟਿਰਕੀਆਣਾ ਜੀ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਬਿਲਕੁਲ ਸੋ ਵੱਖ-ਵੱਖ ਇਮੀਗ੍ਰੇਸ਼ਨ ਦੇ ਨਾਲ ਮੁੱਦਿਆਂ ਦੇ ਉੱਤੇ ਜੋ ਇਸ ਟਾਈਮ ਚਰਚਾਵਾਂ ਚੱਲ ਰਹੀਆਂ ਨੇ, ਜੋ ਖਬਰਾਂ ਆ ਰਹੀਆਂ ਨੇ, ਉਸ ਦੇ ਉੱਤੇ ਵੀ ਆਪਾਂ ਜਿਹੜੀ ਉਹ ਜਾਣਕਾਰੀ ਸਾਂਝੀ ਕਰਾਂਗੇ। ਅਤੇ ਜਗਵੀਰ ਜੀ, ਜਿਵੇਂ ਇਮੀਗ੍ਰੇਸ਼ਨ ਦੀ ਸਭ ਤੋਂ ਪਹਿਲੀ ਇਸ ਹਫਤੇ ਦੀ ਜਿਹੜੀ ਵੱਡੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਿਹਾ ਜਾ ਰਿਹਾ ਸੀਗਾ ਵੀ ਬਾਰਡਰ ਦੇ ਉੱਤੇ ਕਾਫੀ ਜ਼ਿਆਦਾ ਸਖਤੀ ਹੈਗੀ ਆ, ਪਰ ਉਸ ਦੇ ਬਾਵਜੂਦ ਕਾਫੀ ਜ਼ਿਆਦਾ ਜਿਹੜੀਆਂ ਹਿਰਾਸਤਾਂ ਆ, ਗ੍ਰਿਫਤਾਰੀਆਂ ਵੀ ਜਿਹੜੀਆਂ ਵਧੀਆਂ ਕਾਫੀ ਇਨਕਰੀਜ਼ ਹੋਈਆਂ। ਸੋ ਕੀ ਆਂਕੜੇ ਕੀ ਆਖ ਰਹੇ ਨੇ ਉਸ ਦੇ ਵਿੱਚ? ਜੀ, ਤਕਰੀਬਨ ਇਸ ਮਹੀਨੇ ਉਹਨਾਂ ਨੇ 35,000 ਬੰਦਿਆਂ ਦੇ ਉੱਥੇ ਕੈਪਚਰ ਕੀਤੇ ਸੀਗੇ ਬਾਰਡਰ ਦੇ ਉੱਤੇ, ਮੈਕਸੀਕੋ ਬਾਰਡਰ ਤੇ। ਠੀਕ ਹੈ, ਜਿਹੜੇ ਕਿ ਪਿਛਲੇ ਮਹੀਨੇ ਨਾਲੋਂ ਡਬਲ ਆਲਮੋਸਟ। ਸੋ ਇਹ ਕਰੋਨਾ ਵਾਇਰਸ ਦੇ ਕਰਕੇ ਕੁਝ ਘਟਿਆ ਨਹੀਂ ਆ ਕੰਮ, ਲੱਗਦਾ ਸਗੋਂ ਵਧਿਆ ਹੈ ਇੱਦਾਂ ਲੱਗਦਾ। ਜਿਹੜੇ ਮਾਈਗਰੈਂਟਸ ਹੈਗੇ ਆ ਉਹ ਤਾਂ ਕਰੋਨਾ ਵਾਇਰਸ ਕਰਕੇ ਹੁਣ ਇਕਨੋਮੀ ਜੇ ਖਰਾਬ ਹੁੰਦੀ ਹੈ ਜਾਂ ਪ੍ਰੋਬਲਮਾਂ ਵਧਦੀਆਂ, ਮੁਸੀਬਤਾਂ ਵਧਦੀਆਂ ਉਹਨਾਂ ਦੀ ਕੰਟਰੀ 'ਚ, ਉਹ ਘਟੂਗਾ ਤਾਂ ਨਹੀਂ, ਉਹ ਤਾਂ ਵਧੂਗਾ ਹੀ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਕੀ ਇਸ ਚੀਜ਼ ਦਾ ਕੋਈ ਇਹ ਵੀ ਅਸਰ ਹੈਗਾ ਜਿਹੜਾ ਆਪਾਂ ਬੀਤੇ ਦਿਨਾਂ ਦੇ ਵਿੱਚ ਕੁਛ ਐਗਜ਼ੀਕਿਊਟਿਵ ਆਰਡਰਸ ਵੀ ਆਏ ਸੀਗੇ ਵੀ ਅਸਾਈਲਮ ਆਪਾਂ ਦੇਣਾ ਨਹੀਂ ਆ, ਉਹ ਕਰਨਾ ਨਹੀਂ, ਸੋ ਲੋਕੀ ਇਲੀਗਲ ਤਰੀਕੇ ਦੇ ਨਾਲ ਜ਼ਿਆਦਾ ਕ੍ਰੋਸਿੰਗ ਵੱਲ ਨੂੰ ਵੱਧ ਗਏ ਆ? ਹੁਣ ਜਿਹੜਾ ਜੇ ਇੱਕ ਐਵਰੇਜ ਬੰਦਾ, ਉਹਨੂੰ ਕੀ ਪਤਾ ਕੀ ਪਾਲਿਸੀਜ਼ ਬਣ ਰਹੀਆਂ US ਦੇ ਵਿੱਚ, ਜਿਹੜਾ ਤੁਰ ਕੇ ਆ ਰਿਹਾ ਥੱਲੋਂ ਸਾਊਥ ਅਮਰੀਕਾ ਤੋਂ, ਉਹਨੂੰ ਤਾਂ ਨਹੀਂ ਕੋਈ ਇਨਫੋਰਮੇਸ਼ਨ ਕਿਹੜਾ ਐਗਜ਼ੈਕਟਿਵ ਆਰਡਰ ਹੈ, ਸੁਪਰੀਮ ਕੋਰਟ ਕੀ ਕਹਿ ਰਿਹਾ। ਸੋ ਉੱਦਾਂ ਹੀ ਉਹਨਾਂ ਦਾ ਉਹ ਆਪਣੇ ਹਾਂਜੀ, ਉਹ ਤਾਂ ਜਿਹੜੇ ਟਰੂਲੀ ਆਪਣੇ ਹਾਲਾਤਾਂ ਤੋਂ ਬਚਣ ਲਈ, ਸਰਕਾਰਾਂ ਤੋਂ ਆਪਣੀਆਂ ਬਚਣ ਲਈ, ਉਹ ਤਾਂ ਅਸਲੀ ਦੇ ਵਿੱਚ ਉਹ ਆ ਰਹੇ ਨੇ। ਉਹਨਾਂ ਨੂੰ ਕੋਈ ਇੱਦਾਂ ਨਹੀਂ ਕਿ ਐਗਜ਼ੈਕਟਿਵ ਆਰਡਰ ਦੇਖ ਕੇ ਉਹਨਾਂ ਨੇ ਆਉਣਾ ਹੁੰਦਾ। ਜੀ, ਅਤੇ ਇਹ ਜਿਹੜਾ ਮੈਕਸੀਕੋ ਦੇ ਵਿੱਚ ਰੱਖਣ ਦਾ ਜਿਹੜਾ ਹੈਗਾ ਆ ਮਾਮਲਾ, ਸੋ ਅਜੇ ਉਸ ਤਰੀਕੇ ਦੇ ਨਾਲ ਬਰਕਰਾਰ ਹੈਗਾ ਵੀ ਜਿਸ ਨੇ ਵੀ ਹੁਣ ਅਪਲਾਈ ਕਰਨਾ ਹੈ ਅਸਾਈਲਮ ਦੇ ਲਈ, ਉਹਨੂੰ ਉਨੇ ਚਿਰ ਤੱਕ ਉੱਥੇ ਇੰਤਜ਼ਾਰ ਕਰਨਾ ਹੀ ਪਊਗਾ? ਇਹ ਪਿਛਲੇ ਹਫਤੇ ਜੀ ਇੱਕ ਵਾਸ਼ਿੰਗਟਨ DC ਦੇ ਜੱਜ ਨੇ ਪਾਸ ਕਰ ਦਿੱਤਾ ਸੀਗਾ ਆਰਡਰ ਕਿ ਤੁਸੀਂ, ਤੁਹਾਡੇ 'ਤੇ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਉੱਥੇ ਫਾਈਲ ਕਰੋ। ਅੱਛਾ, ਮੈਕਸੀਕੋ 'ਚ ਤੁਹਾਨੂੰ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਮਤਲਬ? ਹਾਂਜੀ। ਸੋ ਪਰ ਇਹ ਹੈ ਵੀ ਡਾਇਰੈਕਟਲੀ ਇੱਥੇ ਕਰ ਸਕਦੇ, ਪਰ ਜਿੰਨੀ ਦੇਰ ਤੱਕ ਇੱਥੇ ਅਸਾਈਲਮ ਦੇ ਕੇਸ ਦਾ ਉੱਥੇ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਮੈਕਸੀਕੋ 'ਚ ਰੁਕਣਾ ਪਊਗਾ। ਉਹ ਹੈਗਾ ਹੈ ਕਿ ਉਹ ਉਹਨਾਂ ਨੇ ਹੁਣ ਡਿਟੈਂਸ਼ਨ ਸੈਂਟਰ? ਹਾਂਜੀ, ਉਹ ਤਾਂ ਫਿਰ ਬਾਰਡਰ ਵਾਲ ਇੱਕ ਤਾਂ ਉਹਨਾਂ ਨੇ ਕੀਤੀ ਹੋਈ ਹੈ ਹੈ ਤੇ ਡਿਟੈਂਸ਼ਨ ਸੈਂਟਰ ਦੇ ਵਿੱਚ ਵੀ ਇਹਨਾਂ ਨੇ ਹੁਣ ਕਰੋਨਾ ਦੇ ਐਕਸਕਿਊਜ਼ ਕਰਕੇ, ਤੇ ਕਿਉਂਕਿ ਇਹਨਾਂ ਦੀ ਰਿਮੂਵਲ ਦੀ ਪਾਲਿਸੀਆਂ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਥੋੜੀ ਕਾਫੀ ਸਖਤੀ ਨਾਲ ਕਰ ਰਹੀ ਸੀ, ਇਹਨਾਂ ਨੇ ਦਿਨ ਵੀ ਨਹੀਂ, ਕੁਝ ਘੰਟਿਆਂ ਦੇ ਵਿੱਚ ਹੀ ਮਾਈਗਰੈਂਟਸ ਕਾਫੀ ਮੋੜ ਦਿੰਦੇ ਆ ਉੱਥੇ ਹੀ ਬਾਰਡਰ ਤੋਂ। ਸੋ ਉੱਥੋਂ ਨਾਲ ਦੇ ਨਾਲ ਹੀ ਮੋੜੀ ਜਾ ਰਹੇ। ਸੋ ਉੱਥੇ ਪ੍ਰੋਸੈਸ ਕਰਕੇ ਉੱਥੇ ਨਾਲ ਦੇ ਨਾਲ ਮੋੜੀ ਜਾਂਦੇ ਆ। ਹਾਂਜੀ, ਪ੍ਰੋਸੈਸ ਇਹ ਹੈ ਕਿ ਜਿਹੜੇ ਤਾਂ ਸੀਗੇ ਸਾਊਥ ਅਮਰੀਕਨ ਮਾਈਗਰੈਂਟਸ, ਉਹਨਾਂ ਨੂੰ ਤਾਂ ਇਹ ਉੱਥੇ ਪ੍ਰੋਸੈਸ ਕਰਕੇ ਫਟਾਫਟ ਕੁਝ ਘੰਟਿਆਂ 'ਚ ਮੋੜ ਦਿੰਦੇ ਨੇ। ਠੀਕ ਹੈ। ਫਿਰ ਜਿਹੜੇ ਦੂਰੋਂ ਦੀ ਆਉਂਦੇ ਸੀ, ਹੋਰ ਕੰਟਰੀਜ਼ ਤੋਂ ਆਉਂਦੇ ਸੀਗੇ ਜੀ, ਉਹਨਾਂ ਨੂੰ ਇਹ ਪਾ ਕੇ ਉਹਦੇ ਵਿੱਚ ਕ੍ਰੈਡੀਬਲ ਫੇਅਰ ਇੰਟਰਵਿਊ ਤੋਂ ਬਾਅਦ ਉਹ ਇੱਕ ਵਾਰੀ ਜੱਜ ਦਾ ਜਿਹੜਾ, ਇੱਕ ਵਾਰੀ ਤੁਸੀਂ ਕ੍ਰੈਡੀਬਲ ਫੇਲ ਹੋ ਜਾਂਦੇ ਹੋ, ਫਿਰ ਜੱਜ ਦੇ ਕੋਲ ਇੱਕ ਤੁਹਾਡੀ ਸੁਣਵਾਈ ਕਰਦੇ ਸੀਗੇ। ਠੀਕ ਹੈ। ਤੇ ਜੇ ਜੱਜ ਵੀ ਉਹ ਕਰ ਦਿੰਦਾ ਸੀ, ਉਹਨਾਂ ਨੂੰ ਵੀ ਬੜੀ ਛੇਤੀ ਰਿਮੂਵ ਕਰ ਰਹੇ ਸੀ। ਅਤੇ ਕੀ ਅਜਿਹੇ ਮਾਮਲਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਆਪਣੀ ਕੌਂਸਲ ਦਾ ਸਹੂਲਤ ਮਿਲਦੀ ਹੈ ਜਾਂ ਸਾਰਾ ਕੁਛ ਉਹਨਾਂ ਨੂੰ ਆਪ ਹੀ ਕਰਨਾ ਪੈਂਦਾ ਹੈ? ਜਿਹੜੇ ਪਹਿਲਾਂ ਤਾਂ ਆਉਂਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕੌਂਸਲ ਕਿੱਦਾਂ ਲੈਣਾ ਹੈ, ਕਿੱਦਾਂ ਹਾਇਰ ਕਰਨਾ ਹੈ। ਠੀਕ ਹੈ। ਜੇ ਕਿਸੇ ਦਾ ਰਿਸ਼ਤੇਦਾਰ ਵਗੈਰਾ ਹੁੰਦਾ ਹੈ, ਉਹ ਜੇਲ੍ਹ ਤੋਂ ਕਾਲ ਕਰਦੇ ਨੇ, ਤੁਸੀਂ ਕੌਂਸਲ ਨੂੰ ਲੈ ਸਕਦੇ ਹੋ ਆਪਣੇ ਨਾਲ ਜੱਜ ਦੇ ਮੋਰੇ ਹੀਅਰਿੰਗ ਦੇ ਲਈ। ਹੁਣ ਜੱਜ ਤੁਹਾਡਾ ਕੋਈ ਕੇਸ ਐਸਾ ਚ ਪਲੀਡ ਨਹੀਂ ਕਰ ਸਕਦਾ ਹੈਗਾ, ਪਰ ਫਿਰ ਵੀ ਕਈ ਛੋਟੇ-ਮੋਟੇ ਸੇਫਗਾਰਡ ਹੁੰਦੇ ਆ, ਉਹਦਾ ਫਾਇਦਾ ਹੋ ਸਕਦਾ ਵਕੀਲ ਦਾ। ਠੀਕ ਹੈ। ਸੋ ਆਂਕੜੇ ਕੀ ਆਖਦੇ ਆ ਵੀ ਕਿਹੜੇ ਮਹੀਨਿਆਂ 'ਚ ਕਿੰਨੀਆਂ ਜਿਹੜੀਆਂ ਇਹ ਐਨਕਾਊਂਟਰਸ ਜਿਹੜੇ ਇੱਕ ਹਿਸਾਬ ਦੇ ਨਾਲ ਹੋਏ ਆ ਬਾਰਡਰ ਪੈਟਰੋਲ ਦੇ ਤੇ ਇਹਨਾਂ ਲੋਕਾਂ ਦੇ? ਅਪ੍ਰੈਲ 'ਚ ਜੀ 16,000 ਸੀਗੇ ਤਕਰੀਬਨ, ਮਈ ਦੇ ਵਿੱਚ ਫਿਰ 21,000 ਲੋਕੀ ਇਹਨਾਂ ਨੇ ਫੜੇ, ਤੇ ਜੂਨ ਦੇ ਵਿੱਚ ਹੁਣ ਆਲਮੋਸਟ 30 ਤੋਂ 35,000 ਦੇ ਵਿੱਚ ਲੋਕੀ ਫੜੇ। ਤੇ ਤੁਸੀਂ ਦੇਖੋ ਕਿ ਆਲਮੋਸਟ ਡਬਲ ਹੋ ਰਿਹਾ ਹੈ। ਜੀ ਬਿਲਕੁਲ। ਸੋ ਲਗਾਤਾਰ ਲੋਕਾਂ ਦੀ ਆਮਦ ਜਿਹੜੀ ਆ ਉਹ ਵੱਧ ਰਹੀ ਹੈ, ਟਰਾਈ ਜਿਹੜੀ ਉਹ ਕਰ ਰਹੇ ਆ, ਪਰ ਇਹਦੇ ਵਿੱਚ ਇਹ ਆ ਵੀ ਪ੍ਰਸ਼ਾਸਨ ਪੂਰੀ ਸਖਤੀ ਦੇ ਨਾਲ ਲੋਕਾਂ ਨੂੰ ਵਾਪਸ ਕਰਨ ਦੇ ਵਿੱਚ ਲੱਗਾ ਹੋਇਆ। ਬਿਲਕੁਲ 100%। ਅੱਜ ਆਪਾਂ ਹੈ ਨਹੀਂ, ਲਿਹਾਜ਼ ਕੋਈ ਨਹੀਂ। ਤੇ ਅੱਜ ਆਪਾਂ ਉਹੀ ਡਿਸਕਸ ਕਰਾਂਗੇ ਸਾਰਾ ਕਿ ਦੋ ਜਿਹੜੀਆਂ ਸਰਕਾਰਾਂ ਹੈਗੀਆਂ, ਡੈਮੋਕ੍ਰੈਟਸ ਤੇ ਰਿਪਬਲਿਕਨ, ਮੁੱਖ ਇਹਨਾਂ ਦਾ ਇਮੀਗ੍ਰੇਸ਼ਨ ਦੇ ਉੱਤੇ ਕੀ ਏਜੰਡਾ ਹੈ, ਕਿੱਦਾਂ ਫਰਕ ਹੋ ਸਕਦੇ ਆ, ਤੇ ਦੋਨਾਂ ਦੀਆਂ ਪਾਲਿਸੀਜ਼ ਕਾਫੀ ਕੰਟਰਾਸਟ ਹੈ ਇੱਕ ਦੂਜੇ ਨਾਲੋਂ, ਜਿਹੜੀਆਂ ਦੋਨੋਂ ਪਾਰਟੀਜ਼ ਹੈਗੀਆਂ ਇਸ ਟਾਈਮ ਜੀ। ਸੋ ਚਲੋ ਆਪਾਂ ਉਸੇ ਦੇ ਉੱਤੇ ਹੀ ਗੱਲ ਕਰਦੇ, ਕਿਉਂਕਿ ਹੁਣ ਇਲੈਕਸ਼ਨ ਈਅਰ ਵੀ ਆ, ਇਮੀਗ੍ਰੇਸ਼ਨ ਦਾ ਮੁੱਦਾ ਤਾਂ ਗਰਮਾਉਣਾ ਹੀ
ਸੀਗਾ, ਪਰ ਕਰੋਨਾ ਵਾਇਰਸ ਦੇ ਕਰਕੇ ਕਿਤੇ ਥੋੜ੍ਹਾ ਜਿਹਾ ਬੈਕਫੁੱਟ 'ਤੇ ਜਿਹੜਾ ਉਹ ਗਿਆ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਇਮੀਗ੍ਰੇਸ਼ਨ ਦਾ ਕੁਝ ਹੋ ਨਹੀਂ ਰਿਹਾ। ਆਪਾਂ ਦੇਖ ਰਹੇ ਹਾਂ ਪਿਛਲੇ 2-3 ਵੀਕ ਦੇ ਵਿੱਚ ਕਾਫੀ ਸਖਤ ਫੈਸਲੇ ਵੀ ਜਿਹੜੇ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਉਹ ਲਏ ਗਏ ਆ। ਸੋ ਆਪਾਂ ਨੂੰ ਆਲਰੇਡੀ ਪਤਾ ਵੀ ਟਰੰਪ ਪ੍ਰਸ਼ਾਸਨ ਦਾ ਕੀ ਜਿਹੜਾ ਸਟਾਂਸ ਹੈਗਾ ਇਮੀਗ੍ਰੇਸ਼ਨ ਦੇ ਉੱਤੇ। ਜਿਹੜੇ ਡੈਮੋਕ੍ਰੇਟਸ ਨੇ ਉਹ ਰੌਲਾ ਬਹੁਤ ਪਾਉਂਦੇ ਨੇ, ਕੀ ਉਹ ਕੁਝ ਕਰਦੇ ਵੀ ਨੇ, ਕੀ ਲੈ ਕੇ ਆ ਰਹੇ ਨੇ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ? ਜੀ, ਇਹ ਜੀ ਡੈਮੋਕ੍ਰੈਟਸ ਦੇ ਵਿੱਚ 2 ਮੇਨ ਕੰਟੈਸਟੈਂਟ ਸੀਗੇ ਜੀ, ਬਾਈਡਨ ਸੀਗਾ, ਇੱਕ ਸੈਨੇਟਰ ਬਰਨੀ ਸੈਂਡਰਸ ਸੀਗੇ। ਬਰਨੀ ਸੈਂਡਰਸ ਦੀ ਜਿੱਦਾਂ ਪਤਾ ਸਾਨੂੰ ਕਿ ਕਾਫੀ ਲਿਬਰਲ ਪਾਲਿਸੀਜ਼ ਹੁੰਦੀਆਂ ਇਮੀਗ੍ਰੇਸ਼ਨ ਦੇ ਉੱਤੇ, ਕਾਫੀ ਉਹਨਾਂ ਦਾ ਵਧੀਆ ਸਟੈਂਡ ਸੀਗਾ, ਕਾਫੀ ਪ੍ਰੋ ਇਮੀਗ੍ਰੇਸ਼ਨ ਉਹਨਾਂ ਦੇ ਮੁੱਦੇ ਸੀਗੇ। ਤੇ ਹੁਣ ਇਹਨਾਂ ਨੇ ਬਰਨੀ ਸੈਂਡਰਸ ਨੇ ਤੇ ਬਾਈਡਨ ਨੇ ਜੁਆਇੰਟ ਇੱਕ ਟਾਸਕ ਫੋਰਸ ਖੜੀ ਕੀਤੀ ਹੈ ਕਿ ਤੁਸੀਂ ਸਾਨੂੰ ਪ੍ਰਸਤਾਵ ਦਿਓ ਸਾਰੀ ਡੈਮੋਕ੍ਰੇਟ ਪਾਰਟੀ ਨੂੰ ਕਿ ਇਮੀਗ੍ਰੇਸ਼ਨ ਦੇ ਕੀ ਸਾਡੇ ਮੁੱਦੇ ਹੋ ਗਏ ਪਹਿਲੇ ਜਿਹੜੇ 100 ਡੇਜ਼ ਦੇ ਵਿੱਚ ਆਪਾਂ ਕੀ ਆ ਕੇ ਕਰਨਾ ਹੈਗਾ। ਜਿਹੜਾ ਜੋ ਬਾਈਡਨ ਹੋਣੀ ਸੀਗੇ ਉਹ ਕਿਉਂਕਿ ਓਬਾਮਾ ਦੇ ਥੱਲੇ ਕੰਮ ਕਰਦੇ ਸੀਗੇ ਪਹਿਲਾਂ, ਤੇ ਉਹ ਪਹਿਲਾਂ ਤਾਂ ਸਲੋ ਸੀਗੇ ਥੋੜਾ ਐਂਡੋਰਸ ਕਰਨ ਲਈ। ਉਹਨਾਂ ਤੇ ਵੀ ਇੱਕ ਕਹਿ ਲਓ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਵੀ ਓਬਾਮਾ ਵਾਲੀਆਂ ਪਾਲਿਸੀਆਂ ਹੀ ਲੈ ਕੇ ਆਊਗੇ, ਅੱਗੇ ਜਾਊਗੇ। ਤੇ ਫਿਰ ਉਸ ਤੋਂ ਬਾਅਦ ਹੁਣ ਪਰ ਆਪਾਂ ਦੇਖ ਰਹੇ ਹਾਂ ਕਿ ਸਲੋਲੀ ਜਿਹੜੇ ਬਾਈਡਨ ਜੀ ਹੈ ਉਹ ਵੀ ਆਪਣੇ ਪਾਲਿਸੀ ਜਿਹੜੀ ਟਾਸਕ ਫੋਰਸ ਦੀ ਦੇ ਰਹੀ ਹੈ ਉਹਨੂੰ ਰეკਮੈਂਡੇਸ਼ਨ ਨੂੰ ਐਂਡੋਰਸ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜੀ। ਸੋ ਇਹ ਟਾਸਕ ਫੋਰਸ ਜਿੱਦਾਂ ਤੁਸੀਂ ਦੱਸਿਆ ਵੀ ਬਾਈਡਨ ਤੇ ਜਿਹੜੇ ਸੈਂਡਰਸ ਆ ਉਹਨਾਂ ਦੀ ਹੈਗੀ ਹੈ। ਸੋ ਕੀ ਇਹਨਾਂ ਦੇ ਕੀ ਏਜੰਡਾ ਕੀ ਹੈ ਇਸ ਟਾਸਕ ਫੋਰਸ ਦਾ ਮੇਨ? ਇਹਨਾਂ ਨੂੰ ਜੀ ਉਹਨਾਂ ਨੇ ਜਿਹੜੀ ਡੈਮੋਕ੍ਰੈਟਿਕ ਸਟੈਬਲਿਸ਼ਮੈਂਟ ਹੈ ਉਹਦੇ ਵਿੱਚ ਵੀ ਉਹਨਾਂ ਦਾ ਡਿਫਰੈਂਸ ਆਫ ਓਪੀਨੀਅਨ ਹੈ। ਕੋਈ ਕਹਿੰਦਾ ਕਿ ਬਹੁਤ ਜ਼ਿਆਦਾ ਲਿਬਰਲ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ, ਕਈ ਕਹਿਣੇ ਚਾਹੀਦਾ ਕਿ ਹੋਣੀ ਚਾਹੀਦੀ ਹੈ ਪਰ ਇੰਨੀ ਲਿਬਰਲ ਨਹੀਂ, ਹੈ ਨਾ। ਉਹ ਵੀ ਇੱਕ ਬਿਲਕੁਲ ਲੈਫਟ ਤੋਂ ਇੱਕ ਸੈਂਟਰਿਸਟ ਤੱਕ ਲੀਨ ਕਰਦੇ ਆ, ਡਿਫਰੈਂਟ ਉਹਦੇ ਓਪੀਨੀਅਨ ਨੇ। ਤੇ ਟਾਸਕ ਫੋਰਸ ਨੇ ਕੀ ਕੀਤਾ ਕਿ ਜਿਹੜੇ ਬਰਨੀ ਸੈਂਡਰਸ ਉਹਨਾਂ ਦੇ ਜਿਹੜੇ ਪ੍ਰਸਤਾਵ ਸੀਗੇ ਤੇ ਜਿਹੜੇ ਬਾਈਡਨ ਦੇ ਪ੍ਰਸਤਾਵ ਸੀਗੇ ਜਿਨ੍ਹਾਂ ਤੇ ਉਹਨਾਂ ਨੇ ਕਾਫੀ ਨੈਸ਼ਨਲ ਡਿਬੇਟ ਵੀ ਰਿਹਾ, ਪ੍ਰਾਇਮਰੀ 'ਚ ਆਪਾਂ ਦੇਖਿਆ ਕਿ ਕਾਫੀ ਕੰਟਰਾਸਟ ਸੀਗੇ। ਉਹਨਾਂ ਦਾ ਇਹ ਸੀਗਾ ਕਿ ਆਪਾਂ ਇੱਕ ਐਗਰੀਮੈਂਟ 'ਤੇ ਆਈਏ ਕਿ ਕਿਹੜੇ ਇੱਦਾਂ ਦੇ ਜਿਹੜੇ ਮੇਨ ਸੈਂਟਰ ਇੱਕ ਗਰਾਊਂਡ ਫੜੀਏ ਕਿ ਕੁਛ ਬਰਨੀ ਸੈਂਡਰਸ ਦੇ ਪੁਆਇੰਟਸ ਤੇ ਕੁਛ ਬਾਈਡਨ ਦੇ ਪੁਆਇੰਟਸ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ। ਠੀਕ ਹੈ। ਤੇ ਟਾਸਕ ਫੋਰਸ ਦਾ ਮੁੱਖ ਮੁੱਦਾ ਇਹ ਸੀਗਾ ਇਮੀਗ੍ਰੇਸ਼ਨ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਜਿੱਦਾਂ ਕਲਾਈਮੇਟ ਚੇਂਜ, ਕੋਰਟ ਸਿਸਟਮ, ਹੋਰ ਵੀ ਇਹਨਾਂ ਦੇ ਕਈ ਸਾਰੇ ਇਹਨਾਂ ਨੇ ਟੌਪਿਕਸ ਦੇ ਉੱਤੇ ਜਿਹੜੀ ਟਾਸਕ ਫੋਰਸ ਨੇ ਆਪਣੇ ਪ੍ਰਸਤਾਵ ਰੱਖੇ ਸੀਗੇ ਜੀ। ਤੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਕੀ ਜਿਹੜਾ ਕੁਝ ਉਹਨਾਂ ਨੇ ਸਪੈਸ਼ਲ ਹੋਰ ਇਮੀਗ੍ਰੇਸ਼ਨ ਦੇ ਉੱਤੇ ਆਖਿਆ, ਜੋ ਕਰ ਰਹੇ ਉਹ ਤਾਂ ਆਪਣੇ ਸਾਹਮਣੇ ਹੀ ਆ। ਕੀ ਟਰੰਪ ਦੇ ਕੈਂਪੇਨ ਦੇ ਵੱਲੋਂ ਹੋਰ ਇਮੀਗ੍ਰੇਸ਼ਨ ਦੇ ਉੱਤੇ ਕੁਝ ਜੇ ਸੁਣਨ ਨੂੰ ਮਿਲ ਰਿਹਾ ਹੋਵੇ ਤਾਂ? ਟਰੰਪ ਕੈਂਪੇਨ ਦੇ ਵੱਲੋਂ ਤਾਂ ਹੁਣ ਜਿੱਦਾਂ ਸਾਨੂੰ ਲੱਗ ਰਿਹਾ ਹੈ ਕਿ ਹਰੇਕ ਇਲੈਕਸ਼ਨ 'ਚ ਕੋਈ ਨਾ ਕੋਈ ਤੁਹਾਡਾ ਟੌਪਿਕ ਹੁੰਦਾ, ਕੋਈ ਨਾ ਕੋਈ ਮੇਨ ਮੁੱਦਾ ਆਉਂਦਾ ਜੀ। ਹੁਣ ਸਾਨੂੰ ਇਹ ਲੱਗ ਰਿਹਾ ਕਿ ਜਿੱਦਾਂ ਕਾਫੀ ਮੁੱਦੇ ਉੱਠੇ ਪਿਛਲੇ 2 ਸਾਲਾਂ ਦੇ ਵਿੱਚ, ਕਈ ਪਾਸੇ ਗਏ, ਪਰ ਹੁਣ ਇਸ ਵੇਲੇ ਲੱਗ ਰਿਹਾ ਕਿ ਇਮੀਗ੍ਰੇਸ਼ਨ ਦਾ ਕਾਫੀ ਹੌਟ ਟੌਪਿਕ ਹੈ। ਸਭ ਤੋਂ ਜ਼ਿਆਦਾ ਸੈਂਟਰ ਪੀਸ ਇਹੀ ਰਹੂਗਾ। ਜਿਹੜੇ ਸਪੈਸ਼ਲੀ ਜਿਹੜੇ ਸਾਊਥ ਅਮਰੀਕਨ ਲੈਟਿਨ ਵੋਟਰਸ ਜਿਹੜੇ ਹੈਗੇ ਨੇ ਇੱਥੋਂ ਦੀ, ਉਹਨਾਂ ਦੇ ਲਈ ਕਾਫੀ ਇੰਪੋਰਟੈਂਟ ਮੁੱਦਾ, ਉਹਨਾਂ ਦੇ ਪਰਿਵਾਰ ਵਗੈਰਾ, ਕਾਫੀ ਇਮੀਗ੍ਰੇਸ਼ਨ ਇੰਪੋਰਟੈਂਟ ਮੁੱਦਾ ਰਹੂਗਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੇਖਣ ਨੂੰ ਲੱਗ ਰਿਹਾ ਕਿ ਜੋ ਚੱਲ ਰਿਹਾ ਹੈਗਾ ਕਿ ਉਹ ਕਾਫੀ ਰਿਸਟ੍ਰਿਕਟਿਵ ਪਾਲਿਸੀਜ਼ ਹੀ ਕਰਨਗੇ ਇਮੀਗ੍ਰੇਸ਼ਨ ਦੇ ਲਈ। ਸੋ ਉਹਦੇ ਵਿੱਚ ਕੋਈ ਖੁੱਲ੍ਹ ਜਾਂ ਕੋਈ ਛੋਟ ਦੀ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਘੱਟ ਹੀ ਆ। ਬਾਈਡਨ ਦੀ ਆਪਾਂ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਉੱਦਾਂ ਉਹਨਾਂ ਨੂੰ, ਉਹ ਚਲੋ ਡੈਮੋਕ੍ਰੇਟ ਸੀਗੇ, ਇੰਨਾ ਰੌਲਾ ਨਹੀਂ ਪੈਂਦਾ ਰਿਹਾ, ਪਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਡੈਪੂਟੇਸ਼ਨਸ ਹੋਈਆਂ। ਸੋ ਕੀ ਇਹ ਮਸਲਾ ਜੋ ਬਾਈਡਨ ਨੂੰ ਕਿਤੇ ਆ ਕੇ ਹਰਟ ਕਰ ਸਕਦਾ? ਬਿਲਕੁਲ ਜੀ। ਇਹ ਹੁਣ ਜਿਹੜੇ ਲੱਗਦਾ ਤਾਂ ਇੱਦਾਂ ਹੀ ਹੈ ਕਿ ਕਿਉਂਕਿ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹ 3 ਮਿਲੀਅਨ ਤੋਂ ਜ਼ਿਆਦਾ ਕਹਿੰਦੇ ਡਿਪੋਟੇਸ਼ਨਸ ਕੀਤੀਆਂ ਉਹਨਾਂ ਨੇ, ਵਿਚ ਇਜ਼ ਅ ਵੈਰੀ ਹਾਈ ਨੰਬਰ। ਤੇ ਹੁਣ ਜਿਹੜੇ ਬਾਈਡਨ ਹੈ ਉਹਨਾਂ ਨੂੰ ਵੀ ਆਪਣਾ ਦੱਸਣਾ ਪੈਣਾ ਕਿ ਮੇਰੀ ਉਹ ਵਾਲੀ ਪਾਲਿਸੀਜ਼ ਨਹੀਂ ਹੋ ਗਈਆਂ, ਮੈਂ ਓਬਾਮਾ ਐਰਾ ਵਾਲੀਆਂ ਪਾਲਿਸੀਜ਼ ਕੰਟੀਨਿਊ ਨਹੀਂ ਕਰੂੰਗਾ, ਮੈਂ ਆਪਣੀਆਂ ਨਵੀਆਂ ਪਾਲਿਸੀਆਂ ਇੱਕ ਡਿਫਰੈਂਟ ਪ੍ਰੋਗਰਾਮ ਲੈ ਕੇ ਆਊਂਗਾ। ਤੇ ਬਿਲਕੁਲ ਉਹ ਹਰਟ ਕਰ ਸਕਦਾ ਹੈ। ਹੁਣ ਆਪਾਂ ਦੇਖਾਂਗੇ ਆਉਣ ਵਾਲੇ ਕੁਝ ਮਹੀਨੇ ਬੜੇ ਇੰਪੋਰਟੈਂਟ ਹੈ ਕਿ ਬਾਈਡਨ ਕੀ ਦੱਸਦੇ ਆ ਲੋਕਾਂ ਨੂੰ, ਕੀ ਇੰਡੋਰਸ ਕਰਦੇ ਆ। ਜੀ। ਸੋ ਪੋਲੀਟੀਕਲ ਰਿਐਲਿਟੀ ਕੀ ਹੈਗੀ ਆ ਇਮੀਗ੍ਰੇਸ਼ਨ ਦੀ? ਲੋਕ ਕੀ ਚਾਹੁੰਦੇ ਨੇ ਤੇ ਇਹ ਕੀ ਆਖ ਰਹੇ ਨੇ? ਕੀ ਹੈ ਪੋਲੀਟੀਕਲ ਰਿਐਲਿਟੀ? ਜੀ, ਆਪਾਂ ਨਾ ਜਦੋਂ ਪ੍ਰਾਇਮਰੀਜ਼ ਚੱਲ ਰਹੀਆਂ ਸੀਗੀਆਂ ਬਾਈਡਨ ਤੇ ਬਰਨੀ ਸੈਂਡਰਸ ਦੇ ਵਿੱਚ ਕਾਫੀ ਡਿਬੇਟ ਚੱਲ ਰਹੇ ਸੀਗੇ, ਉਹਦੇ ਵਿੱਚ ਆਪਾਂ ਦੇਖਿਆ ਕਿ ਕਈ ਜਿਹੜੀ ਕੈਲੀਫੋਰਨੀਆ, ਕੋਲੋਰਾਡੋ ਤੇ ਨੇਵਾਡਾ, ਇਹਦੇ ਵਿੱਚ ਕਾਫੀ ਜ਼ਿਆਦਾ ਲੈਟਿਨ ਵੋਟਰ ਹੈਗੇ ਨੇ ਜੀ। ਇਹਨਾਂ ਨੇ ਜਿਹੜੇ ਸੈਂਡਰ ਸੀਗੇ ਉਹਨਾਂ ਨੇ ਕਾਫੀ ਓਪੀਨੀਅਨ ਦਿੱਤਾ, ਆਪਣਾ ਲਿਬਰਲ ਓਪੀਨੀਅਨ ਕਿ ਇਮੀਗ੍ਰੇਸ਼ਨ ਪਾਲਿਸੀਜ਼ ਕੀ ਹੋਣੀਆਂ ਚਾਹੀਦੀਆਂ, ਤੇ ਉਹ ਜਿੱਤੇ ਵੀ ਇਹਨਾਂ ਸਟੇਟਾਂ ਦੇ ਵਿੱਚ। ਤੇ ਹੁਣ ਪੋਲੀਟੀਕਲ ਰਿਐਲਿਟੀ ਇਹ ਹੈਗੀ ਆ ਕਿਉਂਕਿ ਤੁਹਾਡਾ ਜਿਹੜਾ ਇਹ ਵੈਸਟ ਸਾਈਡ ਹੈਗੀ ਹੈ ਕੰਟਰੀ ਦੀ, ਉਹਦੇ ਕਾਫੀ ਸਾਰੇ ਵੋਟਰ ਜਿਹੜੇ ਹੈਗੇ ਨੇ, ਇਮੀਗ੍ਰੇਸ਼ਨ ਕਾਫੀ ਇੰਪੋਰਟੈਂਟ ਮੁੱਦਾ ਹੈ। ਜਿਹੜੇ ਸੈਂਟਰ 'ਚ ਸਟੇਟ ਹੈਗੀਆਂ ਉਹਨਾਂ ਦੇ ਲਈ ਇੰਨਾ ਇੰਪੋਰਟੈਂਟ ਮੁੱਦਾ ਨਹੀਂ ਹੈਗਾ। ਤੇ ਕਈ ਬੈਟਲ ਗਰਾਊਂਡ, ਕਈ ਹੁਣ ਜਿਹੜੀਆਂ ਸਵਿੰਗ ਸਟੇਟਸ ਹੈਗੀਆਂ। ਹੁਣ ਜਿਹੜੇ ਜੋ ਬਾਈਡਨ ਨੂੰ ਹੁਣ ਇੱਕ ਪਾਲਿਸੀ ਬਣਾਉਣੀ ਪੈਣੀ ਹੈ ਕਿ ਕਿੱਦਾਂ ਕਰਨਾ ਹੈਗਾ, ਹੈ ਨਾ, ਕਿ ਕਿਹੜੀ ਪਾਰਟੀ ਨੂੰ, ਕਿਹੜੇ ਬੇਸ ਨੂੰ ਖੁਸ਼ ਕਰ ਸਕਦਾ ਹੈ। ਤੇ ਉਹ ਜਿਹੜੇ ਹੁਣ
ਕੈਲੀਫੋਰਨੀਆ, ਕੋਲੋਰਾਡੋ, ਨੇਵਾਡਾ ਦੇ ਜਿਹੜੇ ਆਪਾਂ ਰਿਜ਼ਲਟ ਦੇਖੇ ਸੀਗੇ ਉਹ ਕਾਫੀ ਵੱਡੇ ਨੰਬਰ ਹੈਗੇ ਆ। ਜੇ ਤੁਸੀਂ ਕੋਈ ਇਦਾਂ ਦੀ ਇਮੀਗ੍ਰੇਸ਼ਨ ਪਾਲਿਸੀ ਨਹੀਂ ਇੰਡੋਰਸ ਕਰਦੇ ਹੋ, ਇਹ ਲੋਕੀ ਫਿਰ ਦੁਬਾਰਾ ਵੋਟ ਨਹੀਂ ਕਰੂਗੇ। ਜਿੱਦਾਂ ਪਿਛਲੀ ਵਾਰੀ ਹਿਲਰੀ ਤੇ ਟਰੰਪ ਦੇ ਵਿੱਚ ਸੀਗਾ ਕਿ ਉਹਨਾਂ ਨੇ ਕਾਫੀ ਸਾਰੇ ਡੈਮੋਕ੍ਰੈਟਸ ਨੇ ਵੋਟ ਨਹੀਂ ਕੀਤੀ ਸੀਗੀ। ਹੁਣ ਉਹ ਸੇਮ ਪ੍ਰੋਬਲਮ ਦੁਆਰਾ ਬਾਈਡਨ ਨੂੰ ਫੇਰ ਆਊਗੀ ਕਿ ਤੁਹਾਨੂੰ ਇੱਕ ਸਟੈਂਸ ਲੈਣਾ ਪੈਣਾ ਕਿ ਤੁਸੀਂ ਉਹ ਵਾਲੇ ਵੋਟਰ ਨੂੰ ਉਹ ਵਾਲੇ ਬੈਨੀਫਿਟਸ ਦੇ ਕੇ ਖੁਸ਼ ਕਰਨਾ ਕਿ ਨਹੀਂ ਕਰਨਾ। ਜੀ, ਸੋ ਬੇਸਿਕਲੀ ਸੈਂਡਰਸ ਦਾ ਜਿਹੜਾ ਇੱਕ ਜਿਹੜਾ ਵੋਟਰ ਬੇਸ ਹੈਗਾ ਉਸ ਨੂੰ ਆਪਣੇ ਵੱਲ ਕਿੱਦਾਂ ਲੈ ਕੇ ਆਉਣਾ, ਇਹ ਹੁਣ ਬਾਈਡਨ ਦੇ ਉੱਤੇ ਮੇਨ ਜਿਹੜਾ ਪ੍ਰੈਸ਼ਰ ਹੈਗਾ, ਕਿਉਂਕਿ ਲਾਸਟ ਟਾਈਮ ਵੀ ਜਿਹੜਾ ਕਾਫੀ ਯੰਗ ਵੋਟਰ ਇਸੇ ਕਰਕੇ ਜਿਹੜਾ ਉਹ ਨਹੀਂ ਕਿਹਾ। ਸੋ ਜਿਹੜਾ ਸੈਂਡਰ ਦੇ ਪ੍ਰਪੋਜ਼ਲ ਦੇ ਵਿੱਚ ਅਨਡਾਕੂਮੈਂਟ ਦੇ ਲਈ ਸਿਟੀਜ਼ਨਸ਼ਿਪ ਵੀ ਆ, ਹੋਰ ਕੀ ਮੰਗਾਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਜਿਸ ਦੇ ਉੱਤੇ ਇਹਨਾਂ ਨੂੰ ਵਿਚਾਰ ਕਰਨਾ ਪੈ ਸਕਦਾ ਆ, ਜਾਂ ਕੋਈ ਇੱਦਾਂ ਦੀ ਪਾਲਿਸੀ ਲੈ ਕੇ ਆਉਣ? ਕਿਉਂਕਿ ਜੇ ਸਿਟੀਜ਼ਨਸ਼ਿਪ ਟੂ ਅਨਡਾਕੂਮੈਂਟਡ ਕੋਈ ਮੁੱਦਾ ਲੈ ਕੇ ਆਉਂਦਾ ਜਾਂ ਆਪਣਾ ਬਾਈਡਨ ਐਂਡੋਰਸ ਕਰਦਾ ਆ, ਉਸ ਨੂੰ ਸਵਿੰਗ ਸਟੇਟ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ, ਹੁਣ ਨਾ ਆਪਾਂ ਨੂੰ ਕੀ ਦੇਖਣ ਨੂੰ ਮਿਲ ਰਿਹਾ ਕਿ ਇੱਕ ਤਾਂ ਆਪਾਂ ਦੱਸਿਆ ਸੀਗਾ ਕਿ 3 ਮਿਲੀਅਨ ਪੁਰਾਣੀਆਂ ਵਾਲੀਆਂ ਡਿਪੋਰਟੇਸ਼ਨਸ ਡੈਮੋਕ੍ਰੈਟਸ ਨੇ ਕੀਤੀਆਂ ਸੀਗੀਆਂ ਜੀ। ਤੁਸੀਂ ਹੁਣ ਲੋਕੀ ਜਿਹੜੇ ਸਵਿੰਗਸ ਜਿਹੜੇ ਆਪਣੇ ਇੱਧਰ 3 ਸਟੇਟਸ ਹੈਗੀਆਂ ਮੁੱਖ ਜਿਹੜੇ ਇਮੀਗ੍ਰੇਸ਼ਨ ਦੇ ਪਿੱਛੇ ਰਿਲਾਈ ਕਰਦੇ ਆ, ਉਹਨਾਂ ਨੂੰ ਇੱਕ ਤਾਂ ਇਹ ਡਰ ਹੈ ਕਿ ਜੇ ਇਹ ਫਿਰ ਦੁਬਾਰਾ ਉੱਦਾਂ ਨਾ ਕਰ ਦੇਣ, 3 ਮਿਲੀਅਨ ਹੋਰ ਡਿਪੋਰਟੇਸ਼ਨ ਨਾ ਹੋ ਜਾਣ ਕਿ ਜੋ ਕਹਿਣੀ ਤੇ ਕਰਨੀ 'ਚ ਫਰਕ ਨਾ ਹੋ ਜਾਵੇ। ਜੀ ਜੀ, ਸਭ ਤੋਂ ਜ਼ਿਆਦਾ ਤੇ ਚੈਲੰਜ ਉਹ ਹੈਗਾ ਲੋਕਾਂ ਨੂੰ ਕਿ ਉਹਨਾਂ ਨੂੰ ਕਨਵਿੰਸ ਕਰ ਪਾਉਂਦੇ ਆ ਇਹ ਕਿ ਨਹੀਂ ਕਰ ਪਾਉਂਦੇ ਆ। ਤੇ ਫਿਰ ਇਹ ਸੀਗਾ ਕਿ ਜਿਹੜੇ ਰਿਪਬਲਿਕਨ ਜਿੱਦਾਂ ਉਹ ਕਈ ਪਾਰਟੀਜ਼ ਨੂੰ ਨਾ ਉਹ ਕਹਿੰਦੇ ਸੀ ਕਿ ਬੜਾ ਰੈਡੀਕਲ ਲੈਫਟ ਹੈਗਾ, ਬੜੀ ਜ਼ਿਆਦਾ ਐਕਸਟਰੀਮ ਇਹ ਪਾਲਿਸੀਜ਼ ਕਈ ਵਾਰੀ ਪਾਸ ਕਰਦੇ ਨੇ। ਉਹਦੇ ਵਿੱਚੋਂ ਐਕਸਟਰੀਮ ਪਾਲਿਸੀ ਜਿੱਦਾਂ ਇੱਕ ਸੀਗੀ ਸੈਂਟਰ ਦੀ, ਉਹ ਕਹਿੰਦੇ ਸੀ ਕਿ ਆਈਸ ਨੂੰ ਅਬੋਲਿਸ਼ ਕਰ ਦਿਓ, ਕੱਚਿਆਂ ਨੂੰ ਸਾਰਿਆਂ ਨੂੰ ਪੱਕਾ ਕਰ ਦਿਓ, ਹੈ ਨਾ। ਤੇ ਇਹ ਵਾਲੀਆਂ ਜਿਹੜੀਆਂ ਮੇਨ ਜਿਹੜੀਆਂ ਸੀਗੀਆਂ ਜਿਹੜੇ ਸੈਂਡਰਸ ਦੇ ਵਾਲੇ ਜਿਹੜੇ ਮੇਨ ਮੁੱਦੇ ਸੀਗੇ, ਇਹ ਟਾਸਕ ਫੋਰਸ ਨੇ ਅੱਗੇ ਨਹੀਂ ਰੱਖੇ ਹੈਗੇ। ਓਕੇ, ਹਾਂਜੀ, ਇਹ ਆਲਰੇਡੀ ਅੱਗੇ ਨਹੀਂ ਰੱਖੇ ਹੈਗੇ ਤੇ ਕੁਛ ਇੱਕ ਅੱਗੇ ਰੱਖੇ ਹੈਗੇ ਆ, ਸਾਰੇ ਅੱਗੇ ਲੈ ਕੇ ਨਹੀਂ ਚੱਲ ਰਹੇ। ਤੇ ਉਹਦੇ ਕਰਕੇ ਜਿਹੜੇ ਇਮੀਗ੍ਰੇਸ਼ਨ ਦੇ ਸਪੋਰਟਰ ਵੀ ਹੈਗੇ ਆ ਉਹ ਆਪਣੇ ਕਾਫੀ ਕਮੈਂਟ ਕਰ ਰਹੇ ਨੇ ਇਹਦੇ ਉੱਤੇ। ਜਿਹੜੇ ਸੈਂਡਰਸ ਦੇ ਕੈਂਪੇਨ ਮੈਨੇਜਰ ਸੀਗੇ ਉਹ ਕਹਿ ਰਹੇ ਸੀਗੇ ਕਿ ਇਹ ਤਾਂ ਹੁਣ ਤੁਹਾਨੂੰ ਇਗਨੋਰ ਨਹੀਂ ਤੁਸੀਂ ਕਰ ਸਕਦੇ, ਇਹ ਪੋਲੀਟੀਕਲ ਰਿਐਲਿਟੀ ਹੈ ਤੁਹਾਡੀ। ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਪਿੱਛੇ, ਤੁਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਕਿ ਮੈਂ ਨਹੀਂ ਪਾਸ ਕਰਨਾ, ਮੈਂ ਇਮੀਗ੍ਰੇਸ਼ਨ ਨੂੰ ਡਿਸਕਸ ਨਹੀਂ ਕਰਨੀ ਹੈਗੀ, ਜਾਂ ਕੁਛ ਨਾ ਕੁਛ ਹਾਂ ਨਾ ਤੁਹਾਨੂੰ ਮੁੱਦਿਆਂ ਤੇ ਦੱਸਣੀ ਹੀ ਪੈਣੀ ਹੈ ਸਟੈਂਡ ਕੀ। ਹੁਣ ਕੀ ਹੋਊਗਾ ਕਿ ਮੇਰੇ ਅਕੋਰਡਿੰਗ, ਮੇਰੇ ਓਪੀਨੀਅਨ ਦੇ ਹਿਸਾਬ ਨਾਲ ਟਰੰਪ ਤੇ ਸਿੱਧੇ ਕਹੂਗਾ ਕਿ ਇਹਨਾਂ ਨੂੰ ਡਿਪੋਰਟ ਕਰ ਦੇਣਾ ਜਾਂ ਨਹੀਂ ਕਰਨਾ, ਕਹਿੰਦੇ ਹੀ ਆ ਰਹੇ। ਹੁਣ ਉਹਦੇ ਕੰਟਰਾਸਟ ਦੇ ਵਿੱਚ ਕੀ ਹੈਗਾ ਕਿ ਬਾਈਡਨ ਨੂੰ ਜਾਂ ਤਾਂ ਉਹਨੂੰ ਹਾਮੀ ਭਰਨੀ ਪੈਣੀ ਕਿ ਸਾਨੂੰ ਐਮਨੈਸਟੀ ਜਾਂ ਕੋਈ ਇਦਾਂ ਦਾ ਪੋਲੀਟੀਕਲ ਰਿਫਾਰਮ ਸਾਨੂੰ ਪਾਸ ਕਰਨਾ ਪੈਣਾ। ਓਕੇ, ਜੇ ਉਹ ਨਹੀਂ ਕਰਦੇ ਹੈਗੇ ਤੇ ਫਿਰ ਉਹੀ ਹੈ ਕਿ ਤੁਹਾਡਾ ਜਿਹੜਾ ਡੈਮੋਕ੍ਰੈਟਿਕ ਬੇਸ ਹੈਗਾ ਥੱਲੇ ਵਾਲਾ ਉਹ ਤੁਹਾਡਾ ਟੁੱਟ ਸਕਦਾ ਹੈਗਾ। ਜੀ ਜੀ, ਬਿਲਕੁਲ। ਸੋ ਇਹ ਕਾਫੀ ਇੱਕ ਗੁੰਝਲਦਾਰ ਮਸਲਾ ਆ। ਸੋ ਕਰੋਨਾ ਵਾਇਰਸ ਦੇ ਚੱਲਦੇ ਆਪਾਂ ਨੂੰ ਇਹ ਵੀ ਲੱਗਦਾ ਵੀ ਹੋ ਸਕਦਾ ਵੀ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਟਰਨ ਆਊਟ ਆ ਉਹ ਵੀ ਜ਼ਿਆਦਾ ਨਾ ਹੋਵੇ। ਉਸ ਦਾ ਕਿਸ ਤਰੀਕੇ ਦਾ ਅਸਰ ਜਿਹੜਾ ਇਹ ਪੂਰੇ ਇਸ ਚੀਜ਼ ਦੇ ਉੱਤੇ ਰਹਿ ਸਕਦਾ ਆ ਵੀ ਕਿਹੜੇ ਲੋਕ ਜਿਹੜੇ ਵੋਟ ਨਹੀਂ ਕਰਨਗੇ ਉਹ ਕਿਹੜੇ ਲੋਕ ਉਹ ਜ਼ਿਆਦਾ ਹੋ ਸਕਦੇ ਆ? ਮੈਨੂੰ ਜੇ ਮੇਰਾ ਓਪੀਨੀਅਨ ਮੰਨਿਆ ਜਾਵੇ ਤਾਂ ਮੈਨੂੰ ਜਿੱਦਾਂ ਹੁਣ ਆਪਾਂ ਪਿਛਲੀ ਵਾਰੀ ਇਲੈਕਸ਼ਨ ਦੇਖਦੇ ਸੀਗੇ, ਡੈਮੋਕ੍ਰੈਟਸ ਕਾਫੀ ਲੋਕਾਂ ਨੇ ਵੋਟ ਨਹੀਂ ਕੀਤੀ ਸੀਗੀ। ਹਿਸਟੋਰੀਕਲੀ ਜਿਹੜੇ ਰਿਪਬਲਿਕਨਸ ਹੈਗੇ ਨੇ ਉਹ ਪੂਰੇ ਉਤਸ਼ਾਹ ਨਾਲ ਜ਼ਿਆਦਾ ਵੋਟਿੰਗ ਕਰਦੇ ਹੈਗੇ ਨੇ। ਬਿਲਕੁਲ ਜੀ ਜੀ। ਸੋ ਇਹਨਾਂ ਨੂੰ ਹੀ ਜਿਹੜਾ ਕਿਤੇ ਨਾ ਕਿਤੇ ਜ਼ਿਆਦਾ ਜਿਹੜਾ ਉਹ ਫਰਕ, ਫਲੋਰੀਡਾ ਵਗੈਰਾ ਜਿਹੜੀਆਂ ਕਈ ਸਟੇਟਸ ਹੈਗੀਆਂ ਉਹ ਕਾਫੀ, ਹੁਣ ਜਿੱਦਾਂ ਆਪਣੀ ਕੈਲੀਫੋਰਨੀਆ ਸਾਨੂੰ ਪਤਾ ਹੈ ਕਿ ਮੋਸਟ ਲਾਈਕਲੀ ਜਿੱਦਾਂ ਪਿੱਛੇ ਤੋਂ ਹੁੰਦਾ ਹੈ ਕਿ ਇਹ ਡੈਮੋਕ੍ਰੈਟ ਜਾਊਗੀ, ਟੈਕਸਸ ਜਿਹੜੀ ਹੈ ਉਹ ਰਿਪਬਲਿਕਨ ਜਾਊਗੀ। ਹੁਣ ਜਿੱਦਾਂ ਫਲੋਰੀਡਾ ਕਾਫੀ ਜ਼ਿਆਦਾ ਵੋਟਾਂ ਉੱਥੋਂ ਦੀ, ਇੱਦਾਂ ਦੇ ਸਟੇਟਸ ਕਾਫੀ ਡਿਸਾਈਸਿਵ ਹੋ ਜਾਂਦੇ ਨੇ। ਜੀ ਬਿਲਕੁਲ, ਤਾਂ ਹੀ ਆਪਾਂ ਦੇਖਦੇ ਹਾਂ ਵੀ ਨਾ ਹੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਿਪਬਲਿਕਨ ਕੈਂਡੀਡੇਟ ਆਉਂਦੇ ਆ ਤੇ ਨਾ ਹੀ ਜਿਹੜੇ ਆ ਉਹ ਡੈਮੋਕ੍ਰੇਟ ਕੈਂਡੀਡੇਟ ਆਉਂਦੇ ਆ। ਕਹਿੰਦੇ ਵੀ ਇਹ ਤਾਂ ਪੱਕੀਆਂ ਹੀ ਨੇ ਵੋਟਾਂ ਇਹਨਾਂ ਦੀਆਂ, ਉਹਨਾਂ ਨੂੰ ਉੱਤੇ ਬਹੁਤਾ ਕੁਛ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਕੀ ਇਸ ਟਾਸਕ ਫੋਰਸ ਦੀਆਂ, ਚਲੋ ਇਹ 2-4 ਚੀਜ਼ਾਂ ਤਾਂ ਉਹਨਾਂ ਨੇ ਇਨਕਾਰ ਜਿਹੜਾ ਉਹ ਕਰ ਦਿੱਤਾ। ਸੋ ਮੇਨ ਉਹਨਾਂ ਦੇ ਰਾਈਟ ਨਾਓ ਮੁੱਦਾ ਜਿਹੜਾ ਕਿਹੜਾ ਹੈਗਾ, ਕਿਹੜੀਆਂ ਚੀਜ਼ਾਂ ਉਹਨਾਂ ਨੇ ਮੋਹਰੇ ਰੱਖੀਆਂ ਵੀ ਆਪਾਂ ਇਮੀਗ੍ਰੇਸ਼ਨ ਦੇ ਆਹ ਮਸਲਿਆਂ ਦੇ ਉੱਤੇ ਜਿਹੜੀ ਚਰਚਾ ਜਿਹੜੀ ਉਹ ਕਰਾਂਗੇ ਜਾਂ ਹਾਂ ਨਾ ਕਰਾਂਗੇ? ਮੈਂ ਪਹਿਲਾਂ ਇਹ ਦੱਸਦਾ ਕਿ ਇਹ ਜੋ ਮੈਂ ਦੱਸਣ ਜਾ ਰਿਹਾ ਇਹ ਅਜੇ ਲਾਅ ਬਣਿਆ ਨਹੀਂ ਹੈਗਾ, ਇੱਦਾਂ ਦਾ ਕੋਈ ਲਾਅ ਆ ਨਹੀਂ ਰਿਹਾ ਹੈਗਾ। ਇਹ ਬਾਈਡਨ ਨੂੰ ਉਹਨਾਂ ਨੇ ਪ੍ਰਪੋਜ਼ ਕੀਤਾ ਹੈ ਕਿ ਤੁਸੀਂ ਜੇ ਅਸੀਂ ਜਿੱਤੇ ਤਾਂ ਇਹ ਕੁਝ ਕਰਾਂਗੇ। ਨਹੀਂ, ਜੇ ਇਹ ਉਹਨੂੰ ਰეკਮੈਂਡੇਸ਼ਨ ਹੈਗੀ ਹੈ ਕਿ ਤੂੰ ਇਹ ਚੀਜ਼ਾਂ ਨੂੰ ਆਪਣੇ ਕੈਂਪੇਨ ਦੇ ਵਿੱਚ ਇਨਕਲੂਡ ਕਰ। ਇਹ ਟਾਸਕ ਫੋਰਸ ਨੇ ਸਲਾਹ ਦਿੱਤੀ ਉਹਨੂੰ। ਹੁਣ ਡੈਮੋਕ੍ਰੈਟਸ ਐਕਚੁਅਲੀ ਦੇ ਵਿੱਚ ਕੀ ਕਰਦੇ ਹੈਗੇ ਆ, ਕਿਉਂਕਿ ਜਿੱਤਣੀ ਤਾਂ ਉਹਨਾਂ ਨੇ ਵੀ ਇਲੈਕਸ਼ਨ ਹੈ, ਕਿ ਐਕਚੁਅਲੀ ਉਹ ਸਭ ਕੁਝ ਇਨਕਲੂਡ ਕਰਦੇ ਆ, ਕਿੰਨੀ ਹੱਦ ਤੱਕ ਕਰਦੇ ਆ ਉਹ ਸਾਨੂੰ ਬਾਅਦ 'ਚ ਪਤਾ ਲੱਗੂਗਾ। ਠੀਕ ਹੈ। ਸੋ ਕੀ ਟਾਸਕ ਫੋਰਸ ਨੇ ਕੀ ਰਿਕਮੈਂਡੇਸ਼ਨਸ ਜਿਹੜੀਆਂ ਬਾਈਡਨ ਕੈਂਪੇਨ ਨੂੰ ਦਿੱਤੀਆਂ? ਜੀ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਸੀਗੀ ਕਿ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਕਾਫੀ ਜ਼ਿਆਦਾ ਜਿੱਦਾਂ ਰਿਸਟ੍ਰਿਕਸ਼ਨ ਲਗਾਈਆਂ ਉਹ ਸਾਰੀਆਂ ਖਤਮ ਕਰਨੀਆਂ। ਓਕੇ। ਜਿਹੜਾ ਡਾਕਾ ਦਾ ਪ੍ਰੋਗਰਾਮ ਹੈਗਾ ਉਹਨੂੰ ਐਕਸਟੈਂਡ ਕਰਨਾ। ਡਾਕਾ ਜਿਹੜੇ ਡ੍ਰੀਮਰ ਜਿਹੜੇ ਸੀਗੇ, ਚਾਈਲਡਹੁੱਡ ਅਰਾਈਵਲ ਜਿਹੜੇ ਛੋਟੇ ਹੁੰਦੇ ਆਏ ਸੀਗੇ, ਉਹਨਾਂ ਦੇ ਬਾਰੇ ਕੁਝ ਉਹਨਾਂ ਨੂੰ ਸੋਲਵ ਕਰਨਾ ਪੈਣਾ। ਜਿਹੜੇ ਟਰੈਵਲ ਬੈਨ ਸੀਗੇ ਉਹ ਸਾਰੇ ਕਹਿੰਦੇ ਹਟਾ ਦਿਓ। ਠੀਕ ਹੈ।
ਫਿਰ ਜੀ ਇਹਨਾਂ ਨੇ ਇੱਕ ਪ੍ਰੋਗਰਾਮ ਜਿਹੜੇ ਇਹਨਾਂ ਦੇ ਸੀਗੇ 60,000 ਜਿਹੜੇ ਮਾਈਗ੍ਰੈਂਟ ਸੀਗੇ ਮੈਕਸੀਕੋ ਤੋਂ, ਉਹਨਾਂ ਨੂੰ ਇਹਨਾਂ ਨੇ ਫੋਰਸ ਕੀਤਾ ਸੀਗਾ ਕਿ ਤੁਸੀਂ ਮੈਕਸੀਕੋ ਦੇ ਵਿੱਚ ਹੀ ਰੁਕਣਾ ਹੈ, ਉੱਥੇ ਫਾਈਲ ਕਰਨਾ ਹੈ। ਉਹ ਵਾਲੇ ਜਿਹੜੇ ਇੱਦਾਂ ਦੇ ਸਾਰੇ ਪ੍ਰੋਗਰਾਮ ਹੈ ਉਹਨੂੰ ਇਹ ਕਹਿੰਦੇ ਹਟਾ ਦਿਓ। ਫਿਰ ਜਿਹੜੇ ਕਾਫੀ ਸਾਰੇ ਇੱਥੋਂ ਦੀ ਮਾਈਗ੍ਰੈਂਟ ਹੈ ਵਾਪਸ ਹੋਂਡੂਰਾਸ, ਐਲ ਸੈਲਵਾਡੋਰ, ਉਹ ਕੰਟਰੀਜ਼ ਭੇਜਦੇ ਸੀਗੇ ਜਿਹੜੇ ਇੱਦਾਂ ਦੀਆਂ ਪਾਲਿਸੀਜ਼ ਸੀਗੀਆਂ ਜੀ, ਉਹ ਪਾਲਿਸੀਜ਼ ਇਹ ਕਹਿੰਦੇ ਆਪਾਂ ਚੇਂਜ ਕਰਨੀਆਂ ਹੈਗੀਆਂ। ਜਿਹੜੀ ਇਹਨਾਂ ਨੇ ਉਹ ਜਿਹੜੀ ਗਵਰਨਮੈਂਟਸ ਨਾਲ ਐਕਚੁਅਲੀ ਇਹਨਾਂ ਨੇ ਐਗਰੀਮੈਂਟ ਕੀਤੀ ਸੀ ਕਿ ਤੁਸੀਂ ਇਹਨਾਂ ਨੂੰ ਇੱਥੇ ਅਸਾਈਲਮ ਦਿਓ ਤਾਂ ਕਿ ਅਮਰੀਕਾ ਨਾ ਆ ਸਕਣ। ਜਿਹੜੀ ਹੁਣ ਨਵੀਂ ਜਿਹੜੀ ਇਹ ਟਾਸਕ ਫੋਰਸ ਇਹਨਾਂ ਨੇ ਕਿਹਾ ਕਿ ਜਿਹੜੀ ਸਰਕਾਰਾਂ ਨਾਲ ਤੁਸੀਂ ਐਗਰੀਮੈਂਟ ਕੀਤੇ ਹੈਗੇ ਸਾਊਥ ਅਮਰੀਕਾ ਦੇ ਵਿੱਚ, ਇਹ ਸਾਰੇ ਕੈਂਸਲ ਕਰੋ। ਸਭ ਤੋਂ ਮੇਨ ਜਿਹੜਾ ਇਹਨਾਂ ਦਾ ਸੀਗਾ ਕਿ ਜਿਹੜੇ ਟਰੰਪ ਦੇ ਥੱਲੇ ਆਪਾਂ ਦੇਖੀਏ ਤਾਂ ਸਾਲ ਦੇ ਵਿੱਚ ਸਿਰਫ 18,000 ਰਿਫਿਊਜੀ ਆਏ ਸੀਗੇ ਜੀ। ਤੇ ਪੁਰਾਣੇ ਜੇ ਆਪਾਂ ਰੈਕਡ ਦੇਖੀਏ ਉਹ ਕਾਫੀ ਹੁੰਦੇ ਸੀ, ਆਲਮੋਸਟ ਕਲੋਜ਼ ਟੂ 100,000 ਰਿਫਿਊਜੀ ਨਾਰਮਲੀ ਔਨ ਐਵਰੇਜ ਆਉਂਦੇ ਹੁੰਦੇ ਸੀਗੇ ਪਰ ਈਅਰ। ਤੇ ਉਹਨੂੰ ਇਹ ਇਹਨਾਂ ਨੇ ਕਿਹਾ ਹੈਗਾ ਕਿ ਆਪਾਂ ਜਿਹੜਾ ਉਹ ਨੰਬਰ ਹੈਗਾ ਉਹ 18,000 ਤੋਂ ਇਨਕਰੀਜ਼ ਕਰਕੇ 1,25,000 ਕਰ ਦੇਵਾਂਗੇ। ਸੋ ਇਹ ਕਾਫੀ ਮੇਨ ਪੁਆਇੰਟ ਹੈ ਇਹਨਾਂ ਦਾ। ਫਿਰ ਇਹਨਾਂ ਦਾ ਮੁੱਖ ਮੁੱਦਾ ਇਹ ਹੈ ਕਿ ਜਿਹੜੀ ਬਾਰਡਰ ਵਾਲ ਦੇ ਕਰਕੇ ਕਾਫੀ ਬਿਲੀਅਨਸ ਆਫ ਡਾਲਰਸ ਉਹਨਾਂ ਨੇ ਫੰਡਿੰਗ ਕੰਟਰੈਕਟਰਸ ਥਰਡ ਪਾਰਟੀਆਂ ਨੂੰ ਦਿੱਤਾ। ਉਹ ਕਹਿੰਦੇ ਕਿ ਇਹ ਪੈਂਟਾਗਨ ਦੀ ਫੰਡਿੰਗ ਇਸ ਪਾਸੇ ਡਾਇਵਰਟ ਕੀਤੀ ਸੀਗੀ ਹੈਨਾ। ਤੇ ਹੁਣ ਦੇਖੋ ਪੈਂਟਾਗਨ ਦੀ ਬਿਲੀਅਨਸ ਆਫ ਡਾਲਰਸ ਉਹਨਾਂ ਨੇ ਬਾਰਡਰ ਵਾਲ ਕਰਤੀ। USCIS ਜਿਹੜੀ ਆਪਣੀ ਹੈਗੀ ਉਹਨਾਂ ਨੂੰ ਸਿਰਫ 1.2 ਬਿਲੀਅਨ ਚਾਹੀਦਾ ਹੈਗਾ, 1 ਬਿਲੀਅਨ ਚਾਹੀਦਾ ਹੈਗਾ। ਉਹ ਕਹਿੰਦੇ ਤੁਹਾਨੂੰ ਉਹ ਪੈਸੇ ਨਹੀਂ ਦੇਣੇ ਹੈਨਾ। ਤੇ ਉਹ ਜਿਹੜੀ ਇਹ ਫੰਡਿੰਗ ਹੈਗੀ ਉਹ ਕਹਿੰਦੇ ਇਹਨੂੰ ਸਹੀ ਤਰੀਕੇ ਨਾਲ ਸਹੀ ਪਾਸੇ ਡਿਵਰਟ ਕਰਾਂਗੇ, ਸਹੀ ਰਿਸੋਰਸਿਸ ਤੇ, ਤਾਂ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਤੁਹਾਡੇ ਇਫੈਕਟਿਵਲੀ ਚੱਲਣ ਜੀ। ਫਿਰ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਜਿਹੜੇ ਸੈਂਡਰ ਸੀਗੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਆਈਸ ਹੈਗੀ ਆ ਜਿਹੜੀ ਲੋਕਾਂ ਨੂੰ ਫੜਦੀ ਹੈ ਹੈਨਾ, ਡਰਾਉਂਦੀ ਹੈ, ਉਹਨਾਂ ਨੂੰ ਖਤਮ ਹੀ ਕਰ ਦਿਓ, ਫੰਡਿੰਗ ਅਬੋਲਿਸ਼ ਕਰ ਦਿਓ। ਇਹਨਾਂ ਨੇ ਇਹ ਨਹੀਂ ਕਿਹਾ, ਪਰ ਇਹ ਕਹਿੰਦੇ ਕਿ ਆਪਣਾ ਆਈਸ ਦੇ ਉੱਤੇ ਆਪਾਂ ਓਮਬਡਸਮੈਨ ਦਾ ਇੱਕ ਆਫਿਸ ਤੈਨਾਤ ਕਰਾਂਗੇ ਜਿਹੜਾ ਕਿ ਮੇਕ ਸ਼ੋਰ ਕਰੂਗਾ ਕਿ ਆਈਸ ਸਹੀ ਤਰ੍ਹਾਂ ਫੰਕਸ਼ਨ ਕਰ ਰਹੀ ਹੈ। ਓਮਬਡਸਮੈਨ ਸੋ ਬੇਸਿਕਲੀ ਓਵਰਸਾਈਟ ਹੋਊਗੀ ਇਹਨਾਂ ਦੀ, ਓਵਰਸਾਈਟ ਹੋਊਗੀ। ਜੇ ਤੁਸੀਂ ਸਹੀ ਲਾਅ ਨਹੀਂ ਫੋਲੋ ਕਰ ਸਕਦੇ ਹੋ, ਸਹੀ ਪ੍ਰੋਸੀਜਰ ਨਹੀਂ ਕਰਦੇ ਹੋ ਤੇ ਲੋਕੀ ਉਹਨੂੰ ਕੰਪਲੇਨ ਕਰ ਸਕਦੇ ਆ ਤੇ ਓਮਬਡਸਮੈਨ ਫਿਰ ਕਾਫੀ ਡਿਸੀਜਨ ਦੇ ਸਕਦੇ ਆ। ਬਾਕੀ ਆਪਾਂ ਦੇਖਦੇ ਹਾਂ ਕਿ ਕੀ ਪਾਵਰਸ ਦਿੰਦੇ ਆ ਉਸ ਆਫਿਸ ਨੂੰ ਜੀ। ਇਹ ਅਜੇ ਸਿਰਫ ਪ੍ਰਪੋਜ਼ਲ ਨੇ ਜਿਹੜੇ ਕੈਂਪੇਨ ਨੂੰ ਗਏ ਆ। ਜੇ ਕੈਂਪੇਨ ਨੇ ਵੀ ਇਸ ਨੂੰ ਮੰਨਿਆ ਨਹੀਂ ਆ ਵੀ ਅਸੀਂ ਇਹਦੇ ਵਿੱਚੋਂ ਕਿਹੜੇ ਮੰਨਣੇ ਆ ਜਾਂ ਕਿਹੜੇ ਨਹੀਂ ਮੰਨਣੇ, ਪਰ ਰਾਈਟ ਨਾਓ ਡੈਮੋਕ੍ਰੇਟ ਖੇਮੇ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਮੇਨ ਚਰਚਾ ਜਿਹੜੀ ਉਹ ਹੈਗੀ ਜੀ। ਹੁਣ ਜਿੱਦਾਂ ਕਈ ਮੁੱਖ ਸੀਗੇ, ਜਿੱਦਾਂ ਬਰਨੀ ਸੈਂਡਰਸ ਦੇ ਜਿਹੜਾ ਆਈਸ ਨੂੰ ਅਬੋਲਿਸ਼ ਕਰਨ ਵਾਲਾ, ਉੱਦਾਂ ਦੀਆਂ ਚੀਜ਼ਾਂ ਕਾਫੀ ਸਾਰੀਆਂ ਨੇ ਆਲਰੇਡੀ ਰਿਜੈਕਟ ਕਰਤੀਆਂ ਹੈਗੀਆਂ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਇਲੈਕਸ਼ਨ ਨੇ ਜਿੱਤਣੀਆਂ, ਕੀ ਇਹਨਾਂ ਨੂੰ ਅੱਗੇ ਹੋਰ ਜਾਣਾ ਚਾਹੀਦਾ ਹੈ ਕਿ ਐਕਸਟ੍ਰੀਮ ਲੈਫਟ ਵਾਲਾ ਵੋਟਰ ਬੇਸ ਟਾਰਗੇਟ ਕਰਨਾ ਚਾਹੀਦਾ ਹੈ ਕਿ ਸੈਂਟਰਿਸਟ ਅਪਰੋਚ ਲੈਣੀ ਚਾਹੀਦੀ ਹੈ। ਹੁਣ ਜਿਹੜਾ ਓਬਾਮਾ ਸੀਗਾ ਉਹਨਾਂ ਨੇ ਸੈਂਟਰਿਸਟ ਅਪਰੋਚ ਲਿੱਤੀ ਸੀਗੀ ਤੇ ਆਪਾਂ ਦੇਖ ਹੀ ਰਹੇ ਕਿ 3 ਮਿਲੀਅਨ ਡਿਪੋਰਟੇਸ਼ਨ ਹਾਈਐਸਟ। ਤੇ ਹੁਣ ਚਾਹੁੰਦੇ ਆਪਾਂ ਵੀ ਇਹੀ ਹੈ ਕਿ ਇੱਦਾਂ ਨਾ ਹੋਵੇ ਕਿ ਤੁਸੀਂ ਇਮੀਗ੍ਰੇਸ਼ਨ ਦੇ ਬਾਰੇ ਕਹੋ ਕੁਛ ਤੇ ਬਾਅਦ 'ਚ ਜਦੋਂ ਤੁਸੀਂ ਆਫਿਸ 'ਚ ਜਾਂਦੇ ਹੋ ਕਰੋ ਕੁਛ ਹੋਰ ਜੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਡੈਮੋਕ੍ਰੇਟਸ ਦੇ ਲਈ ਇਨਕੰਬੈਂਟ ਪ੍ਰੈਜ਼ੀਡੈਂਟ ਨੂੰ ਹਰਾਉਣਾ ਸੌਖਾ ਨਹੀਂ ਆ। ਇਹ ਹਿਸਟੋਰੀਕਲੀ ਅਮਰੀਕਾ ਦੇ ਵਿੱਚ ਆਪਾਂ ਦੱਸਦੇ ਜਾਈਏ ਇਨਕੰਬੈਂਟ ਪ੍ਰੈਜ਼ੀਡੈਂਟ ਜ਼ਿਆਦਾਤਰ ਜਿਹੜੇ ਉਹ ਜਿੱਤਦੇ ਆਏ ਨੇ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਨਵੰਬਰ 2020 ਦੇ ਵਿੱਚ ਜਿਹੜਾ ਆ ਉਹ ਕੀ ਬਣਦਾ ਆ। ਰਾਸ਼ਟਰਪਤੀ ਟਰੰਪ ਦੇ ਨਾਲ ਬਹੁਤ ਸਾਰੇ ਵਿਵਾਦ ਜਿਹੜੇ ਉਹ ਚੱਲਦੇ ਆਏ ਨੇ, ਚੱਲ ਰਹੇ ਨੇ, ਤੇ ਅਜੇ ਪਤਾ ਨਹੀਂ ਆਉਣ ਵਾਲੇ ਮਹੀਨਿਆਂ 'ਚ ਕੀ ਕੁਛ ਜਿਹੜਾ ਆ ਉਹ ਹੋ ਜਾਣਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜਾ ਉਹ ਬਣਦਾ। ਰਾਈਟ ਨਾਓ ਜਿੰਨੀਆਂ ਵੀ ਪੋਲਿੰਗਸ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਜੋ ਬਾਈਡਨ ਨੂੰ ਉੱਤੇ ਤਾਂ ਦਿਖਾਇਆ ਜਾ ਰਿਹਾ ਆ। ਇੱਕ ਰੀਜ਼ਨ ਉਸ ਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਪੋਲੀਟੀਕਲੀ ਵੀ ਉਹ ਅਜੇ ਲੋਕਾਂ ਦੇ ਨਾਲ ਜਾਂ ਆਪਣੀਆਂ ਥਾਵਾਂ ਦੇ ਉੱਤੇ ਬੋਲ ਘੱਟ ਰਿਹਾ ਆ, ਕਿਉਂਕਿ ਜਦੋਂ ਕਿਤੇ ਉਹ ਕੁਛ ਬੋਲਦਾ ਆ ਕੁਛ ਨਾ ਕੁਛ ਪੁੱਠਾ ਸਿੱਧਾ ਜਿਹੜਾ ਉਹ ਵੀ ਬੋਲ ਜਾਂਦਾ ਆ। ਕਈ ਉਹਦੇ ਸੈਂਟੈਂਸ ਹੀ ਜਿਹੜੇ ਸਹੀ ਨਹੀਂ ਜਿਹੜੇ ਫਾਰਮ ਹੋ ਰਹੇ ਹੁੰਦੇ, ਤੇ ਲੋਕ ਜਿਹੜੇ ਵਿਰੋਧੀ ਉਹਨਾਂ ਨੇ ਤਾਂ ਉਸ ਦਾ ਫਾਇਦਾ ਜਿਹੜਾ ਉਹ ਚੱਕਣਾ ਹੀ ਚੱਕਣਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਟਰੰਪ ਵਰਸਸ ਬਾਈਡਨ ਦੇ ਜਦੋਂ ਡਿਬੇਟ ਹੋਣਗੇ ਉਹ ਕਿੱਦਾਂ ਦਾ ਜਿਹੜਾ ਉਹ ਰੰਗ ਲੈ ਕੇ ਆਉਣਗੇ, ਕਿਉਂਕਿ ਲੋਕ ਬਹੁਤ ਸਾਰੇ ਉਹਨਾਂ ਡਿਬੇਟਸ ਦੇ ਵਿੱਚ ਆਪਣੀ ਜਿਹੜੀ ਵੋਟ ਆ ਉਸ ਨੂੰ ਜਿਹੜਾ ਕਰਦੇ ਆ ਵੀ ਮੈਂ ਇੱਧਰ ਪਾਉਣੀ ਆ ਕਿ ਉੱਧਰ ਪਾਉਣੀ ਆ, ਖਾਸ ਕਰਕੇ ਜਿਹੜੇ ਸਵਿੰਗ ਵੋਟਰਸ ਹੋਣਗੇ। ਸੋ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਆਪਾਂ ਜਿਹੜੇ ਅਨਡਾਕੂਮੈਂਟਡ ਇਮੀਗ੍ਰੇਸ਼ਨ ਦੀਆਂ ਡਾਇਰੈਕਟ ਪਾਲਿਸੀਜ਼ ਦੇ ਉੱਤੇ ਕੀਤੀ ਆ। ਕੀ ਹੈਲਥ ਕੇਅਰ ਪ੍ਰੋਫੈਸ਼ਨਲਸ ਦੇ ਲਈ ਵੀ ਕੁਛ ਜਿਹੜਾ ਉਹ ਸੋਚਿਆ ਜਾ ਰਿਹਾ? ਦੋਨੋਂ ਖੇਮਿਆਂ ਦੇ ਵਿੱਚੋਂ ਕੀ ਕਹਿ ਰਿਹਾ ਹੈ ਕੌਣ ਜੀ? ਹੈਲਥ ਕੇਅਰ ਤੇ ਜਿਹੜੇ ਫਾਰਮ ਵਰਕਰ ਹੈਗੇ ਨੇ ਹੈ ਨਾ, ਇਹਨਾਂ ਨੇ ਹੁਣ ਕੋਵਿਡ ਕ੍ਰਾਈਸਿਸ ਵਿੱਚ ਡਿਸਾਈਡ ਕੀਤਾ ਕਿ ਸਭ ਤੋਂ ਦੋ ਜਿਹੜੇ ਮੇਨ ਵਰਕਰ ਹੈ ਜਿਹਨਾਂ ਨੇ ਫੀਲਡ ਦੇ ਵਿੱਚ ਕੰਮ ਕਰਨਾ, ਫਾਰਮ ਵਰਕਰ ਤੇ ਹੈਲਥ ਕੇਅਰ ਵਰਕਰ ਹੈ, ਜ਼ਰੂਰੀ ਨੇ, ਉਹ ਜ਼ਰੂਰੀ ਹੈਗੇ ਨੇ ਹੈ ਨਾ। ਉਹ ਤਾਂ ਓਬਵੀਅਸ ਹੈ। ਤੇ ਉਹਨੂੰ ਇਹ ਕਹਿੰਦੇ ਕਿ ਫਾਸਟ ਟਰੈਕ ਵੀਜ਼ਾ ਉਹਨਾਂ ਨੂੰ ਦੇਵਾਂਗੇ, ਉਹਨਾਂ ਨੂੰ ਜਿਹੜੀ ਨਾਰਮਲ ਕੈਂਡੀਡੇਟਸ ਵਾਂਗੂ ਵੇਟ ਨਹੀਂ ਕਰਨੀ ਪਊਗੀ। ਇਹ ਮੁੱਖ ਪ੍ਰਪੋਜ਼ਲ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਵੀ ਇਨਫੈਕਟ ਉਹਨਾਂ ਨੇ ਵੀ ਜਿਹੜੇ ਬੈਨ ਵਗੈਰਾ ਲਗਾਏ ਸੀਗੇ, ਤੁਸੀਂ ਦੇਖੋ ਕਿ ਉਹਨਾਂ ਨੇ ਵੀ ਹੈਲਥ ਕੇਅਰ ਤੇ ਐਕਸੈਪਸ਼ਨਾਂ ਰੱਖੀਆਂ ਸੀਗੀਆਂ। ਪਰ ਟਰੰਪ ਐਡਮਿਨਿਸਟ੍ਰੇਸ਼ਨ ਦੀ ਰਿਐਲਿਟੀ ਇਹ ਸੀਗੀ ਕਿ ਐਕਚੁਅਲੀ ਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਹੈਲਥ ਕੇਅਰ ਵਰਕਰ ਲੈ ਕੇ ਆਏ ਹੋ ਜਾਂ ਫਾਰਮ ਵਰਕਰ ਤੁਸੀਂ ਦਿੱਤੇ ਆ,
ਉਹਨਾਂ ਦੇ ਕੌਂਸੂਲੇਟ ਉਹਨਾਂ ਨੇ ਬੰਦ ਹੀ ਰੱਖੇ ਨੇ ਕੋਵਿਡ ਦੇ ਪ੍ਰੋਟੈਕਟ ਦੇ। ਐਕਚੁਅਲੀ ਦੇ ਵਿੱਚ ਵੀਜ਼ਾ ਕਿਸੇ ਨੂੰ ਮਿਲਿਆ ਨਹੀਂ ਹੈਗਾ। ਈਵਨ ਜਿੱਦਾਂ ਉਹ ਕਹਿੰਦੇ ਸੀਗੇ ਕਿ US ਸਿਟੀਜ਼ਨ ਦੇ ਸਪਾਊਸ ਜਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਗੀ, ਉਹਨਾਂ ਨੂੰ ਵੀਜ਼ਾ ਮਿਲ ਸਕਦਾ ਹੈ। ਪਰ ਜਦੋਂ ਆਪਾਂ ਐਕਚੁਅਲੀ ਦੇਖੀਏ ਕਲਾਇੰਟ ਸਾਡੇ ਸਾਰੇ ਫਸੇ ਆ, ਕਿਸੇ ਨੂੰ ਐਕਚੁਅਲੀ ਦੇ ਵਿੱਚ 2-3 ਮਹੀਨਿਆਂ 'ਚ ਪਿਛਲਿਆਂ 'ਚ ਵੀਜ਼ਾ ਮਿਲਿਆ ਨਹੀਂ ਹੈਗਾ, ਕਿਉਂਕਿ ਕੌਂਸੂਲੇਟ ਖੁੱਲ੍ਹਾ ਹੀ ਕੋਈ ਨਹੀਂ। ਹਾਂਜੀ, ਉਹ ਤਾਂ ਹੁਣ ਐਡਮਿਨਿਸਟ੍ਰੇਸ਼ਨ 'ਤੇ ਹੈ ਨਾ, ਤੁਸੀਂ ਉਹਨਾਂ ਨੂੰ ਡਾਇਰੈਕਟ ਕਰ ਸਕਦੇ ਹੋ। ਜੇ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਕਿ ਉਹਨਾਂ 'ਤੇ ਬੈਨ ਨਹੀਂ ਲੱਗੂਗਾ ਕੋਈ ਵੀ, ਪਰ ਤੁਸੀਂ ਅੰਦਰੋਂ ਦੀ ਕਹਿਣ ਨੂੰ ਤੁਸੀਂ ਕਹਿ ਰਹੇ ਹੋ ਪਰ ਅੰਦਰੋਂ ਤੁਸੀਂ ਬੰਦ ਕੀਤਾ। ਸੋ ਇਹ ਵੀ ਓਬਾਮਾ ਪ੍ਰਸ਼ਾਸਨ ਵਾਂਗੂ ਕਹਿਣੀ ਤੇ ਕਥਨੀ ਤੇ ਪੂਰੇ ਕਹਿਣੀ ਤੇ ਕਰਨੀ 'ਚ ਫਰਕ ਹੋ ਸਕਦਾ ਦੋਨੋਂ ਰਿਪਬਲਿਕਨ ਤੇ ਡੈਮੋਕ੍ਰੈਟਸ ਦਾ। ਹਾਂਜੀ ਬਿਲਕੁਲ, ਕਹਿੰਦੇ ਕੁਛ ਨੇ ਤੇ ਕਰਦੇ ਜਿਹੜੇ ਉਹ ਕੁਛ ਹੋਰ ਨੇ। ਇਹਦੇ ਵਿੱਚ ਫਿਰ ਹੈਲਥ ਕੇਅਰ ਦੇ ਰਿਲੇਟਡ ਹੀ ਮੈਂ ਹੋਰ ਦੱਸ ਦਵਾਂ ਕਿ ਜਿਹੜੇ ਡੈਮੋਕ੍ਰੈਟਸ ਦਾ ਮੁੱਖ ਹੁਣ ਇੱਕ ਏਜੰਡਾ ਇਹ ਵੀ ਸੀਗਾ ਕਿ ਜਿਹੜੇ ਓਬਾਮਾ ਕੇਅਰ ਜਿੱਦਾਂ ਇਹਨਾਂ ਨੇ ਪਾਸ ਕੀਤੀ ਸੀ ਕਿ ਵਿਦਆਊਟ ਡਾਕੂਮੈਂਟਸ ਤੁਹਾਨੂੰ ਹੈਲਥ ਕੇਅਰ ਨੂੰ ਐਕਸੈਸ ਹੋਣਾ ਚਾਹੀਦਾ ਹੈ। ਤੇ ਜਿਹੜੀ ਨਵੀਂ ਵਾਲੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਵੀ ਇਹ ਪ੍ਰਸਤਾਵ ਹੈ ਕਿ ਇਰਰਿਸਪੈਕਟਿਵ ਆਫ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਹੈਲਥ ਕੇਅਰ ਦਾ ਐਕਸੈਸ ਸਾਰਿਆਂ ਨੂੰ ਹੋਣਾ ਚਾਹੀਦਾ। ਤੇ ਜਿਹੜੇ ਫਿਰ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ 5 ਸਾਲ ਦੀ ਜਿੱਦਾਂ ਵੇਟ ਹੁੰਦੀ ਹੈ ਗ੍ਰੀਨ ਕਾਰਡ ਹੋਲਡਰ ਬਾਅਦ ਸਿਟੀਜ਼ਨ ਬਣਦਾ ਹੈ, ਫਿਰ ਉਹਨੂੰ ਕਈ ਬੈਨੀਫਿਟਸ ਮਿਲਦੇ ਨੇ ਸਿਟੀਜ਼ਨ ਬਣ ਕੇ। ਉਹ ਕਹਿੰਦੇ ਨੇ ਕਿ ਇਹ ਜਿਹੜੀ 5 ਸਾਲ ਦੀ ਵੇਟ ਹੈ ਇਹ ਵੀ ਖਤਮ ਕਰ ਦਿਓ। ਜਿਹੜਾ ਗ੍ਰੀਨ ਕਾਰਡ ਹੋਲਡਰ ਹੈ, ਇੱਕ ਵਾਰੀ ਗ੍ਰੀਨ ਕਾਰਡ ਆ ਗਿਆ ਉਹ ਦੁਬਾਰਾ ਉਹ ਸਾਰੇ ਬੈਨੀਫਿਟਸ ਵਗੈਰਾ ਮੈਡੀਕੇਅਰ ਮੈਡੀਕੇਡ ਵਗੈਰਾ ਸਾਰਾ ਲੈ ਸਕੇ ਇਮੀਡੀਏਟਲੀ। ਤੇ ਹੁਣ ਆਪਾਂ ਜਿੱਦਾਂ ਦੇਖਦੇ ਹਾਂ ਨਵਾਂ ਲਾਅ ਪਾਸ ਹੋਇਆ ਸੀਗਾ ਪਬਲਿਕ ਚਾਰਜ ਦਾ, ਜੀ ਫੈਬਰਵਰੀ ਦੇ ਵਿੱਚ ਇਹਨਾਂ ਨੇ ਟਰੰਪ ਨੇ ਪਾਸ ਕੀਤਾ। ਉਹ ਕਾਫੀ ਮੁੱਖ ਲਾਅ ਸੀਗਾ, ਕਈ ਲੋਕਾਂ ਨੂੰ ਜਿਹੜੇ ਲੋ ਇਨਕਮ ਹੈਗੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਇਫੈਕਟ ਕਰਦਾ ਸੀਗਾ, ਹੈ ਨਾ। ਜੀ ਬਿਲਕੁਲ। ਉਹ ਜਾਂ ਤਾਂ ਫਾਈਲ ਨਹੀਂ ਕਰ ਸਕਦੇ ਸੀਗੇ ਜਾਂ ਫਿਰ ਉਹਨਾਂ ਨੂੰ ਡਰ ਸੀਗਾ ਕਿ ਜੇ ਮੈਂ ਸਪਾਂਸਰਸ਼ਿਪ ਕੀਤੀ ਕਿਸੇ ਦੀ ਤੇ ਸਰਕਾਰ ਸਾਡੇ ਕੋਲ ਆ ਕੇ ਪੈਸੇ ਮੰਗ ਸਕਦੀ ਹੈ, ਜਾਂ ਫਿਰ ਜਿਹੜਾ ਗ੍ਰੀਨ ਕਾਰਡ ਹੋਲਡਰ ਸੀਗਾ ਉਹਨੂੰ ਲੱਗਦਾ ਸੀਗਾ ਕਿ ਜੇ ਮੈਂ ਐਕਸਟਰਾ ਬੈਨੀਫਿਟ ਲਿੱਤੇ ਮੇਰੀ ਸਿਟੀਜ਼ਨਸ਼ਿਪ 'ਚ ਕੋਈ ਫਰਕ ਨਾ ਆ ਜਾਵੇ। ਤੇ ਡੈਮੋਕ੍ਰੈਟਸ ਉਹ ਜਿਹੜਾ ਪਬਲਿਕ ਹੈਲਥ ਜਿਹੜਾ ਪਬਲਿਕ ਚਾਰਜ ਵਾਲੇ ਲਾਜ਼ ਆ ਉਹਨੂੰ ਰਿਪੀਲ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਜਿਹੜੇ ਗ੍ਰੀਨ ਕਾਰਡ ਹੋਲਡਰ ਹੈ ਉਹ ਬਿਨਾਂ ਡਰੇ ਪਹਿਲੇ ਡੇ 1 ਤੋਂ ਬੈਨੀਫਿਟਸ ਲੈ ਸਕਣ। ਜੀ ਤੇ ਰਿਮੂਵਲ ਪ੍ਰੋਸੀਡਿੰਗਸ ਦੇ ਉੱਤੇ ਇਹਨਾਂ ਦੀ ਕੀ ਰਾਏ ਰਹੂਗੀ? ਉਹਦਾ ਜੀ ਸਭ ਤੋਂ ਵਧੀਆ ਨਿਊਜ਼ ਜਿਹੜੀ ਸੁਣਨ ਨੂੰ ਮਿਲ ਰਹੀ ਉਹ ਕਹਿ ਰਹੇ ਕਿ ਜਿਹੜੀ 10 ਸਾਲ ਦੀ ਬਾਰ ਲੱਗਦੀ ਹੈ ਬਾਹਰ ਲੋਕਾਂ ਨੂੰ, ਹੈ ਨਾ, ਜਿੱਦਾਂ ਮੰਨ ਲਓ ਵਿਆਹ ਕਰਾ ਲਿਆ ਪਰ ਰਿਮੂਵਲ ਆਰਡਰ ਹੈ, ਬਾਹਰ ਜਾ ਕੇ 10 ਸਾਲ ਰਹਿਣਾ ਪੈਂਦਾ। ਉਹ ਕਹਿੰਦੇ ਕਿ 10 ਸਾਲ ਵਾਲੀ ਬਾਰ ਦਾ ਕੁਝ ਕੀਤਾ ਜਾਵੇ, ਬੜਾ ਜ਼ਿਆਦਾ ਲੰਬਾ ਟਾਈਮ ਹੈ, ਇਹਨੂੰ ਘਟਾਇਆ ਜਾਵੇ। ਠੀਕ ਹੈ। ਸੋ ਇਹ ਜਿਹੜਾ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਪ੍ਰਪੋਜ਼ਲ ਇਸ ਚੀਜ਼ ਦੇ ਬਾਬਤ ਜਿਹੜਾ ਉਹ ਹੈਗਾ ਆ। ਸੋ ਹੋਰ ਕੁਛ ਇਸ ਟਾਸਕ ਫੋਰਸ ਨੇ ਕਈ ਚੀਜ਼ 'ਤੇ ਜੇ ਕੋਈ ਕਮੈਂਟ ਕਰ ਰਿਹਾ ਜਾਂ ਕੁਛ ਸੋਚ ਰਹੇ ਹੈਗੇ ਆ? ਜੀ ਇਹ ਇੱਕ ਇਹਨਾਂ ਦਾ ਸੀਗਾ ਕਿ ਜਿਹੜੀ ਇਹਨਾਂ ਦੀ ਫੰਡਿੰਗ ਹੈ ਕੋਰਟਸ ਵਗੈਰਾ ਨੂੰ, ਕੋਰਟਸ ਵਗੈਰਾ ਆਪਾਂ ਰਿਫਾਰਮ ਕਰਨੇ ਆ। ਹੁਣ ਜਿਹੜੇ ਕੋਰਟ ਸੀਗੇ ਇਹ ਆਉਂਦੇ ਆ EOIR ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ। ਜੀ ਉਹ ਕਹਿੰਦੇ ਨੇ ਕਿ ਕੋਰਟਸ ਨੂੰ ਨਾ ਇੱਕ ਤਰ੍ਹਾਂ ਇੰਡੀਪੈਂਡੈਂਟ ਐਂਟੀਟੀ ਬਣਾ ਦਿੱਤੀ ਜਾਵੇ ਜਿਹਦੇ ਕਰਕੇ ਕਿ ਜੱਜ ਬਿਨਾਂ ਡਰੇ ਨਿਊਟਰਲ ਹੋ ਕੇ ਜੋ ਵੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਫੈਸਲੇ ਲੈਣੇ ਨੇ ਉਹ ਲੈ ਸਕਣ ਕਿ ਸਰਕਾਰਾਂ ਜ਼ਿਆਦਾ ਇਹਨਾਂ ਨੂੰ ਕੰਟਰੋਲ ਨਾ ਕਰ ਪਾਉਣ। ਠੀਕ ਹੈ। ਤੇ ਦੂਸਰਾ ਫਿਰ ਇਹਨਾਂ ਦਾ ਇਹ ਸੀਗਾ ਕਿ ਜਿਹੜੀਆਂ ਕਈ ਸਾਊਥ ਅਮਰੀਕਾ ਦੇ ਵਿੱਚ ਕੰਟਰੀਜ਼ ਹੈਗੀਆਂ ਉਹ ਕਹਿੰਦੇ ਕਿ ਉਹਨਾਂ ਨੂੰ ਆਪਾਂ ਏਡ ਦੇਵਾਂਗੇ ਇੱਥੋਂ ਦੀ ਤਾਂ ਕਿ ਜਿਹੜੇ ਉਹ ਮਾਈਗ੍ਰੈਂਟ ਆ ਉਹਨਾਂ ਨੂੰ ਐਡੀ ਦੂਰ ਤੁਰ ਕੇ ਐਡੀ ਜ਼ਿਆਦਾ ਖਤਰਨਾਕ ਜਰਨੀ ਕਰਕੇ ਨਾ ਆਉਣ ਦੀ ਲੋੜ ਪਵੇ, ਕਿ ਜਿਹੜੇ ਇਮੀਗ੍ਰੇਸ਼ਨ ਦੀ ਸੁਣਵਾਈ ਹੈ ਅਮਰੀਕਾ ਦੀ ਰਿਫਿਊਜੀ ਸਟੇਟਸ ਵਗੈਰਾ ਅਸਾਈਲਮ ਦੀ ਉਹ ਜਿਹੜੀਆਂ ਸਦਰਨ ਬਾਰਡਰ ਤੇ ਥੱਲੇ ਜਿਹੜੀਆਂ ਕੰਟਰੀਜ਼ ਆ ਉੱਥੇ ਹੋ ਜਾਵੇ ਤੇ ਉੱਥੋਂ ਦੀ ਉਹਨਾਂ ਨੂੰ ਪੱਕੇ ਤੌਰ ਤੇ ਵਾਪਸ ਆ ਸਕਣ ਇੱਥੇ। ਓਕੇ, ਸੋ ਉਹਨਾਂ ਨੂੰ ਉੱਥੇ ਤੱਕ ਬਾਰਡਰ ਤੇ ਆਉਣ ਦੀ ਜ਼ਰੂਰਤ ਨਾ ਪਵੇ, ਉੱਥੇ ਹੀ ਉਹਨਾਂ ਨੂੰ ਖੋਲ ਦਿਓ ਦਫ਼ਤਰ ਵੀ ਉੱਥੇ ਜਾ ਕੇ ਅਪਲਾਈ ਕਰ ਲਓ। ਜੀ ਕਿਉਂਕਿ ਜਰਨੀ ਕਾਫੀ ਮੁਸ਼ਕਿਲ ਹੈ, ਹੈ ਨਾ। ਥੱਲੇ ਆਪਾਂ ਦੇਖਦੇ ਹਾਂ ਕ੍ਰਾਈਮ ਵਗੈਰਾ ਵੀ ਕਾਫੀ ਹੈ, ਹੁਣ ਬੱਚੇ ਵੀ ਆਉਂਦੇ ਨੇ, ਅੰਡਰ ਏਜ ਆਉਂਦੇ ਨੇ, ਵੂਮਨ ਆਉਂਦੀਆਂ ਕਾਫੀ, ਤੇ ਕਾਫੀ ਆਪਾਂ ਜਿੱਦਾਂ ਸੁਣਦੇ ਵੀ ਹਾਂ ਕਾਫੀ ਜ਼ਿਆਦਾ ਕ੍ਰਾਈਮਸ ਵਗੈਰਾ ਕਾਫੀ ਰਾਜ ਉਹਨਾਂ ਨੂੰ, ਕਿਉਂਕਿ ਜਦੋਂ ਤੁਸੀਂ ਆਉਂਦੇ ਹੋ ਕ੍ਰੋਸ ਕਰਕੇ ਕਾਫੀ ਜ਼ਿਆਦਾ ਤੁਹਾਡੀ ਐਡਵਾਂਟੇਜ ਲਿੱਤੀ ਜਾ ਸਕਦੀ ਹੈ। ਜੀ ਇਹ ਜਿਹੜੇ ਲਾਜ਼ ਹੈ ਹੁਣ ਜਿਹਨਾਂ ਨੇ ਅਪਲਾਈ ਕਰਨਾ ਹੀ ਹੈ ਇੱਥੇ ਆ ਕੇ ਵੀ ਕਰਨਾ ਹੈ, ਉਹ ਕਹਿੰਦੇ ਕਿ ਜਰਨੀ ਇਹਨਾਂ ਨੂੰ ਐਡੀ ਵੱਡੀ ਕਿਉਂ ਕਰਨੀ ਪਵੇ ਦੁੱਖਮਈ, ਉੱਥੇ ਹੀ ਆਪਣੇ ਜਿਹੜੇ ਦੇਸ਼ ਹੈਗੇ ਆ ਉੱਥੇ ਆਪਣੇ ਕੋਰਟਸ ਇਹ ਇਨਫੋਰਸ ਕਰ ਰਹੇ ਨੇ। ਜੀ ਸੋ ਸਰੋਤਿਓ ਇਹ ਜਿਹੜੀ ਸੀਗੀ ਆਪਣੀ ਅੱਜ ਦੀ ਜਿਹੜੀ ਇੱਕ ਟੌਪਿਕ ਦੇ ਉੱਤੇ ਜਿਹੜੀ ਉਹ ਗੱਲਬਾਤ ਵੀ ਕੀ ਜਿਹੜੇ ਦੋਨੋਂ ਪਾਰਟੀਜ਼ ਦੇ ਦੁਆਰਾ ਕੀ ਜਿਹੜਾ ਰੁਖ ਹੈਗਾ, ਅਤੇ ਖਾਸ ਕਰਕੇ ਜਿਹੜੀ ਇਸ ਟਾਈਮ ਜਿਹੜੀ ਕਹਿ ਲਓ ਵੀ ਮੌਜੂਦਾ ਸਰਕਾਰ ਦੀ ਵਿਰੋਧੀ ਧਿਰ ਆ ਉਹ ਕੀ ਇਮੀਗ੍ਰੇਸ਼ਨ ਦੇ ਉੱਤੇ ਰਿਫਾਰਮਸ ਨੂੰ ਲੈ ਕੇ ਜਿਹੜੀ ਉਹ ਗੱਲ ਕਰ ਰਹੀ ਆ ਅਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਉਹ ਚਰਚਾ ਜਿਹੜੀ ਉਹ ਕਰਨਾ ਚਾਹੁੰਦੇ ਆ, ਅਤੇ ਕੈਂਪੇਨ ਦੇ ਮੋਹਰੇ ਸਿਫਾਰਸ਼ਾਂ ਇੱਕ ਜਿਹੜੀ ਟਾਸਕ ਫੋਰਸ ਦੇ ਦੁਆਰਾ ਜਿਹੜੀਆਂ ਹੈਗੀਆਂ ਆ ਉਸ ਦੇ ਬਾਰੇ ਚਰਚਾ ਕੀਤੀ ਹੈ। ਅਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣ ਦੇ ਲਈ ਆਪਣੇ ਨਾਲ ਇੱਦਾਂ ਹੀ ਜਗਵੀਰ ਟੇੜਕੀਆਣਾ ਜੀ ਜਿਹੜੇ ਉਹ ਜੁੜੇ ਰਹਿਣਗੇ। ਸੋ ਤੁਸੀਂ ਜੇ ਸਵਾਲ ਕਰਨਾ ਚਾਹੁੰਦੇ ਹੋ ਸਟੂਡੀਓ 'ਚ ਕਾਲ ਕਰ ਸਕਦੇ ਹੋ, ਨੰਬਰ ਹੈਗਾ ਜੀ 408 272 5200 4082725200 ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼, ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵਨ-ਸਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਆਪਣੀ ਚੱਲ ਰਹੀ ਹੈ। ਤਾਂ ਆਪਣੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਟਿਰਕੀਆਣਾ ਜੀ। ਜੀਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸੋ ਇੱਕ ਜਿਹੜੀ ਚੀਜ਼ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਦੇਖੋ, ਜਿਹੜਾ ਅਮਰੀਕਾ ਦੇ ਵਿੱਚ ਆ ਗਿਆ ਉਹ ਇਮੀਗ੍ਰੇਸ਼ਨ ਦੇ ਨਾਲ 100% ਜੁੜਿਆ ਹੀ ਜੁੜਿਆ ਆ। ਚਾਹੇ ਤੁਸੀਂ ਐਜ਼ ਜਿਹੜਾ ਵੀ ਇੱਥੇ ਅਮਰੀਕਾ 'ਚ ਆਇਆ ਐਜ਼ ਇਮੀਗ੍ਰੈਂਟ ਹੀ ਆਇਆ। ਜਿਹੜੇ ਬੋਰਨ ਹੋਏ ਨੇ ਨੋ ਡਾਊਟ ਉਹ ਬੋਰਨ ਹੋਏ ਨੇ, ਪਰ ਉਹ ਵੀ ਕਿਤੇ ਨਾ ਕਿਸੇ ਇਮੀਗ੍ਰੈਂਟ ਦੇ ਥਰੂ ਹੀ ਜਿਹੜਾ ਇੱਥੇ ਉਹ ਬੋਰਨ ਹੋਏ ਨੇ। ਗਾਂ ਤੁਸੀਂ ਕਿਸੇ ਆਪਣੇ ਭਰਾ ਭੈਣ ਨੂੰ ਮੰਗਾਉਣਾ ਆ, ਕਿਸੇ ਦਾ ਵਿਆਹ ਹੋ ਜਾਂਦਾ ਆ, ਕਿਸੇ ਦੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਆ। ਸੋ ਇਮੀਗ੍ਰੇਸ਼ਨ ਦਾ ਮਸਲਾ ਤਾਂ ਅਜਿਹਾ ਆ ਜਿਹੜਾ ਅਮਰੀਕਾ ਦੇ ਵਿੱਚ ਆਪਣੀ ਜਿਹੜੀ ਕਮਿਊਨਿਟੀ ਆ ਉਹ ਤਾਂ 100% ਉਹਦੇ ਨਾਲ ਜੁੜੀ ਹੀ ਹੋਈ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਦੱਸਿਆ ਕਰੋ ਵੀ ਪੰਜਾਬੀ ਰੇਡੀਓ USA ਦੇ ਉੱਤੇ ਸ਼ਨੀਚਰਵਾਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆਉਂਦਾ ਹੈ, ਜਿਸ ਦੇ ਵਿੱਚ ਅਟਰਨੀ ਜਗਵੀਰ ਟਿਰਕੀਆਣਾ ਜੀ ਆਪਾਂ ਨੂੰ ਕਾਫੀ ਜਿਹੜੀ ਇਨਫੋਰਮੇਸ਼ਨ ਦੱਸਦੇ ਆ। ਦੇਖੋ ਅੱਜ ਆਪਾਂ ਨੂੰ ਦੱਸਿਆ ਵੀ ਜੇ ਡੈਮੋਕ੍ਰੇਟ ਪਾਰਟੀ ਵਾਲੇ ਜਿੱਤਣ ਨੂੰ ਫਿਰਦੇ ਨੇ ਤਾਂ ਉਹਨਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਕੀ ਪਾਲਿਸੀਜ਼ ਰਾਈਟ ਨਾਓ ਜਿਹੜੀਆਂ ਉਹ ਚੱਲ ਰਹੀਆਂ ਆ। ਮੌਜੂਦਾ ਪ੍ਰਸ਼ਾਸਨ ਉਹ ਕੀ ਕੁਛ ਕਰ ਰਿਹਾ ਆ, ਕੀ ਕੋਈ ਨਵਾਂ ਕਾਨੂੰਨ ਜਾਂ ਕੋਈ ਐਗਜ਼ੀਕਿਊਟਿਵ ਆਰਡਰ, ਕੋਈ ਪ੍ਰੋਕਲੇਮੇਸ਼ਨ ਜਿਹੜੀ ਉਹ ਆ ਜਾਂਦੀ ਹੈ ਜਿਸ ਦਾ ਅਸਰ 100% ਜਿਹੜਾ ਸਿਟੀਜ਼ਨ ਤੋਂ ਲੈ ਕੇ ਜਿਹੜਾ ਅਨਡਾਕੂਮੈਂਟਡ ਆ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਕੋਈ ਨਾ ਕੋਈ ਅਸਰ ਜਿਹੜਾ ਉਸ ਦਾ ਪੈਂਦਾ ਹੀ ਰਹਿੰਦਾ ਹੈ। ਸੋ ਜ਼ਰੂਰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਸੁਣਿਆ ਕਰੋ ਅਤੇ ਆਪਣੇ ਜਿਹੜੇ YouTube ਦਾ ਸਾਡਾ ਚੈਨਲ ਆ ਪੰਜਾਬੀ ਰੇਡੀਓ USA ਦਾ, ਉਸ ਨੂੰ ਵੀ ਵੱਧ ਤੋਂ ਵੱਧ ਜਿਹੜਾ ਉਹ ਸਬਸਕ੍ਰਾਈਬ ਤੁਸੀਂ ਕਰੋ। ਉਸ ਦੇ ਉੱਤੇ ਲੇਟੈਸਟ ਵੀਡੀਓਜ਼ ਜਿਹੜੀਆਂ ਆਪਾਂ ਸਾਰੀਆਂ ਉੱਥੇ ਪਾ ਦਿੱਤੀਆਂ ਜਾਂਦੀਆਂ ਅਤੇ ਬਾਅਦ ਦੇ ਵਿੱਚ ਉਸ ਦੇ ਬਾਰੇ ਜਿਹੜੀ ਤੁਹਾਨੂੰ ਲੱਭਣਾ ਦੁਬਾਰਾ ਸੁਣਨਾ ਜਿਹੜਾ ਕਾਫੀ ਉੱਥੇ ਆਸਾਨ ਰਹਿੰਦਾ ਆ। ਅਤੇ ਆਓ ਆਪਣੇ ਜਿਹੜੇ ਹੁਣ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਬਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਬਲਜੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਪੁੱਛਣਾ ਸੀਗਾ ਜੀ, ਮੈਂ ਕਾਸਟ ਦਾ ਅਪਲਾਈ ਕੀਤਾ ਵਾਈਫ ਵਾਸਤੇ, ਗ੍ਰੀਨ ਕਾਰਡ ਹੋਲਡਰ ਆ। ਹਾਂਜੀ, ਤੇ ਉਹ ਕਿਵੇਂ ਬੰਦ ਹੋਣੇ ਦਸੰਬਰ ਤੱਕ ਕਹਿ ਰਹੇ, ਇਮੀਗ੍ਰੇਸ਼ਨ ਬੰਦ ਆ ਕਿ ਚੱਲ ਰਿਹਾ ਅੰਦਰ ਖਾਤੇ ਕੰਮ? ਜਿਹੜਾ ਜੀ ਗ੍ਰੀਨ ਕਾਰਡ ਹੋਲਡਰ ਹੈ ਉਹਨਾਂ ਦਾ ਅਜੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ USCIS ਦੇ ਕੋਲ 130 ਅਤੇ ਅੱਗੇ NVC ਵਗੈਰਾ ਡਾਕੂਮੈਂਟ ਵਗੈਰਾ ਅਪਲੋਡ ਕਰ ਸਕਦੇ ਹੋ, ਪਰ ਉਹਨਾਂ ਨੇ ਕੋਈ ਇੰਟਰਵਿਊ ਨਹੀਂ ਦੇਣੀ ਦਸੰਬਰ 31 ਤੱਕ। ਨਹੀਂ ਜੀ, ਅਪਲਾਈ ਕੀਤਾ ਹੋਇਆ ਆਪਣਾ ਤਾਂ 2 ਸਾਲ 1.5 ਸਾਲ ਹੋ ਗਿਆ ਕੀਤੀ ਨੂੰ। ਹਾਂਜੀ, ਉਹਨਾਂ ਨੇ ਪ੍ਰੋਸੈਸ ਨਹੀਂ ਕਰਨਾ ਅੱਗੇ ਅਜੇ। ਓਕੇ ਓਕੇ, ਧੰਨਵਾਦ ਜੀ, ਥੈਂਕ ਯੂ ਜੀ। ਓਕੇ ਜੀ। ਜੀ ਅਗਲੇ ਕਾਲਰ ਨੇ ਅਮਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਅਮਰਪ੍ਰੀਤ ਜੀ। ਸੁਣੋ ਹਾਂਜੀ, ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀ ਕਿ ਮੈਂ OCI ਦੇ ਲਈ ਅਪਲਾਈ ਕਰਨਾ ਸੀ, ਤੇ ਮੈਂ ਕਰ ਸਕਦੀ ਹਾਂ ਉਸ ਤੇ ਅਪਲਾਈ? ਹਾਂਜੀ, ਕਰ ਸਕਦੇ ਹੋ ਤੁਸੀਂ। ਉਹਨਾਂ ਦੀ ਸੈਨ ਫਰਾਂਸਿਸਕੋ ਜਿਹੜਾ ਮਤਲਬ ਹਾਂਜੀ ਹਾਂਜੀ ਇੰਡੀਅਨ ਐਮਬੈਸੀ ਜਿਹੜੀ ਆ ਉਹਨਾਂ ਨੂੰ ਉੱਥੇ ਕਾਲ ਕਰਕੇ ਜਿਹੜਾ ਤੁਸੀਂ ਕਨਫਰਮ ਕਰ ਲਓ। ਆਪਰੇਸ਼ਨ ਚੱਲ ਰਹੀ ਹੈ ਜੀ ਕੰਮ ਉਹਨਾਂ ਦਾ ਜੀ। ਓਕੇ, ਦੈਟਸ ਗੁੱਡ ਜੀ। ਓਕੇ ਜੀ, ਥੈਂਕ ਯੂ ਜੀ। ਜੀ ਅਤੇ ਇੱਕ ਜਿਹੜੀ ਚੀਜ਼ ਜ਼ਰੂਰ ਆਪਾਂ ਦੱਸਦੇ ਜਾਈਏ ਵੀ ਜਿਹੜੇ ਆਪਣੇ ਅਟਰਨੀ ਨੇ ਉਹ US ਇਮੀਗ੍ਰੇਸ਼ਨ ਦੇ ਆਪਣੇ ਜਿਹੜੇ ਅਟਰਨੀ ਨੇ ਇਹ ਇੰਡੀਅਨ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਉਹ ਨਹੀਂ ਕਰਦੇ, ਪਰ ਚਲੋ ਕੋਈ ਗੱਲ ਨਹੀਂ। ਜਿਹੜਾ ਵੀ ਤੁਹਾਡਾ US ਦੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਹੈਗਾ ਉਹ ਤੁਸੀਂ ਜਿਹੜਾ ਜ਼ਰੂਰ ਇਹਨਾਂ ਨੂੰ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਵਕੀਲ ਸਾਹਿਬ, ਬੇਟੇ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਟਾ ਮੇਰੇ ਨਾ ਬੇਟੀ ਨੇ ਕੀਤਾ ਅਪਲਾਈ ਇਹਨਾਂ ਦਾ ਬੱਚਿਆਂ ਦਾ 2008 ਦਾ, ਬੇਟੀ ਉੱਥੇ ਤੇ ਬੱਚੇ ਦੇ 2, ਤੇ ਉਹਨਾਂ ਦਾ 2008 ਦਾ ਤੇ 14 ਸ਼ੋਅ ਹੁੰਦਾ ਵਾ। ਉਦੋਂ ਬੇਟਾ ਹੋਇਆ ਸੀ ਤੇ ਉਹਨਾਂ ਨੇ ਜਦੋਂ ਕਰਵਾਇਆ ਨਾ ਤੇ ਉਹ 2014 ਦਾ ਸ਼ੋਅ ਹੋਣ ਡਿਆ ਆ। ਇਹ ਕੀ ਪ੍ਰੋਬਲਮ ਹੋਊਗੀ? ਮੈਨੂੰ ਇੱਕ ਵਾਰੀ ਦੱਸਿਓ ਕਿਹਦੇ ਲਈ ਅਪਲਾਈ ਕੀਤਾ, ਮੈਂ ਸਮਝਿਆ ਨਹੀਂ। ਇਹ ਮੇਰੀ ਇੱਥੇ ਬੇਟੀ ਜਿਹੜੀ ਹੈ ਨਾ, ਹਾਂਜੀ, ਉਹਨੇ ਭੈਣ ਵਾਸਤੇ ਕੀਤਾ ਸੀ। ਹਾਂਜੀ, ਇੰਡੀਆ ਵਾਲੀ ਬੇਟੀ ਦਾ। ਹਾਂਜੀ, ਤੇ ਉਹ 2008 ਦਾ ਕੀਤਾ ਤੇ 2014 ਸ਼ੋਅ ਹੁੰਦਾ ਵਾ। ਉਹਦੇ ਘਰ ਬੇਟਾ ਹੋਇਆ ਸੀ ਤੇ ਉਹ ਅਸੀਂ ਵਿੱਚ ਇੱਥੇ ਐਡ ਕਰਵਾਇਆ ਸੀ। 2014 ਦੇਖੋ, ਜੇ ਤੁਹਾਡੇ ਕੋਲ ਪ੍ਰੂਫ ਆ ਨਾ ਤੁਸੀਂ ਕਦੋਂ ਫਾਈਲ ਕੀਤਾ ਸੀਗਾ, ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਆਪਣੀ ਪ੍ਰਾਇੋਰਟੀ ਡੇਟ ਜਿਹੜੀ ਤੁਹਾਨੂੰ ਤੁਸੀਂ 2008 ਤੇ 14 ਕਹਿ ਰਹੇ ਹੋ ਤੁਸੀਂ ਐਡਜਸਟ ਕਰਾ ਸਕਦੇ ਹੋ। ਤੁਸੀਂ ਉਹਨਾਂ ਨੂੰ ਦੱਸ। ਸੋ ਤੁਸੀਂ ਕਹਿ ਰਹੇ ਹੋ ਵੀ ਉਹ ਭੈਣ ਦੇ ਲਈ ਅਪਲਾਈ ਕੀਤਾ ਸੀਗਾ? ਹਾਂਜੀ 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 ਹਾਂਜੀ। ਸੋ 2014 ਤੋਂ ਤਰੀਕ ਚੱਲ ਰਹੀ ਉਹਨਾਂ ਦੀ? ਉਹ ਕਹਿ ਰਹੇ ਕਿ 8 ਚ ਕੀਤਾ ਸੀਗਾ, 14 ਸ਼ੋਅ ਹੋ ਰਿਹਾ। 14 ਹਾਂਜੀ, ਉਹ ਨਾ ਤੁਹਾਡੇ ਕੋਲ ਜਿਹੜਾ ਪ੍ਰੂਫ ਹੋਣਾ ਨੋਟਿਸ ਆਇਆ ਸੀਗਾ, ਤੁਸੀਂ ਇਮੀਗ੍ਰੇਸ਼ਨ ਨੂੰ ਨਾ ਕਾਲ ਕਰਕੇ ਪ੍ਰਾਇੋਰਟੀ ਡੇਟ ਆਪਣੀ ਐਡਜਸਟ ਕਰਾ ਸਕਦੇ ਹੋ। ਕਈ ਵਾਰੀ ਗਲਤੀ ਲੱਗ ਜਾਂਦੀ ਉਹਨਾਂ ਕੋਲ, ਸਹੀ ਕਰ ਦੋਗੇ। ਉਹ ਠੀਕ ਹੈ। ਤੇ ਇੱਕ ਬੇਟਾ ਹੋਰ ਗੱਲ ਆ
ਕਿ ਮੈਂ ਨਾ ਇੱਕ ਬੇਟੀ ਆ ਮਜਬੀ ਸਿੰਘਾਂ ਦੀ ਕੁੜੀ ਸੀ, ਉਹਦਾ ਮਾਂ ਪਿਓ ਮਰ ਗਿਆ ਸੀ ਤੇ ਉਹਨੂੰ ਨਾ ਘਰੋਂ ਹੀ ਕੱਢਤਾ ਜਿੱਦਾਂ ਚਾਚੀ ਚਾਚੇ ਨੇ। ਹਾਂਜੀ ਤੇ ਛੋਟੀ ਜੀ ਮੈਂ ਲਿਆਂਦੀ ਸੀ ਤੇ ਥੋੜੀ ਜਿਹੀ ਪੜ੍ਹਨੇ ਵੀ ਪਾਈ, ਥੋੜੀ ਜਿਹੀ ਤਾਂ ਹੋ ਗਈ, ਥੋੜੇ ਜਿਹੇ ਬੱਚੇ ਗਲਤੀਆਂ ਕਰਨ ਲੱਗ ਪੈਂਦੇ ਆ, ਫਿਰ ਮੈਂ ਘਰੇ ਪੜ੍ਹਦੀ ਆ ਹੈ। ਹੁਣ ਐਰਕਾਂ 8ਵੀਂ ਦੇ ਪੇਪਰ ਉਹਦੇ ਅੱਗੋਂ ਉਹਦੇ ਦਿਵਾਉਣੇ ਆ ਤੇ ਪਹਿਲਾਂ ਬੇਟੀ ਮੇਰੀ ਦੇ 2 ਬੇਟੇ ਸੀ, ਉਹ ਕਹਿੰਦੀ ਸੀ ਮੈਂ ਲਿਖਾ ਲੂੰ ਨਾਲ ਡਾਕਟਰ ਕਰ ਲੂੰਗੀ। ਥੋੜੇ ਗਲਤੀਆਂ ਕਰਨ ਦੇ ਨਾਲ ਉਹ ਕਹਿੰਦੇ ਨਹੀਂ ਅਸੀਂ ਨਹੀਂ ਇਸ ਤਰ੍ਹਾਂ ਲਿਖਾਉਣਾ, ਤੇ ਉਹਨੂੰ ਮੈਂ ਲਿਆ ਸਕਦੀ ਕਿੱਦਾਂ? ਮੇਰੇ ਕੋਲ ਛੋਟੀ ਜੀ ਆਈ ਆ। ਕਿੰਨੇ ਸਾਲ ਦੀ ਆ ਹੁਣ ਇਸ ਵੇਲੇ? ਉਹ ਮੇਰੇ ਖਿਆਲ 16 ਕੁ ਸਾਲ ਦੀ ਆ ਤੇ ਹੁਣ ਉਹਦਾ ਇਹ ਹਿਸਾਬ ਆ ਵੀ ਮੇਰੇ ਤੋਂ ਬਗੈਰ ਰਹਿੰਦੀ ਨਹੀਂ। ਮੈਂ ਜਾਂਦੀ ਰਹੀ ਆ, ਮੈਂ 5 ਮਹੀਨੇ 5.5 ਮਹੀਨੇ ਜਿੰਨਾ ਮੇਰੇ ਕੋਲ ਟਾਈਮ ਵੱਧ ਸੀ, ਵੱਧ ਤੋਂ ਵੱਧ ਮੈਂ 9 ਮਹੀਨੇ ਵੀ ਰਹਿ ਕੇ ਆਉਂਦੀ ਰਹੀ ਆ। ਜੀ ਤੁਸੀਂ ਨਾ ਜੀ ਤੁਹਾਡੀ ਜਿਹੜਾ ਤੁਸੀਂ ਇਹਦੇ ਵਿੱਚ 3 ਚੀਜ਼ਾਂ ਤੁਸੀਂ ਪੂਰੀਆਂ ਕਰਨੀਆਂ। ਇੱਕ ਤਾਂ ਹੈਗਾ ਕਿ ਤੁਸੀਂ ਜਿਹੜੇ ਉਹਦੇ ਪੇਪਰ ਜਿਹੜੀ ਤੁਸੀਂ ਅਡਾਪਸ਼ਨ ਕਰਨੀ ਹੈ ਉਹ ਤੁਸੀਂ 16 ਸਾਲ ਤੋਂ ਪਹਿਲਾਂ ਕਰਨੀ ਹੈ, 16 ਸਾਲ ਦੀ ਉਹਦੀ ਉਮਰ ਤੋਂ। ਅਤੇ ਤੁਸੀਂ ਜਦੋਂ ਇਹ ਖੁੱਲ੍ਹਦਾ ਹੈਗਾ ਜਾ ਕੇ ਉੱਥੇ ਫਟਾਫਟ ਪਹਿਲਾਂ ਤਾਂ ਅਡਾਪਸ਼ਨ ਕਰੋ। ਫਿਰ ਇਹ 2 ਚੀਜ਼ਾਂ ਦੇਖਦੇ ਆ ਕਿ ਇੱਕ ਹੈਗਾ ਕਿ 2 ਸਾਲ ਦੀ ਰਿਹਾਇਸ਼ ਮੰਗਦੇ ਆ ਕਿ ਤੁਸੀਂ 2 ਸਾਲ ਉਹਦੇ ਨਾਲ ਰਹਿਣੇ ਚਾਹੀਦੇ ਹੋ। ਹੁਣ ਜਿੱਦਾਂ ਤੁਸੀਂ ਦੱਸਦੇ ਹੋ ਤੁਸੀਂ 9 ਮਹੀਨੇ ਜਾ ਕੇ ਗਏ ਹੋ, ਤੁਹਾਡੀ ਉਹ ਵਾਲੀ ਰਿਕੁਆਇਰਮੈਂਟ ਮੀਟ ਹੋ ਜਾਂਦੀ ਹੈ। ਤੀਜੀ ਰਿਕੁਆਇਰਮੈਂਟ ਇਹਨਾਂ ਦੀ ਇਹ ਹੈ ਕਿ ਜਿਹੜੀ ਤੁਹਾਡੀ ਜਦੋਂ ਅਡਾਪਸ਼ਨ ਕੋਡ ਦਊਗਾ ਉਹ ਅਡਾਪਸ਼ਨ ਵੀ 2 ਸਾਲ ਤੱਕ ਤੁਹਾਡੇ ਹੱਥ 'ਚ ਹੋਣੀ ਚਾਹੀਦੀ ਹੈ। ਫਿਰ 2 ਸਾਲ ਦੀ ਰਿਹਾਇਸ਼, 2 ਸਾਲ ਦੀ ਅਡਾਪਸ਼ਨ, ਅਤੇ ਇਹ 16 ਸਾਲ ਤੋਂ ਪਹਿਲਾਂ ਤੁਸੀਂ ਕਰਨਾ ਅਤੇ ਤੁਸੀਂ ਜਾ ਕੇ ਉਹਨੂੰ ਕਰੋ ਅਤੇ ਤੁਹਾਡਾ ਕੇਸ ਬਣ ਸਕਦਾ। ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਜੀ, ਬਲਬੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੇ ਕੁਐਸਚਨ ਸੀਗੇ ਵੀ ਨਾ ਮੇਰੀ ਬੇਟੀ ਦੀ ਮੈਰਿਜ ਹੋਈ ਸੀ ਇੰਡੀਆ, ਅਤੇ ਉੱਥੇ 3 ਮਹੀਨੇ ਰਹਿ ਕੇ ਜਾਂ ਕੋਈ ਵੀ ਲਾ ਹੈਗਾ ਜਿਹੜਾ ਵੀ ਉੱਥੇ ਰਹਿ ਕੇ ਆਪਦੇ ਸਪਾਊਸ ਨੂੰ ਨਾਲ ਲੈ ਕੇ ਆ ਸਕਦੇ ਆ? ਇੱਦਾਂ ਦਾ ਕੋਈ ਨਾਲ ਲੈ ਕੇ ਆਉਣ ਵਾਲਾ ਤਾਂ ਨਹੀਂ, ਪਰ ਉੱਥੋਂ ਦੀ ਉਹ ਫਾਈਲ ਕਰ, ਬੇਟੀ ਤੁਹਾਡੀ ਸਿਟੀਜ਼ਨ? ਹਾਂਜੀ ਸਿਟੀਜ਼ਨ। ਹਾਂਜੀ ਉਹ ਫਾਈਲ ਕਰ ਸਕਦੇ ਨੇ ਜਿੱਦਾਂ ਬਾਕੀ ਸਾਰੇ ਫਾਈਲ ਕਰਦੇ ਨਾ, ਸੇਮ ਪ੍ਰੋਸੈਸ ਹੀ ਲੱਗੂਗਾ। ਕੋਈ ਉੱਥੇ ਜਾ ਕੇ ਕਰਨ ਦੀ ਐਡਵਾਂਟੇਜ ਨਹੀਂ ਮਿਲਣੀ ਉਹਨਾਂ ਨੂੰ। ਹਾਂ ਠੀਕ ਆ। ਅਤੇ ਇੱਕ ਇਹ ਕੁਐਸਚਨ ਆ ਵੀ ਦੂਸਰਾ ਵੀ ਕਿੰਨਾ ਟਾਈਮ ਲੱਗੂਗਾ ਜੇ ਇੱਥੋਂ ਅਪਲਾਈ ਕਰੂਗੇ ਤਾਂ ਸਿਟੀਜ਼ਨ ਵਾਲਾ? ਜਿਹੜੇ ਸਿਟੀਜ਼ਨ ਵਾਲੇ ਉਹਨਾਂ ਦਾ ਤਕਰੀਬਨ 1 ਤੋਂ 1.5 ਸਾਲ ਲੱਗੂਗਾ। ਅੱਛਾ ਜੀ ਠੀਕ ਆ। ਅਤੇ ਹੁਣ ਐਪਲੀਕੇਸ਼ਨ ਐਕਸੈਪਟ ਕਰਦੇ ਨੇ ਉਹ? ਬਿਲਕੁਲ ਕਰਦੇ ਨੇ। ਅੱਛਾ ਜੀ ਠੀਕ ਹੈ ਜੀ ਜੀ। ਅਤੇ ਅਗਲੇ ਕਾਲਰ ਨੇ ਹਰਦਿਆਲ ਸਿੰਘ ਜੀ। ਹਰਦਿਆਲ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਟੈਂਕਾਣਾ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਤੁਹਾਡਾ ਗੁਆਂਢੀ ਹਾਂ, ਤੁਹਾਡੇ ਫਾਦਰ ਸਾਹਿਬ ਨਾਲ ਮੇਰਾ ਕਾਫੀ ਵਾਹ ਪੈਂਦਾ ਰਿਹਾ, ਪਰ ਉਤਰਾ ਨਹੀਂ ਪੈਂਦਾ ਰਿਹਾ। ਮੈਂ ਵੀ ਪੁਲਿਸ 'ਚ ਸੀ, ਮੈਂ ਕਾਫੀ ਕੁਛ ਉਹਨਾਂ ਕੋਲੋਂ ਸਿੱਖਦਾ ਰਿਹਾ। ਜਿੱਦਾਂ ਉਹਨਾਂ ਦੀ ਹੀਅਰਿੰਗ ਹੁੰਦੀ ਸੀ ਨਾ, ਤੇ ਮੈਂ ਸਪੈਸ਼ਲੀ ਕੋਰਟ ਦੇ ਵਿੱਚ ਖਲੋਏ ਦਾ, ਖਾਸ ਤੌਰ ਤੇ ਉਹਨਾਂ ਦੀ ਦੁਪਹਿਰੋਂ ਬਾਅਦ ਹੀ ਹੀਅਰਿੰਗ ਹੁੰਦੀ ਸੀ। ਕਾਫੀ ਕੁਛ ਉਹਨਾਂ ਕੋਲੋਂ ਸਿੱਖਦੇ ਰਹੇ ਆਪਾਂ ਵੀ। ਵਧੀਆ ਸੀ, ਨਹੀਂ ਉਤਰਾ ਵਕੀਲ ਜ਼ਿਆਦਾ ਹਵਾ 'ਚ ਮਾਰ ਦਿੰਦੇ, ਪਰ ਉਹ ਸਵਾ ਮਿਸਲ ਦੇ ਬਹੁਤ ਵਧੀਆ ਗੱਲ ਲਿਆਉਂਦੇ ਨੇ। ਅੱਛਾ ਜੀ। ਹਾਂਜੀ ਹਾਂਜੀ ਜੀ ਸਵਾਲ ਪੁੱਛ ਲਓ ਹਰਦਿਆਲ ਜੀ। ਜੀ ਹਾਂਜੀ 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 ਪੁੱਛੋ ਜੀ, ਸਵਾਲ ਪੁੱਛੋ ਆਪਣਾ। ਮੈਂ ਆਇਆ ਸੀ 2016 ਦੇ ਵਿੱਚ, ਆਣ ਕੇ ਕੇਸ ਲਾਇਆ ਸੀ ਮਿਸਟਰ ਬੀਜੇ ਤੇ ਫੈਮਿਲੀ ਨਾਲ ਆਇਆ ਸੀ ਜੀ। ਤੇ ਉਸ ਤੋਂ ਬਾਅਦ ਕੋਈ ਭਾਜੀ ਤਰੀਕ ਨਹੀਂ ਪਈ, ਤੇ ਬੇਟਾ ਮੇਰਾ ਸਿਲੈਕਟ ਹੋਇਆ ਸੀ ਏਅਰ ਫੋਰਸ ਵਿੱਚ। ਉਹਨਾਂ ਲੈਟਰ ਵੀ ਦਿੱਤਾ ਸੀ, ਉਹ ਵੀ ਇਮੀਗ੍ਰੇਸ਼ਨ ਵਾਲਿਆਂ ਨੂੰ ਭੇਜਿਆ, ਪਰ ਉਸ ਤੋਂ ਬਾਅਦ ਉਹਨਾਂ ਕੋਈ ਡੇਟ ਡੂਟ ਦਿੱਤੀ ਨਹੀਂ। ਤੁਸੀਂ ਕੇਸ ਅਸਾਈਲਮ ਤੇ ਲਗਾਇਆ ਸੀਗਾ? ਹਾਂਜੀ ਹਾਂਜੀ ਹਾਂਜੀ। ਜਿਹੜੇ 2016 ਵਾਲੇ ਕੇਸ ਹੈ ਨਾ, ਉਹ ਥੋੜ੍ਹੇ ਜਿਹੇ ਉਹਨਾਂ ਨੂੰ ਦੇਰ ਲੱਗੂਗੀ, ਕਿਉਂਕਿ ਜਿਹੜੇ ਪਹਿਲਾਂ ਸੀਗੇ ਇਹਨਾਂ ਨੇ 18, 19, 20 ਵਾਲੇ ਜਿਹੜੇ ਕੇਸ ਆ ਉਹ ਨਿਪਟਾਣੇ ਆ ਪਹਿਲਾਂ। ਉਹਦੇ ਭਾਜੀ ਮੈਨੂੰ ਥੋੜੀ ਜਿਹੀ ਇੱਕ ਪ੍ਰੋਬਲਮ ਆਉਂਦੀ। ਹੁਣ ਬੇਟੇ ਨੇ ਜਾਣਾ ਕਾਲਜ ਦੀਆਂ ਅੱਗੋਂ ਫੀਸਾਂ ਬੜੀਆਂ, ਤੇ ਇਕੱਲੇ ਬੰਦੇ ਆਪ ਅਫੋਰਡ ਕਰਨਾ ਬੇਟਾ ਲਾਈਕ ਆ ਮੇਰਾ। ਹਾਂਜੀ। ਤੇ ਕੋਈ ਤੁਸੀਂ ਉਹਦੇ ਜੀ ਉਹਦੇ ਲਈ ਜੀ ਹੈ ਨਹੀਂ ਵੀ ਜਿਹਦੇ ਨਾਲ ਸਾਨੂੰ ਡੇਟ ਪਹਿਲਾਂ ਮਿਲ ਸਕਦੀ ਹੈ ਕੋਈ? ਉਸ ਗਰਾਊਂਡ 'ਤੇ ਤੁਹਾਨੂੰ ਡੇਟ ਨਹੀਂ ਮਿਲ ਸਕਦੀ ਕਾਲਜ ਦੀ ਗਰਾਊਂਡ 'ਤੇ। ਤੁਹਾਨੂੰ ਜੇ ਤੁਸੀਂ ਡੇਟ ਪ੍ਰੀਪੋਨ ਕਰਾਉਣੀ ਹੈ, ਸਾਡੇ ਲਈ ਆਪਾਂ ਦੇਖ ਰਹੇ ਹਾਂ ਕਿ ਸਕਸੈਸਫੁਲ ਕੀ ਹੁੰਦਾ ਹੈ ਕਿ ਜੇ ਪਿੱਛੇ ਕੋਈ ਰਿਲੇਟਿਵ ਤੁਹਾਡਾ ਰਹਿ ਗਿਆ ਹੋਵੇ, ਡਿਪੈਂਡੈਂਟ ਬੱਚਾ ਜਾਂ ਸਪਾਊਸ ਨਾ, ਉਸੇ ਬੇਸਿਸ 'ਤੇ ਇਹ ਐਕਸਪੀਡਾਈਟ ਕਰਦੇ ਨੇ। ਜਿਹੜਾ ਤੁਸੀਂ ਕਾਲਜ ਵਾਲਾ ਰੀਜ਼ਨ ਦੱਸਿਆ ਇਹਦੇ ਕਰਕੇ ਉਹ ਐਕਸਪੀਡਾਈਟ ਨਹੀਂ ਕਰੋਗੇ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਨਿਰਮਲ ਕੌਰ ਜੀ, ਸਤਿ ਸ਼੍ਰੀ ਅਕਾਲ। ਨਿਰਮਲ ਕੌਰ। ਹੈਲੋ ਜੀ ਕੀ ਸਵਾਲ ਹੈ ਜੀ? ਹੈਲੋ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਡਾ ਕੇਸ ਆ ਜਿੱਦਾਂ ਵਿਦ ਹੋਲਡਿੰਗ ਰਿਮੂਵਲ ਅੰਡਰ ਕੈਟ, ਮੇਰਾ ਤੇ ਮੇਰੇ ਹਸਬੈਂਡ ਦਾ ਦੋਵਾਂ ਦਾ। ਹਾਂਜੀ। ਕਿਉਂਕਿ ਅਸੀਂ ਨਾ ਅਸਾਈਲਮ ਦੀ ਐਪਲੀਕੇਸ਼ਨ ਲਾਉਣ ਵਿੱਚ ਲੇਟ ਹੋ ਗਈ ਸੀ, ਇਸ ਕਰਕੇ ਜੱਜ ਨੇ ਸਾਨੂੰ ਵਿਦ ਹੋਲਡਿੰਗ ਰਿਮੂਵਲ ਅੰਡਰ ਕੈਟ ਦੇ ਦਿੱਤਾ ਸੀ 2014 ਵਿੱਚ। ਤੇ ਫਿਰ ਮੇਰਾ ਕੁਐਸਚਨ ਆ ਕਿ ਸਾਨੂੰ ਕੋਈ ਡੈਪੋਟੇਸ਼ਨ ਤੇ ਸਟੇ ਲੈਣ ਦੀ ਲੋੜ ਤਾਂ ਨਹੀਂ ਹੈਗੀ? ਨਹੀਂ, ਤੁਹਾਡੀ ਵਿਦਹੋਲਡਿੰਗ ਆਫ ਰਿਮੂਵਲ ਮਤਲਬ ਇਹ ਹੈਗਾ ਕਿ ਤੁਹਾਡੇ ਰਿਮੂਵਲ ਤੇ ਵਿਦਹੋਲਡਿੰਗ ਲਾਤੀ, ਤੇ ਫਿਲਹਾਲ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਰਹਿ ਸਕਦੇ ਹੋ।
ਹਾਂਜੀ ਅੰਡਰ ਕੈਟ ਆ ਤੇ ਅਸੀਂ 2016 ਦੇ ਵਿੱਚ ਯੂ ਵੀਜ਼ਾ ਵੀ ਲਾਇਆ ਹੈ ਭਾਜੀ। ਹਾਂਜੀ ਤੇ ਉਹਦੇ ਵਿੱਚ ਜਿਹੜੇ ਅਸੀਂ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਈਆਂ ਸੀ ਉਹ ਐਕਸਪਾਇਰ ਹੋ ਚੁੱਕੀਆਂ ਨੇ, ਫਿਰ ਉਹਨਾਂ ਨੂੰ ਸਾਨੂੰ ਕੋਈ ਰਿਨਿਊ ਕਰਵਾਉਣ ਦੀ ਲੋੜ ਆ ਜਾਂ ਕਿੱਦਾਂ ਕਰਾਈਏ? ਹਾਂਜੀ ਇਹਨਾਂ ਦੀ ਨਾ ਯੂ ਵੀਜ਼ਾ ਦੀ ਬਾਅਦ 'ਚ ਰਿਕੁਆਇਰਮੈਂਟ ਹੈਗੀ ਹੈ ਕਿ ਇਹ ਮੰਗਦੇ ਨੇ ਅਪਡੇਟਡ ਪਾਸਪੋਰਟ। ਤੇ ਫਿਰ ਉਹ ਕਿੱਦਾਂ ਆਪਾਂ ਰਿਨਿਊ ਕਰਾਵਾਂਗੇ? ਕਿਉਂਕਿ ਜਿਹੜੀਆਂ ਇੰਡੀਅਨ ਐਮਬੈਸੀਆਂ ਨੇ ਉਹ ਤਾਂ ਫਿਰ ਬੜੇ ਸਵਾਲ ਜਵਾਬ ਕਰਦੀਆਂ ਨੇ, ਉਹਨਾਂ ਨੂੰ ਕੀ ਕਵਾਂਗੇ? ਤੁਸੀਂ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਨਾ, ਤੁਸੀਂ ਉਹ ਵਰਕ ਪਰਮਿਟ 'ਤੇ ਰਿਨਿਊ ਕਰਾ ਸਕਦੇ ਹੋ। ਕਾਫੀ ਸਾਰੇ ਲੋਕਾਂ ਨੇ ਮੈਂ ਦੇਖਿਆ ਕਿ ਕਰਾ ਲੈਂਦੇ ਨੇ। ਕਿੱਦਾਂ ਕਰਾਉਣਾ? ਉਹ ਇੰਡੀਆ ਵਾਲੀ ਐਮਬੈਸੀ ਨਾਲ ਤੁਹਾਨੂੰ ਡੀਲ ਹੀ ਕਰਨਾ ਪੈਣਾ। ਉਹਨਾਂ ਨੂੰ ਦੱਸੋ ਕਿ ਤੁਸੀਂ ਆਥੋਰਾਈਜ਼ਡ ਹੋ ਕੰਮ ਕਰਨ ਲਈ, ਹੈ ਨਾ, ਅਤੇ ਉਹਨਾਂ ਨੂੰ ਇੰਨੀ ਡਿਟੇਲ ਦੇ ਵਿੱਚ ਕੈਟੇਗਰੀ ਵਗੈਰਾ ਉਹ ਦੱਸਣ ਦੀ ਲੋੜ ਨਹੀਂ ਹੈਗੀ। ਅੱਛਾ ਜੀ। ਹਾਂਜੀ ਜੀ ਬਿਲਕੁਲ ਜੀ। ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਅਗਲੇ ਕਾਲਰ ਨੇ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਹਰਵਿੰਦਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ ਜੀ, ਮੇਰਾ ਭਰਾ ਆਇਆ ਸੀਗਾ ਪਿਛਲੇ ਸਾਲ ਜੂਨ ਮਹੀਨੇ 'ਚ ਮੈਕਸੀਕੋ ਬਾਰਡਰ ਤੇ ਐਂਟਰ ਹੋਇਆ ਸੀ ਜੀ। ਤੇ ਕ੍ਰੈਡੀਬਲ ਫੀਅਰ ਜਿਹੜੀ ਇੰਟਰਵਿਊ ਹੁੰਦੀ ਉਹ ਸੀਗੀ, ਉਹ ਫੇਲ ਹੋ ਗਏ ਸੀ ਬਿਆਨ ਉਹਨਾਂ ਦੇ, ਤੇ ਜੱਜ ਨੇ ਵੀ ਫੇਲ ਕਰਤੇ ਸੀਗੇ। ਤੇ ਉਸ ਤੋਂ ਬਾਅਦ ਕੇਸ ਉਹਨਾਂ ਦਾ ਸਰਕਟ 9 'ਚ ਅਪੀਲ ਲਾਈ ਸੀ ਜੀ। ਤੇ ਅਪੀਲ ਨੇ ਉਹਨਾਂ ਨੂੰ ਦਿੱਤਾ ਸੀਗਾ ਵੀ ਗਰੰਟਡ ਸਟੇ ਦੇ ਆਰਡਰ ਹੋ ਗਏ ਸੀਗੇ ਜੀ। ਤੇ ਉਹਨਾਂ ਨੇ ਫਿਰ ਬਰੀਫ ਮੰਗੀ ਸੀ ਕਿ ਪਿਛਲੇ ਮਹੀਨੇ, ਤੇ ਇੱਕ ਬਰੀਫ ਉਹਨਾਂ ਨੇ ਹੋਰ ਭੇਜਣੀ ਹੈ ਇਸ ਮਹੀਨੇ ਦੇ ਐਂਡ ਦੇ ਵਿੱਚ ਜੀ। ਤੇ ਉਹਦੇ ਭਰਾ ਦੀ ਜਿਹੜੀ ਫੈਮਿਲੀ ਹੈ, 2 ਬੱਚੇ ਨੇ, ਗੁੜੀਆ ਹੈਗੀ 16 ਸਾਲਾਂ ਦੀ ਤੇ ਮੁੰਡਾ ਹੈਗਾ 8-9 ਸਾਲਾਂ ਦਾ। ਉਹ ਇੱਥੇ ਨੇ, ਪੜ੍ਹਦੇ ਨੇ। ਉਹ 5 ਸਾਲ ਪਹਿਲਾਂ ਆਇਆ ਸੀ, ਉਹਨਾਂ ਦਾ ਵੀ ਸੈਲਮ ਕੇਸ ਚੱਲ ਰਿਹਾ ਹੈਗਾ ਜੀ। ਤੇ ਉਹ ਕੁਛ ਹੈਗਾ ਇਹੋ ਜਿਹਾ ਲਾ ਵੀ ਜਿਹੜੇ 16 ਜੁਲਾਈ ਤੋਂ ਪਹਿਲਾਂ ਐਂਟਰ ਹੋਏ ਸੀ, ਫਿਰ ਉਹ ਛੱਡ ਰਹੇ ਆ, ਵੀ ਇਹਦਾ ਕੀ ਹੋ ਸਕਦਾ ਜੀ? ਇਹਦਾ ਅਪੀਲ ਅਜੇ ਪੈਂਡਿੰਗ ਚੱਲਦੀ ਉਹਨਾਂ ਦੀ। ਛੱਡ ਰਿਹਾ ਮਤਲਬ ਅਜੇ ਡਿਟੈਂਸ਼ਨ 'ਚ ਹੀ ਆ ਉਹ? ਡਿਟੈਂਸ਼ਨ 'ਚ ਨਾਲ ਜਾਰਜੀਆ ਨੇ ਇਸ ਟਾਈਮ ਜੀ। ਐਸਾ 'ਚ ਕੋਈ ਲਾਅ ਤਾਂ ਨਹੀਂ ਹੈਗਾ ਕਿ ਛੱਡ ਰਹੇ ਹੈਗੇ ਨੇ। ਇਨਫੈਕਟ ਜਿਹੜੇ ਨਵੇਂ ਲਾਅ ਆਏ ਸੀਗੇ, ਸੁਪਰੀਮ ਕੋਰਟ ਵਗੈਰਾ ਦਾ ਡਿਸੀਜਨ ਆਇਆ ਸੀਗਾ, ਉਹੀ ਸੀਗਾ ਕਿ ਜਿਹਦੀ ਕ੍ਰੈਡੀਬਲ ਫੀਅਰ ਫੇਲ ਹੋ ਗਈ ਹੈ ਉਹਨੂੰ ਉੱਤੇ ਜੁਡੀਸ਼ੀਅਲ ਰਿਵਿਊ ਦਾ ਹੱਕ ਨਹੀਂ ਹੈਗਾ। ਤੋਂ 16 ਜੁਲਾਈ 19 ਤੋਂ ਪਹਿਲਾਂ ਜਿਹੜੇ ਬੰਦੇ ਐਂਟਰ ਹੋਏ ਹੋਏ ਉਹਨਾਂ ਦਾ ਕੁਛ ਇਹੋ ਜਿਹਾ ਕੋਈ ਡੇਟ ਹੈਗੀ ਹੈ, ਤੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਭੇਜਣ ਕੋਈ ਆਰਡਰ ਕੋਈ ਇਸ਼ੂ ਹੋਇਆ ਸੀ ਇਹੋ ਕੋਈ? ਦੇਖੋ ਇੱਦਾਂ ਹੈ ਕਿ ਜਿਹੜਾ ਨਾ ਹੁਣ ਨਵਾਂ ਲੇਟੈਸਟ ਸੁਪਰੀਮ ਕੋਰਟ ਦੀ ਡਿਸੀਜਨ ਆਈ ਹੈ, ਉਹ ਡਿਸੀਜਨ ਇਹ ਸੀਗੀ ਕਿ ਜੁਡੀਸ਼ੀਅਲ ਰਿਵਿਊ ਦਾ ਹੱਕ ਨਹੀਂ ਹੈਗਾ। ਸਰਕਾਰ ਪੂਰੀ ਉੱਤੇ ਤੱਕ ਲੈ ਕੇ ਗਈ ਸੀਗੀ ਤੇ ਜਿੱਤੀ ਵੀ ਸੀਗੀ। ਉਹਦੇ ਵਿੱਚ ਵੀ ਜਿਹੜਾ 9th ਸਰਕਿਟ ਸੀਗਾ ਉਹਨੇ ਬੰਦੇ ਦੇ ਹੱਕ ਦੀ ਗੱਲ ਕਹੀ ਸੀਗੀ, ਹਾਂਜੀ, ਹੈ ਨਾ। ਜਿਹੜਾ ਵਿਜੇ ਕੁਮਾਰ ਸੀਗਾ, ਜੇ ਤੁਸੀਂ ਉਹਦਾ ਕੇਸ ਦੇਖੋ ਜਿੱਦਾਂ ਤੁਸੀਂ ਦੱਸ ਰਹੇ ਹੋ ਸੇਮ ਸੀਗਾ, ਤੇ 9th ਸਰਕਿਟ ਨੇ ਰਿਵਰਸ ਕੀਤਾ ਸੀਗਾ ਤੇ ਸਰਕਾਰ ਉੱਤੇ ਲੈ ਕੇ ਗਈ ਤੇ ਸੁਪਰੀਮ ਕੋਰਟ ਨੇ ਓਵਰ ਰੂਲ ਕਰਤਾ ਸੀਗਾ। ਉਹਨੇ ਕਿਹਾ ਕਿ ਨਹੀਂ ਕਰ ਸਕਦੇ ਹੈਗੇ ਤੁਸੀਂ ਇੱਦਾਂ। ਤੇ ਹੁਣ ਜਿਹੜੀ ਲੇਟੈਸਟ ਇਹਨਾਂ ਦੀ ਹੈਗੀ ਉਹ ਇਹ ਹੈਗੀ ਕਿ ਜੁਡੀਸ਼ੀਅਲ ਰਿਵਿਊ ਦਾ ਹੱਕ ਨਹੀਂ ਹੈਗਾ। ਤੇ ਹੁਣ ਤੁਸੀਂ ਦੇਖੋ ਇਹ ਕਿੱਦਾਂ ਪਲੇ ਆਊਟ ਕਰਦਾ। ਨਵੀਂ ਕਿੰਨੀ ਦੇਰ ਚੱਲਦਾ ਇਹ, ਅੱਗੇ ਜਿਹੜੀ ਨਵੀਂ ਸਰਕਾਰ ਆਉਂਦੀ ਹੈ ਉਹ ਕੀ ਪਾਲਿਸੀ ਬਣਾਉਂਦੀ ਹੈ ਇਹਦੇ ਉੱਤੇ। ਜੀ 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 ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਸਵਾਲ ਦੇ ਲਈ। ਸਰੋਤਿਓ, ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408-272-5200 ਅਤੇ ਜੇ ਤੁਸੀਂ ਡਾਇਰੈਕਟਲੀ ਅਟਾਰਨੀ ਜਗਵੀਰ ਟਿਰਕੀਆਣਾ ਦੇ ਆਫਿਸ ਦੇ ਵਿੱਚ ਸੰਪਰਕ ਕਰਨਾ ਚਾਹੁੰਦੇ ਹੋ, ਉਹਨਾਂ ਦਾ ਫੋਨ ਨੰਬਰ ਆ 4159095003 415-909-0503 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਗਲੇ ਕਾਲਰ ਨੇ ਤਜਿੰਦਰ ਜੀ। ਸਤਿ ਸ਼੍ਰੀ ਅਕਾਲ ਤਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੇਰਾ ਸਵਾਲ ਇੱਦਾਂ, ਮੈਂ ਗ੍ਰੀਨ ਕਾਰਡ ਹੋਲਡਰ ਹਾਂ ਅਤੇ ਅਗਲੇ ਸਾਲ ਮੈਨੂੰ ਸਿਟੀਜ਼ਨ ਹੋ ਜਾਣੀ ਹੈ। ਅਤੇ ਮੇਰੀ ਵਾਈਫ ਦਾ ਮੈਂ ਅਪਲਾਈ ਕੀਤਾ ਪਿਛਲੇ ਸਾਲ ਦਾ, ਅਤੇ ਮੇਰੇ 2 ਬੇਬੀ ਨੇ। ਉਹਨਾਂ ਦੀ I-30 ਮੈਂ ਅਪਲਾਈ ਕੀਤੀ ਹੋਈ ਪਿਛਲੇ ਸਾਲ ਦੀ ਜੀ। ਇੱਕ ਵਾਰੀ ਦੁਬਾਰਾ ਉਹਨਾਂ ਕੋਲ I-94 ਹੈ। ਦੁਬਾਰਾ ਦੱਸਿਓ। ਹਾਂਜੀ, ਮੇਰੇ ਕੋਲ ਗ੍ਰੀਨ ਕਾਰਡ ਹੋਲਡਰ ਹੈ ਅਤੇ ਮੇਰੀ ਅਗਲੇ ਸਾਲ ਸਿਟੀਜ਼ਨ ਡਿਊ ਹੈ ਅਗਲੇ ਸਾਲ ਨੈਕਸਟ ਈਅਰ ਜੀ। ਅਤੇ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਹੋਇਆ। ਉਹਨਾਂ ਕੋਲ I-94 ਹੈ, ਉਹ ਇਸ ਟਾਈਮ ਇੱਥੇ ਨੇ, ਅਤੇ ਯਾਨੀ ਕਿ ਮੇਰੇ 2 ਬੇਬੀ ਵੀ ਨੇ ਇੱਥੇ ਅਮਰੀਕਾ ਜੀ। ਤੇ ਮੈਂ I-30 ਉਹਦਾ ਅਪਲਾਈ ਕੀਤਾ ਪਿਛਲੇ ਸਾਲ ਦਾ ਉਹਨਾਂ ਦਾ ਜੀ। ਉਹਨਾਂ ਦਾ ਰਾਈਟ ਨਾਓ ਸਟੇਟਸ ਕੀ ਆ? ਕੁਛ ਵੀ ਨਹੀਂ ਹੈਗਾ ਉਹਨਾਂ ਕੋਲ, ਕੁਛ ਵੀ ਨਹੀਂ। ਤੁਸੀਂ ਪੁੱਛ ਰਹੇ ਹੋ ਕਿ ਕਿੱਦਾਂ ਪੱਕੇ ਹੋ ਗਏ, ਪੁੱਛ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਉਹਦਾ ਮੈਂ ਅਪਲਾਈ ਕੀਤਾ ਉਹਨਾਂ ਦਾ ਠੀਕ ਹੈ। ਇਕੱਲਾ ਹੁਣ ਤੁਸੀਂ ਵੈਸੇ ਤੁਸੀਂ ਦੇਖ ਕੇ ਸੁਣ ਕੇ ਤੁਹਾਡਾ ਲੱਗ ਰਿਹਾ ਕਿ ਸਹੀ ਜਾ ਰਹੇ ਹੋ ਤੁਸੀਂ, ਕਿਉਂਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਉਹ ਜਿੱਦਾਂ ਆਊਟ ਆਫ ਸਟੇਟਸ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ ਹੈਗਾ, ਅਤੇ ਤੁਹਾਨੂੰ 130 ਤੁਸੀਂ ਕਰਾ ਲਓ। ਜਦੋਂ ਤੁਸੀਂ ਸਿਟੀਜ਼ਨ ਬਣਦੇ ਹੋ ਫਿਰ ਤੁਸੀਂ ਐਲੀਜੀਬਲ ਹੋ ਜਾਓਗੇ ਐਡਜਸਟਮੈਂਟ ਫਾਈਲ ਕਰਨ ਲਈ। ਤੁਹਾਨੂੰ ਸਿਟੀਜ਼ਨ ਬਣਨ ਦੀ ਵੇਟ ਕਰਨੀ ਪੈਣੀ ਹੈ। ਪਹਿਲਾਂ ਵੀ ਤੁਸੀਂ ਫਾਈਲ ਕਰ ਸਕਦੇ ਹੋ, ਵਰਕ ਪਰਮਿਟ ਵਗੈਰਾ ਲੈ ਸਕਦੇ ਹੋ, ਪਰ ਉਹ ਵਾਲਾ ਜਿਹੜਾ 485 ਹੈ ਉਹ ਡਿਨਾਈ ਕਰ ਦੇਣਾ ਇਹਨਾਂ ਨੇ। ਅਤੇ ਹਾਂਜੀ, ਹੁਣ ਇੱਦਾਂ ਕਿ ਜੇ ਤਾਂ ਪ੍ਰੋਸੀਡਿੰਗਸ ਵਗੈਰਾ ਤੋਂ ਬਚਣਾ ਹੁੰਦਾ ਹੈ ਲੋਕਾਂ ਨੇ ਕਿ ਇਮੀਗ੍ਰੇਸ਼ਨ ਦੇ ਘੇਰੇ 'ਚ ਨਾ ਆਈਏ,
ਉਹ 485 ਫਾਈਲ ਕਰ ਦਿੰਦੇ ਨੇ। ਫਾਈਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਪਰ ਇਹ ਹੈਗਾ ਕਿ ਉਹ ਵਾਲਾ 485 ਇਵੈਂਚੁਅਲੀ ਡਿਨਾਈ ਹੋ ਜਾਊਗਾ ਤੁਹਾਡਾ। ਪਰ ਜੇ ਉੱਦਾਂ ਸਹੀ ਤਰੀਕੇ ਨਾਲ ਦੇਖਿਆ ਜਾਵੇ ਟੈਕਨੀਕਲੀ ਬਾਏ ਦਾ ਬੁੱਕ ਜੇ ਤੁਸੀਂ ਚੱਲਣਾ, ਤੇ ਫਿਰ ਤੁਹਾਡਾ ਜਿਹੜਾ 485 ਹੈ ਤੁਸੀਂ ਸਿਟੀਜ਼ਨ ਬਣ ਕੇ ਕਰ ਸਕਦੇ ਹੋ, ਗ੍ਰੀਨ ਕਾਰਡ ਹੋਲਡਰ ਨਹੀਂ ਕਰ ਸਕਦੇ। ਜੀ ਠੀਕ, ਥੈਂਕ ਯੂ ਜੀ। ਠੀਕ, ਥੈਂਕ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸੁਰਿੰਦਰ ਜੀ। ਭਾਜੀ ਮੇਰਾ ਨਾ ਇੱਕ ਛੋਟਾ ਜਿਹਾ ਕੁਐਸਚਨ ਸੀ ਜੀ। ਹਾਂਜੀ, ਮੇਰੇ ਡੈਡ ਨੇ ਨਾ ਜੀ ਸਿਟੀਜ਼ਨ ਹੋ ਕੇ ਮੇਰੇ ਬ੍ਰਦਰ ਦਾ ਅਪਲਾਈ ਕੀਤਾ ਸੀਗਾ। ਹੁਣ ਉਹਨਾਂ ਦਾ ਜਿੱਦਾਂ ਮੈਰਿਜ ਹੋ ਗਈ ਆ, ਬੱਚੇ ਆ, ਤੇ ਮੈਂ ਪੁੱਛਣਾ ਸੀ ਉਹਨਾਂ ਦਾ ਵੀ ਆ ਸਕਦਾ, ਕਿਉਂਕਿ ਮੈਂ ਇੱਕ ਲੈਟਰ ਰਿਸੀਵ ਕੀਤਾ ਤੇ ਉਹ 'ਚ ਲਿਖਿਆ ਸੀਗਾ ਉਹਨੇ ਤੁਹਾਡਾ ਕੇਸ ਅਪਰੂਵ ਹੋ ਗਿਆ ਤੇ NVC ਵਾਲਿਆਂ ਨੂੰ ਛੱਡਿਆ। ਜਦੋਂ ਮੈਂ ਉਹਨਾਂ ਦੀਆਂ ਵੈਬਸਾਈਟਾਂ ਤੇ ਜਾਂਦਾ ਆ ਤੇ ਉੱਥੇ ਉਹ ਮੈਨੂੰ ਦੱਸਦੇ ਆ ਵੀ ਵੀਜ਼ਾ ਫੀਸ ਪੇ ਕਰੋ, ਪਰ ਉਹ ਖੁੱਲ੍ਹ ਨਹੀਂ ਰਹੀ। ਉਹ ਕਹਿੰਦੇ ਆ ਵੀ ਤੁਹਾਨੂੰ ਇੱਕ WA ਸਮਥਿੰਗ ਨੰਬਰ ਚਾਹੀਦਾ ਜਿਹੜਾ ਕਿ ਤੁਹਾਨੂੰ ਇੰਡੀਅਨ ਬੰਬੇ ਐਮਬੈਸੀ 'ਚੋਂ ਮਿਲਣਾ, ਜਦੋਂ ਕਿ ਸਾਡੀ ਇੰਟਰਵਿਊ ਆਈ ਸੀਗੀ ਹੁਣ ਦਿੱਲੀ ਦੀ, ਉਹਦੇ ਬਾਰੇ ਮੈਂ ਪੁੱਛਣਾ ਸੀਗਾ ਜੀ। ਇਹਨਾਂ ਨੇ ਜੀ ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜੇ ਇਹਨਾਂ ਨੇ ਸਾਰੇ ਜਿਹੜੇ ਕੇਸ ਹੈਗੇ ਨਾ ਉਹ ਬੰਬੇ ਮੂਵ ਕਰਤੇ ਆ, ਦਿੱਲੀ ਨਹੀਂ ਕੇਸ ਕਰ ਰਹੇ ਹੈਗੇ। ਹਾਂਜੀ ਹਾਂਜੀ। ਦੂਸਰੀ ਗੱਲ ਹੈਗੀ ਜਿਹੜਾ WAC ਨੰਬਰ ਹੈਗਾ ਉਹ ਤੁਹਾਨੂੰ ਨੰਬਰ ਮਿਲਦਾ ਹੈਗਾ ਤੁਹਾਡਾ ਜਿਹੜਾ 130 I-130 ਅਪਰੂਵਲ 'ਤੇ। ਹੁਣ ਤੁਹਾਨੂੰ ਕੀ ਚਾਹੀਦਾ ਹੈਗਾ ਕਿ ਤੁਸੀਂ ਇਹਨਾਂ ਨੂੰ ਸੋਮਵਾਰ ਨੂੰ ਕਾਲ ਕਰੋ, ਇਹਨਾਂ ਨੂੰ ਦੱਸੋ ਕਿ ਤੁਹਾਨੂੰ ਦੁਬਾਰਾ ਨੋਟਿਸ ਭੇਜਣ NVC ਵਾਲਾ ਜਿਹੜਾ ਹੈਗਾ। NVC ਤੁਹਾਨੂੰ ਜਿਹੜਾ ਇੱਕ BMB ਨੰਬਰ ਭੇਜੂਗੀ, BMB ਨੰਬਰ ਤੇ ਇਨਵੋਇਸ ID ਨੰਬਰ, ਉਹ ਦੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਅੱਗੇ ਫੀਸ ਉਤਾਰਨ ਲਈ, ਤੇ ਉਹ ਤੁਹਾਨੂੰ ਨਾ ਈਮੇਲ ਦੇ ਰਾਹੀਂ ਭੇਜਦੇ ਆ। ਹਾਂਜੀ, ਮੈਂ ਉਹਨਾਂ ਨੂੰ ਈਮੇਲ ਕੀਤੀ ਆ, ਆਪਣੇ ਬੰਬੇ ਵਾਲਿਆਂ ਨੂੰ ਮੈਂ ਈਮੇਲ ਕੀਤੀ ਸੀਗੀ ਤੇ ਮੈਂ ਕਿਹਾ ਮੈਨੂੰ ਉਹ ਨੰਬਰ ਭੇਜੋ, ਤੇ ਉਹ ਹੁਣ ਦੇਖੋ ਕਿੰਨਾ ਚਿਰ ਲਾਉਂਦੇ ਆ। ਪਰ ਮੈਂ ਉਹਨਾਂ ਦਾ ਜਦੋਂ ਮੈਂ ਡੈਡੀ ਨੇ ਅਪਲਾਈ ਕੀਤਾ ਸੀਗਾ ਜੀ, ਉਹਨਾਂ ਦਾ ਅਪਡੇਟ ਨਹੀਂ ਕੀਤਾ ਸੀਗਾ ਵੀ ਉਹਨਾਂ ਦੀ ਮੈਰਿਜ ਹੋ ਗਈ ਆ, ਹੁਣ ਉਹਨਾਂ ਦੇ ਬੱਚੇ ਵੀ ਆ, ਤੇ ਉਹਨਾਂ ਦਾ ਵੀ ਨਾਲ ਬਣ ਸਕਦਾ। ਉਦੋਂ ਸਿੰਗਲ ਦਾ ਕੀਤਾ ਸੀਗਾ ਜੀ। ਜਿਹੜੇ ਉਹਨਾਂ ਦੀ ਜੇ ਮੈਰਿਡ ਜਿਹੜੇ ਜਦੋਂ ਸਨ ਹੁੰਦੇ ਨੇ ਉਹਨਾਂ ਦੀ ਕੈਟੇਗਰੀ ਚੇਂਜ ਹੋ ਜਾਂਦੀ ਹੈ। ਅਨਮੈਰਿਡ ਵਾਲੇ ਦੀ ਹੋਰ ਹੈ ਤੇ ਮੈਰਿਡ ਵਾਲੇ ਦੀ ਹੋਰ ਹੈ, ਕੈਟੇਗਰੀ ਚੇਂਜ ਹੋ ਜੂਗੀ। ਹਾਂਜੀ, ਉਹਨਾਂ ਦਾ ਵੀ ਨਾਲ ਬਣ ਜੂਗਾ ਜੇ ਬੱਚੇ ਛੋਟੇ ਆ 21 ਸਾਲ ਤੋਂ। ਹਾਂਜੀ ਹਾਂਜੀ, ਬੱਚੇ ਤਾਂ ਛੋਟੇ ਹੀ ਆ 2 ਸਾਲ ਦੇ। ਹਾਂਜੀ, ਉਹਨਾਂ ਦਾ ਵੀ ਨਾਲ ਬਣ ਜੂਗਾ। ਜੀ ਠੀਕ ਹੈ ਜੀ, ਥੈਂਕ ਯੂ ਜੀ। ਉਹਨਾਂ ਦਾ ਥੈਂਕ ਯੂ ਜੀ। ਅਗਲੇ ਕਾਲਰ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਕਿ ਮੇਰੀ ਬੇਟੀ ਜਿੱਦਾਂ 2018 ਚ ਉਹਦੀ ਮੈਰਿਜ ਹੋਈ ਸੀਗੀ ਇੰਡੀਆ, ਉਹਦੇ ਹਸਬੰਡ ਹੈਗੇ ਇੰਡੀਆ ਤੋਂ ਅਪਲਾਈ ਕੀਤਾ ਸੀਗਾ। ਹੁਣ ਸਾਰਾ ਕੁਝ ਪੇਪਰ ਵਰਕ ਨਿਕਲਿਆ ਆ, ਫੀਸਾਂ ਵੀ ਲੈ ਲਈਆਂ ਆ, ਤਾਂ ਪਹਿਲਾਂ ਉਹ ਗ੍ਰੀਨ ਕਾਰਡ ਸੀ, ਹੁਣ ਸਿਟੀਜ਼ਨ ਹੋ ਗਈ ਆ, 7-8 ਮਹੀਨੇ ਹੋ ਗਏ। ਤਾਂ ਪਰ ਇੰਟਰਵਿਊ ਦਾ ਹੁਣ ਕੀ ਹਿਸਾਬ ਹੈਗਾ ਵੀ ਉੱਥੇ ਆਫਿਸ ਖੁੱਲੇ ਆ ਜਾਂ ਨਹੀਂ ਖੁੱਲੇ ਹੈਗੇ? ਸਿਟੀਜ਼ਨ ਦਾ ਫਿਲਹਾਲ ਪ੍ਰੋਸੈਸ ਨਹੀਂ ਕਰ ਰਹੇ, ਪਰ ਇਹ ਹੈ ਕਿ ਸਿਟੀਜ਼ਨ ਦਾ ਕੰਮ ਉਹ ਕਹਿੰਦੇ ਕਿ ਨਹੀਂ ਰੋਕੂਗੇ, ਤੇ ਜਦੋਂ ਕੌਂਸੂਲੇਟ ਖੁੱਲ੍ਹਦੀ ਹੈ ਕੋਵਿਡ ਦੇ ਜਾਂ ਐਮਰਜੈਂਸੀ ਤੋਂ ਬਾਅਦ, ਤੇ ਫਿਰ ਉਹ ਪ੍ਰੋਸੈਸ ਕਰਨੇ ਸ਼ੁਰੂ ਕਰੂਗੇ। ਓ ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਅਗਲੇ ਕਾਲਰ ਨੇ ਜਸ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਛੋਟਾ ਜਿਹਾ ਸਵਾਲ ਸੀਗਾ, ਜਿੱਦਾਂ ਮੇਰੇ ਡੈਡੀ ਹੁਣਾਂ ਨੇ ਅਪਲਾਈ ਕੀਤਾ ਹੋਇਆ ਮੇਰੇ ਬ੍ਰਦਰ ਦਾ, ਹਨਾ ਜੀ, ਪਿਛਲੇ ਸਾਲ ਜੀ, ਤੇ ਮੈਂ ਬਸ ਇਹੀ ਪੁੱਛਣਾ ਸੀ ਉਹਨਾਂ ਨੂੰ ਕਿੰਨਾ ਟਾਈਮ ਹੋਰ ਲੱਗੂਗਾ? ਉਹ ਗ੍ਰੀਨ ਕਾਰਡ ਨੇ, ਮੰਮੀ ਡੈਡੀ ਦੋਨੇ ਆ ਗ੍ਰੀਨ ਕਾਰਡ ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ। ਤੁਹਾਡਾ ਜਿਹੜਾ ਬ੍ਰਦਰ ਹੈ ਉਹ ਅਨਮੈਰਿਡ ਹੈ? ਹਾਂਜੀ, ਅਨਮੈਰਿਡ ਹੈ, ਪਰ ਉਹ ਜਿੱਦਾਂ ਉਹਨਾਂ ਦੀ ਏਜ ਹੈਗੀ ਆ 30+। ਹਾਂਜੀ, ਉਹਦਾ ਜਿਹੜਾ ਟੋਟਲ ਟਾਈਮ ਹੈਗਾ ਉਹ ਇਸ ਵੇਲੇ 6 ਕੁ ਸਾਲ ਹੈ। ਠੀਕ ਹੈ ਜੀ। ਠੀਕ ਹੈ, ਓਕੇ ਜੀ, ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ। ਓਕੇ ਜੀ। ਤੇ ਅਗਲੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੇਰਾ 2 ਕੁਐਸਚਨ ਹੈ। ਫਸਟ ਕੁਐਸਚਨ ਹੈ, ਮੇਰੇ ਫਾਦਰ ਸਿਟੀਜ਼ਨ ਨੇ, ਉਹਨਾਂ ਨੇ ਮੇਰੀ ਸਿਸਟਰ ਦਾ ਅਪਲਾਈ ਕੀਤਾ ਸੀ 2007 ਦੇ ਵਿੱਚ ਜੀ, ਤੇ ਹੁਣ ਜਿੰਨਾ ਪੇਪਰ ਵਰਕ ਸਾਰਾ ਨਿਕਲ ਗਿਆ, ਫੀਸ ਜਮ੍ਹਾਂ ਹੋ ਗਈ, NVC ਸਾਰਾ ਕੁਝ ਹੋ ਗਿਆ, ਸੋ ਪਰ ਐਮਬੈਸੀ ਬੰਦ ਹੋਣ ਕਰਕੇ ਇੱਕ ਕੁਐਸਚਨ ਹੈ, ਉਹਨਾਂ ਦੀ ਏਜ 82 ਆ ਐਂਡ ਉਹਨਾਂ ਦੀ ਹੈਲਥ ਇਸ਼ੂਜ਼ ਲਾਟ ਆਫ ਪ੍ਰੋਬਲਮ ਹੈਗੀਆਂ, ਜੇ ਇਨ ਕੇਸ ਰੱਬ ਨਾ ਕਰੇ ਕੁਝ ਉਹਨਾਂ ਨੂੰ ਹੋ ਜਾਂਦਾ ਆ, ਤੇ ਕੀ ਉਹ ਕੇਸ ਟ੍ਰਾਂਸਫਰ ਹੋ ਸਕਦਾ ਮੇਰੀ ਮਦਰ ਦੇ ਉੱਪਰ ਕਿ ਨਹੀਂ? ਜਿਹੜਾ ਤੁਸੀਂ ਫੈਕਟ ਪੈਟਰਨ ਦੱਸ ਰਹੇ ਹੋ ਨਾ, ਇਹ ਵਾਲਾ ਜੇ ਇੱਦਾਂ ਹੁੰਦਾ ਹੈ ਤੇ ਫਿਰ ਇਹ ਕਲਾਸਿਕ ਕੇਸ ਹੈਗਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਲਈ। ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਵਿੱਚ 2 ਤਰ੍ਹਾਂ ਦੇ ਕੇਸ ਮੁੱਖ ਆਉਂਦੇ ਨੇ ਨਾ, ਇੱਕ ਤੇ ਕਿ ਪਟੀਸ਼ਨਰ ਦੀ ਡੈਥ ਹੋ ਜਾਂਦੀ ਹੈ। ਜਿਹੜੇ ਕੇਸ 'ਚ ਪਟੀਸ਼ਨਰ ਦੀ ਡੈਥ ਹੁੰਦੀ ਹੈ ਪਰ I-130 ਅਪਰੂਵ ਹੈ, ਉਹ ਕੇਸਿਸ ਦੇ ਵਿੱਚ ਤੁਹਾਡਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਅਪਰੂਵ ਹੋਣ ਦੇ ਚਾਂਸ ਸਿਗਨੀਫੀਕੈਂਟਲੀ ਹਾਇਰ ਹੈਗੇ ਨੇ। ਓਕੇ। ਤੇ ਦੂਜਾ ਫੈਕਟ ਪੈਟਰਨ ਇਹ ਸੀਗਾ ਕਿ ਜੇ ਉੱਥੇ ਇੰਡੀਆ ਦੇ ਵਿੱਚ ਕਿਸੇ ਦੀ ਡੈਥ ਹੁੰਦੀ ਹੈ, ਉਹ ਵਾਲੇ ਕੇਸ ਦੇ ਆਪਾਂ ਵਿੱਚ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਇੰਨੇ ਅਪਰੂਵ ਨਹੀਂ ਕਰਦੀ, ਪਰ ਜਿਹੜਾ ਤੁਸੀਂ ਦੱਸਦੇ ਹੋ ਕਿ ਜੇ 130 ਵਗੈਰਾ ਅਪਰੂਵ ਹੈਗਾ ਤੇ ਤੁਹਾਡਾ ਕੇਸ 'ਚ ਕੋਈ ਪ੍ਰੋਬਲਮ ਨਹੀਂ ਆਏਗੀ, ਪੋਰਟ ਕਰਨ ਦੀ ਲੋੜ ਨਹੀਂ ਪੈਣੀ। ਤੁਸੀਂ ਬਸ ਇੱਕ ਕੰਮ ਕਰਨਾ ਕਿ ਜਿਹੜਾ I-864 ਐਫੀਡੇਵਿਟ, ਫਾਈਨੈਂਸ਼ੀਅਲ ਐਫੀਡੇਵਿਟ ਹੈਗਾ, ਉਹ ਆਪਣੇ ਫਾਦਰ ਤੋਂ
ਸਾਈਨ ਕਰਾ ਕੇ ਰੱਖਣਾ ਕਿ ਬੇਸਿਕਲੀ ਜੇ ਸਾਡੇ ਕੋਲ ਕੋਈ ਵੀ ਲੇਟੈਸਟ ਡੇਟਡ ਹੋਏਗਾ ਸਾਡੇ ਕੰਮ ਆ ਸਕਦਾ ਹੈਗਾ ਬਾਅਦ 'ਚ। ਉਹ ਐਕਚੁਅਲੀ ਆਲਰੇਡੀ ਉਹਨਾਂ ਨੇ ਐਕਸੈਪਟ ਕਰ ਲਿਆ ਹੈ, DS-260 ਫੀਸ ਸਾਰਾ ਕੁਝ ਜਮ੍ਹਾਂ ਹੋ ਅੱਛਾ ਗਿਆ ਜੀ, ਫਿਰ ਤੁਹਾਡੇ ਕੇਸ ਨੂੰ ਕੁਝ ਹੋਏਗਾ ਨਹੀਂ, ਉੱਥੇ ਜਾ ਕੇ ਹਿਊਮੈਨਿਟੇਰੀਅਨ ਸਟੇਟਮੈਂਟ ਦੀ ਤੁਸੀਂ ਇੱਕ ਬਰੀਫ ਦੇ ਸਕਦੇ ਹੋ ਤੇ ਕੇਸ ਉਹ ਅੱਗੇ ਚਲਾ ਦੋਗੇ। ਜੀ, ਤੇ ਆਪਣਾ ਦੂਜਾ ਸਵਾਲ ਵੀ ਪੁੱਛ ਲਿਓ ਜੀ। ਦੂਜਾ ਸਰ ਕੁਐਸਚਨ ਇਹ ਹੈ ਐਕਚੁਅਲੀ ਲਾਈਕ ਨਵੰਬਰ ਦੇ ਵਿੱਚ ਮੈਂ ਇੰਡੀਆ ਗਿਆ ਸੀ, ਮੈਂ ਮੈਰਿਜ ਬਾਰੇ ਸੋਚ ਰਿਹਾ ਸੀ ਜੀ। ਤੇ ਉਦੋਂ ਐਕਚੁਅਲੀ ਮੇਰਾ ਡਿਵੋਰਸ ਚੱਲਣ ਡਿਆ ਸੀ, ਅਜੇ ਫਾਈਨਲ ਨਹੀਂ ਹੋਇਆ ਸੀ ਜੀ। ਤੇ ਕੀ ਮੈਂ ਫਿਆਂਸੇ ਅਪਲਾਈ ਕਰ ਸਕਦਾ ਇਸ ਸਮੇਂ? ਤੁਸੀਂ ਡਿਵੋਰਸ ਲੈ ਲਿਆ ਹੁਣ ਕਿ ਨਹੀਂ ਲਿਆ ਅਜੇ? ਹਾਂ ਹੁਣ ਫਾਈਨਲ ਹੋ ਗਿਆ। US ਸਿਟੀਜ਼ਨ ਹੋ ਨਾ ਤੁਸੀਂ? ਹਾਂਜੀ ਹਾਂਜੀ ਕਰ ਸਕਦੇ ਹੋ ਫਿਆਂਸੇ ਵੀਜ਼ਾ, ਬਿਲਕੁਲ ਕਰ ਸਕਦੇ ਹੋ ਤੁਸੀਂ। ਤੁਸੀਂ ਉਹਦੇ ਵਿੱਚ ਇਹ ਨਹੀਂ ਮੰਗਣ ਇੱਕ ਬਸ ਉਹਦੀ ਰਿਕੁਆਇਰਮੈਂਟ ਹੈਗੀ ਤੁਸੀਂ ਫਿਜ਼ੀਕਲੀ ਇੱਕ ਵਾਰੀ ਮਿਲੇ ਹੋਣੇ ਚਾਹੀਦੇ ਹੋ 2 ਸਾਲਾਂ ਦੇ ਵਿੱਚ। ਹਾਂਜੀ ਉਹ ਤਾਂ ਹੈਗਾ ਆ ਜੀ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਜਿਹੜੇ ਕਾਲਰ ਨੇ ਜੀ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ 2 ਕੁਐਸਚਨ ਸੀਗੇ ਜੀ। ਇੱਕ ਮੈਂ 2015 ਦਸੰਬਰ 'ਚ ਅਸਾਈਲਮ ਅਪਲਾਈ ਕੀਤਾ ਸੀ ਤੇ ਉਹਦਾ ਪੁੱਛਣਾ ਸੀ ਕਦੋਂ ਤੱਕ ਆ ਸਕਦੀ ਹੈ ਫੋਰ ਡੇਟ ਜੀ? ਉਹਨੂੰ ਜੀ ਮੁਸ਼ਕਿਲ ਹੈ ਪ੍ਰੈਡਿਕਟ ਕਰਨਾ, ਇਸ ਵੇਲੇ ਤਾਂ ਉਹਨਾਂ ਨੇ ਹੋਲਡ 'ਤੇ ਪਾਏ ਹੋਏ ਨੇ ਸਾਰੇ, ਲੇਟੈਸਟ ਵਾਲੇ ਕਰ ਰਹੇ ਨੇ, ਕਹਿ ਨਹੀਂ ਸਕਦੇ। ਤੇ ਦੂਜਾ ਜੀ ਮੇਰਾ ਬ੍ਰਦਰ ਹੈ ਜੀ 2017 'ਚ ਉਹਦਾ ਕੀਤਾ ਜਨਵਰੀ ਜੀ, ਉਹਦਾ ਜੋ ਇਹਨਾਂ ਦੀ ਪਾਲਿਸੀ ਹੈ ਹੁਣ ਹੈ ਨਾ ਰਿਪਬਲਿਕਨਸ ਦੀ ਜਿਹੜੀ ਪਾਲਿਸੀ ਸੀਗੀ ਲਾਸਟ ਇਨ ਫਸਟ ਆਊਟ, ਉਹਦੇ ਹਿਸਾਬ ਨਾਲ ਤਾਂ ਜਿਹੜਾ ਤੁਹਾਡੇ ਬ੍ਰਦਰ ਦਾ ਕੇਸ ਹੈ ਉਹ ਪਹਿਲਾਂ ਆਉਣਾ ਚਾਹੀਦਾ ਹੈ, ਪਰ ਹੁਣ ਅੱਗੇ ਸਰਕਾਰ ਚੇਂਜ ਹੁੰਦੀ ਹੈ, ਦੇਖਦੇ ਹਾਂ ਅੱਗੇ ਕੀ ਲਾਜ਼ ਬਣਦੇ ਨੇ। ਠੀਕ ਹੈ ਠੀਕ, ਥੈਂਕ ਯੂ ਜੀ। ਓਕੇ ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਬਲਕਾਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਆ, ਮੇਰੇ ਡੈਡੀ ਹੈ ਨਾ ਮਾਰਚ ਨੂੰ ਇੰਡੀਆ ਗਏ ਸੀ ਤੇ ਉਹਨੇ ਹਜੇ ਜਿੱਦਾਂ ਹੋਰ ਇੰਡੀਆ ਆਪਣੇ ਸਟੇ ਕਰਨੀ ਆ ਯਾਨੀ ਕਿ 6 ਮੰਥ ਤੋਂ ਉੱਪਰ, ਤੇ ਡੈਡੀ ਹੁਣੀ ਸਿਟੀਜ਼ਨ ਹੈਗੇ ਆ ਤੇ ਇੰਡੀਆ ਦਾ ਵੀ 10 ਸਾਲ ਦਾ ਵੀਜ਼ਾ ਹੈਗਾ, ਉਹਦੇ ਲਈ ਆਪਾਂ ਨੂੰ ਇੱਥੇ ਇਮੀਗ੍ਰੇਸ਼ਨ ਤੇ ਜਾਂ ਇੰਡੀਆ ਆਪਾਂ ਨੂੰ ਫਿਰ ਕਿੱਥੇ ਦੱਸਣਾ ਪਊਗਾ ਕੁਛ? ਤੁਸੀਂ US ਦੀ ਇਮੀਗ੍ਰੇਸ਼ਨ ਦਾ ਤਾਂ ਕੋਈ ਫਰਕ ਨਹੀਂ ਪੈਂਦਾ, ਸਿਟੀਜ਼ਨ ਜਿੰਨੀ ਮਰਜ਼ੀ ਦੇਰ ਐਬਸੈਂਟ ਰਹਿ ਸਕਦਾ ਹੈਗਾ। ਜਿਹੜੀ ਇੰਡੀਆ ਦੀ ਇਮੀਗ੍ਰੇਸ਼ਨ ਆ ਉਹਦੇ ਆਪਣੇ ਰੂਲ ਹੈ, 6 ਮਹੀਨੇ ਦੀ ਮੋਹਲਤ ਦਿੰਦੇ ਹੋ ਵੀ, ਤੇ ਜਿਹੜੀ ਤੁਸੀਂ ਇੰਡੀਆ ਦੀ ਐਮਬੈਸੀ ਹੈਗੀ ਹੈ ਇੱਥੇ ਸੈਨ ਫਰਾਂਸਿਸਕੋ 'ਚ, ਉਹਨਾਂ ਨੂੰ ਕੰਟੈਕਟ ਕਰੋ, ਉਹਨਾਂ ਨੂੰ ਨੋਟੀਫਾਈ ਕਰ ਦਿਓ ਕਿ ਇੱਦਾਂ ਹੋ ਗਿਆ ਤੇ ਕੀ ਸਾਨੂੰ ਕਰਨ ਦੀ ਲੋੜ ਹੈ, ਤੇ ਜੇ ਤੁਹਾਨੂੰ ਕੋਈ ਰეკਮੈਂਡੇਸ਼ਨ ਦਿੰਦੇ ਆ ਕਿ ਐਕਸਟੈਂਸ਼ਨ ਕਰਨੀ ਪੈਣੀ ਹੈ ਵੀਜ਼ੇ ਦੀ, ਤੇ ਤੁਸੀਂ ਉਹ ਇੰਡੀਆ ਦੀ ਅਥਾਰਟੀਜ਼ ਦੇ ਨਾਲ ਅਪਲਾਈ ਕਰ ਸਕਦੇ ਹੋ। ਓਕੇ, ਤੇ ਆਪਾਂ ਉੱਥੇ ਕੋਈ ਥਾਣੇ ਵੀ ਆਪਾਂ ਜਿਹੜਾ ਕਹਿੰਦੇ ਹੁੰਦੇ ਵੀ ਜੇ ਦੱਸਣਾ ਪੈਂਦਾ ਜੇ 6 ਮੰਥ ਤੋਂ ਉੱਥੇ ਇਕੱਲਾ ਆਪਾਂ ਐਮਬੈਸੀ ਨੂੰ ਇਕੱਲਾ ਆਪਾਂ ਕਨੈਕਟ ਕਰਨਾ ਆ? ਮੈਨੂੰ ਜੀ ਐਕਚੁਅਲੀ ਇੰਡੀਆ ਦੀ ਨਾ ਇਮੀਗ੍ਰੇਸ਼ਨ ਕਦੀ ਕਿਸੇ ਨੇ ਵਰਤੀ ਤਾਂ ਹੈ ਨਹੀਂ ਅੱਜ ਤੱਕ ਕਿ ਕਿਸੇ ਨੂੰ ਲੋੜ ਪੈਂਦੀ ਹੋਵੇ, ਤੇ ਤੁਸੀਂ ਉੱਥੇ ਨਾ ਐਮਬੈਸੀ ਨੂੰ ਜਿਹੜੀ ਸੈਨ ਫਰਾਂਸਿਸਕੋ ਉਹਨਾਂ ਤੋਂ ਇੰਸਟਰਕਸ਼ਨਸ ਲਓ, ਥਾਣੇ ਦਾ ਕੋਈ ਲੈਣ ਦੇਣਾ ਨਹੀਂ ਇਮੀਗ੍ਰੇਸ਼ਨ ਦੇ ਨਾਲ। ਜੀ, ਬਾਕੀ ਉਹ ਤੁਹਾਨੂੰ ਐਮਬੈਸੀ ਵਾਲੇ ਜਿਹੜੇ ਦੱਸ ਦੇਣਗੇ, ਤੁਸੀਂ ਵੀ ਸਵਾਲ ਪੁੱਛ ਲਿਓ ਉਹਨਾਂ ਨੂੰ ਵੀ ਭਾਈ ਥਾਣੇ 'ਚ ਦੱਸਣਾ ਕਿ ਨਹੀਂ ਦੱਸਣਾ, ਸੋ ਦੇ ਵਿਲ ਨੋ ਬੈਟਰ, ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਜੀ। ਜੀ ਓਕੇ, ਥੈਂਕ ਯੂ ਜੀ। ਜੀ ਥੈਂਕ ਯੂ। ਜੀ, ਤੇ ਅਗਲੇ ਜਿਹੜੇ ਆਪਣੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਸੁਨਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੇ ਭਾਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ ਭਾਜੀ, ਉਹ ਮੈਂ ਆਪਣਾ ਵਾਈਫ ਨੇ ਅਪਲਾਈ ਕੀਤਾ ਸੀ ਆਪਣੇ ਬ੍ਰਦਰ ਦਾ ਤੇ ਸਿਸਟਰ ਦਾ ਜੀ, ਤੇ ਉਹ ਕੀਤਾ ਸੀ 2014 ਚ ਅਪਲਾਈ ਕੀਤਾ ਜੀ। ਤੋ ਟਾਈਮ ਫਰੇਮਿੰਗ ਪੁੱਛਣਾ ਚਾਹੁੰਦੇ ਹਾਂ ਅਸੀਂ ਕਿ ਉਹ ਕਿਹੜਾ ਸਾਲ ਚੱਲਦਾ ਇਸ ਟਾਈਮ, ਕਿ ਕਿੰਨਾ ਕੁ ਟਾਈਮ ਲੱਗ ਸਕਦਾ ਹੋਰ ਉਹਨਾਂ ਨੂੰ, ਬਸ ਇਹੀ ਗੱਲ ਪੁੱਛੀ ਸੀ। 5 ਤੇ 6 ਵਾਲਿਆਂ ਨੂੰ ਉਹ ਇੰਟਰਵਿਊ ਕਰ ਰਹੇ ਸੀਗੇ ਕਰੋਨਾ ਤੋਂ ਪਹਿਲਾਂ, ਹੁਣ ਕਰੋਨਾ ਤੋਂ ਬਾਅਦ 'ਚ ਅਗਲੇ ਸਾਲ ਤੇ ਗੱਲ ਪਹੁੰਚ ਗਈ ਹੈ ਤੇ 5 ਤੇ 6 ਵਾਲਿਆਂ ਤੋਂ ਹੀ ਦੁਬਾਰਾ ਸ਼ੁਰੂ ਕਰੂਗੇ। 5 ਤੋਂ 6 ਸਾਲਾਂ ਤੋਂ ਨਹੀਂ, 2005 ਤੇ 2006 ਵਾਲਿਆਂ ਨੂੰ ਅਜੇ ਉਹ ਅਸੀਂ ਕਰਿਆ ਸੀ ਅਪਲਾਈ 2014 ਚ। ਹਾਂਜੀ, ਤੁਹਾਨੂੰ ਤਾਂ 10 ਸਾਲ ਵੇਟ ਕਰਨੀ ਪੈਣੀ ਹੈ। ਅੱਛਾ, 10 ਸਾਲ? ਹਾਂਜੀ ਜੀ ਜੀ ਬਿਲਕੁਲ ਜੀ, ਵਾਰੀ ਸਿਰ ਚੱਲਦੇ ਨਾ ਸਾਲ, ਜਿੱਦਾਂ 4 5 6 7, ਫਿਰ ਉਹ ਉਸ ਹਿਸਾਬ ਦੇ ਨਾਲ ਇਹ ਉੱਤੇ ਥੱਲੇ ਵੀ ਜਿਹੜੇ ਹੋ ਸਕਦੇ, ਜ਼ਿਆਦਾਤਰ ਉੱਤੇ ਨੂੰ ਹੀ ਜਾਂਦਾ ਹੁੰਦਾ, ਥੱਲੇ ਨੂੰ ਘੱਟ ਹੀ ਆਉਂਦਾ ਹੁੰਦਾ ਹੈ। ਇਹ 10 ਤੋਂ ਵੱਧ ਹੀ ਲੱਗਣਗੇ, ਘਟਦੇ ਨਹੀਂ ਅਨਲੈਸ ਜੇ ਕੁਛ ਡਰਾਸਟਿਕ ਚੇਂਜ ਜਿਹੜਾ ਇੱਥੇ ਕਰਦੇ ਨੇ। ਮਨਦੀਪ ਜੀ ਸਤਿ ਸ਼੍ਰੀ ਅਕਾਲ। ਮਨਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰਾ ਕੁਐਸਚਨ ਇਹ ਹੈ, ਮੈਂ ਲਾਸਟ ਈਅਰ ਆਪਣੀ ਵਾਈਫ ਦਾ ਤੇ ਬੇਟੇ ਦਾ ਅਪਲਾਈ ਕੀਤਾ ਸੀਗਾ। ਹਾਂਜੀ। ਗ੍ਰੀਨ ਕਾਰਡ ਬੇਸ ਤੇ ਉਦੋਂ ਹੀ ਸਿਟੀਜ਼ਨ ਅਪਲਾਈ ਕੀਤੀ ਸੀ ਆਪਣੀ। ਹਾਂਜੀ। ਤੇ ਮੇਰੇ ਲਾਇਰ ਨੇ ਪੁੱਛਿਆ ਸੀਗਾ ਵੀ ਤੂੰ ਸਿਟੀਜ਼ਨ ਤੋਂ ਬਾਅਦ ਅਪਲਾਈ ਕਰਨਾ ਜਾਂ ਹੁਣੇ ਕਰਨਾ, ਮੈਂ ਤੂੰ ਇਕੱਠਾ ਕਰ ਦੇ ਕਿਉਂਕਿ ਉਹ ਟਾਈਮ ਲੱਗ ਜਾਂਦਾ। ਹਾਂਜੀ, ਸਹੀ ਕੀਤਾ ਤੁਸੀਂ ਅਪਲਾਈ ਕਰਕੇ। ਹਾਂਜੀ, ਤੇ ਉਹ ਕਰਤਾ ਤੇ ਉਹ ਸਿਟੀਜ਼ਨ ਜਿਹੜੀ ਆ 3-4 ਮਹੀਨੇ 'ਚ ਹੀ ਹੋ ਗਈ ਮੇਰੀ ਜੀ। ਹਾਂਜੀ।
ਉਸ ਤੋਂ ਬਾਅਦ ਉਹ ਮੇਰੇ ਜਿਹੜੇ ਲਾਇਰ ਨੇ ਉਸਨੇ ਕੈਟਾਗਰੀ ਚੇਂਜ ਕਰਵਾਉਣ ਵਾਸਤੇ ਰਿਕੁਐਸਟ ਪਾਈ, ਉਹਨਾਂ ਕੀਤੀ ਨਹੀਂ, ਉਹਨਾਂ ਕਿਹਾ ਵੀ ਰਿਪਲਾਈ ਆਇਆ ਨਹੀਂਗਾ। ਹਾਂਜੀ। ਤੇ ਮੇਰੇ ਲਾਇਰ ਨੇ ਫਿਰ ਕੀਤਾ, ਮੇਰੇ ਬੇਟੇ ਦਾ ਵੱਖਰਾ ਅਪਲਾਈ ਕਰਤਾ, ਹੂੰ, ਤੇ ਉਹ ਅਪਲਾਈ ਕਰਤਾ ਤੇ ਉਸ ਤੋਂ ਬਾਅਦ ਅਪਲਾਈ ਕਰਨ ਤੋਂ ਬਾਅਦ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਗਿਆ ਹੂੰ, ਤੇ ਫਿਰ ਮੇਰੀ ਵਾਈਫ ਦਾ ਕੈਟਾਗਰੀ ਚੇਂਜ ਕਰਨ ਵਾਸਤੇ ਉਹਨੇ ਅਪੀਲ ਕੀਤੀ ਤੇ ਉਹ ਹੋ ਗਈ ਵੀ ਆਪਣਾ ਕੈਟਾਗਰੀ ਚੇਂਜ ਸਿਟੀਜ਼ਨ ਤੇ ਆ ਗਈ ਜੀ। ਹੁਣ ਜੀ ਆ ਮੇਰੇ ਬੇਟੇ ਦਾ ਅਪਰੂਵ ਹੋ ਗਿਆ ਵਾ ਤੇ ਵਾਈਫ ਦਾ ਪੈਂਡਿੰਗ ਵਿਖਾ ਰਿਹਾ ਵਾ, ਤੇ ਕੀ ਪ੍ਰੋਸੈਸ ਹੈ ਜੀ ਇਹਦਾ? ਅਪਰੂਵ ਕੀ ਹੋ ਗਿਆ? 130 ਦੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ। ਤੇ ਵਾਈਫ ਦਾ 130 ਪੈਂਡਿੰਗ ਹੈ? ਉਹ ਪੈਂਡਿੰਗ ਹੈ ਜੀ। ਹਾਂਜੀ ਹਾਂ, ਉਹ ਤਾਂ ਤੁਸੀਂ ਫੋਲੋ ਅਪ ਰਿਕੁਐਸਟ ਕਰ ਸਕਦੇ ਹੋ ਉਹਨਾਂ ਨੂੰ, USCIS ਨੂੰ ਕਾਲ ਕਰੋ ਤੁਸੀਂ, ਉਹ ਤੁਹਾਨੂੰ ਦੱਸ ਦੇਣਗੇ ਕਿ ਕੀ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਉਹਨਾਂ ਦੇ। ਠੀਕ ਹੈ ਜੀ, ਥੈਂਕ ਯੂ ਜੀ। ਜੀ, ਤੇ ਕਾਫੀ ਆਪਣੇ ਜਿਹੜੇ ਸਰੋਤੇ ਆ ਨਾ NVC ਦੀ ਡੀਟੇਲਸ ਪੁੱਛਦੇ ਆ ਵੀ ਕਿੱਦਾਂ ਕੰਟੈਕਟ ਜਿਹੜਾ ਆ ਉਹ ਤੁਸੀਂ ਉੱਥੇ ਉਹਨਾਂ ਨੂੰ ਕਰ ਸਕਦੇ ਆ। ਸੋ ਉਹਨਾਂ ਦੀ ਜਿਹੜੀ ਇੱਕ ਤਾਂ ਵੈਬਸਾਈਟ ਹੈ nvc.state.gov/inquiry, ਇਹ 'ਤੇ ਜਾ ਕੇ ਜਿਹੜਾ ਦੇਖ ਸਕਦੇ ਆ ਜਿਹੜੇ ਹੈਗੇ NVC ਦੇ ਅਟਰਨੀ ਦੇ ਲਈ nvc@state.gov, ਉਹਨਾਂ ਨੂੰ ਈਮੇਲ ਜਿਹੜੇ ਉਹ ਕਰ ਸਕਦੇ ਹੋ, ਅਤੇ ਜਾਂ ਫਿਰ asknvc@state.gov, ਇੱਥੇ ਈਮੇਲ ਜਿਹੜੀ ਉਹ ਕੀਤੀ ਜਾ ਸਕਦੀ ਆ। ਅਤੇ ਆਈ ਥਿੰਕ ਮੁੰਬਈ ਵਾਲਿਆਂ ਦੇ ਲਈ ਹੈਗਾ ਆ ਮੁੰਬਈ ACS@state.gov ਅਤੇ support-india@ustraveldocs.com। ਇਹ ਜਿਹੜੇ ਕੁਛ ਈਮੇਲ ਜਿਹੜੀਆਂ ਤੁਹਾਨੂੰ ਮੈਂ ਜਿਹੜੀਆਂ ਸ਼ੇਅਰ ਕੀਤੀਆਂ, ਜਿਹੜੀਆਂ ਤੁਸੀਂ NVC ਨੂੰ ਇਨਕੁਆਇਰੀ ਪਾਉਣੀ ਹੈ ਜੀ। ਜਗਵੀਰ ਜੀ। ਜੀ, ਅਤੇ ਤੁਸੀਂ ਜਿਹੜੀ ਈਮੇਲ ਆਪਣੀ ਬੇਸਿਕ ਇਨਕੁਆਇਰੀਜ਼ ਕਰਨੀਆਂ asknvc@state.gov ਉੱਤੇ ਇਨਕੁਆਇਰੀ ਕਰਿਓ। ਤੁਹਾਨੂੰ ਰਿਪਲਾਈ ਇਹ ਨਹੀਂ ਦੇਣਗੇ ਕਿਉਂਕਿ ਕਾਫੀ ਬਿਜ਼ੀ ਹੈ, ਤੁਹਾਨੂੰ ਇੱਕ ਡੀਫਾਲਟ ਈਮੇਲ ਆ ਜਾਏਗਾ, ਪਰ ਤੁਹਾਡਾ ਜੋ ਵੀ ਮੁੱਦਾ ਨਾ ਉਹ ਰਿਕਾਰਡ ਹੋ ਜਾਂਦਾ, ਤੁਹਾਨੂੰ ਇੱਕ ਈਮੇਲ ਉਹ ਵਾਪਸ ਕਰ ਦੇਣਗੇ ਜਿੱਥੇ ਤੁਹਾਡੇ ਸਾਰੇ ਕੁਐਸਚਨ ਉਹ ਐਕਨੋਲੇਜ ਕਰ ਲੈਂਦੇ ਹੈਗੇ ਆ, ਠੀਕ ਹੈ। ਅਤੇ ਫਿਰ ਜੇ ਤੁਹਾਡਾ ਆਲਰੇਡੀ ਤੁਸੀਂ ਇੰਟਰਵਿਊ ਵਗੈਰਾ ਕਰ ਚੁੱਕੇ ਹੋ, ਉੱਥੇ ਆਲਰੇਡੀ ਤੁਹਾਡਾ ਐਫੀਡੇਵਿਟ ਵਗੈਰਾ ਤੁਸੀਂ ਸਬਮਿਟ ਕਰਤੇ ਹੈ, ਫਿਰ ਤੁਸੀਂ ਇਨਕੁਆਇਰੀ ਕਰਨੀ ਹੈ। ਫਿਰ ਤੁਸੀਂ support-india@ustraveldocs.com ਇੱਥੇ ਕੰਟੈਕਟ ਕਰਿਓ, ਅਤੇ ਦੋ ਅਲੱਗ-ਅਲੱਗ ਮਤਲਬ ਪਰਪਸ ਲਈ ਸਾਡੇ ਯੂਜ਼ ਹੁੰਦੇ। ਜੀ ਜੀ, ਅਤੇ ਜੇ USCIS ਨੂੰ ਕਾਲ ਕਰਨੀ, ਉਹਨਾਂ ਦਾ 1-800 ਨੰਬਰ ਹੈਗਾ, 1-800-375-5283, 1-800-375-5283 ਦੇ ਉੱਤੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਗਲੇ ਜਿਹੜੇ ਕਾਲਰ ਨੇ ਮਨਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਐਕਚੁਅਲੀ ਮੇਰੇ ਹਸਬੈਂਡ ਬਾਰੇ ਹੈ। ਉਹ ਐਕਚੁਅਲੀ ਨਾ ਬਾਰਡਰ ਕ੍ਰੋਸ ਕਰਕੇ ਆਏ ਸੀਗੇ, ਬਟ ਉਹ ਆਪਣੇ ਆਪ ਨੂੰ ਸਰੈਂਡਰ ਕਰਕੇ ਆਏ ਸੀਗੇ ਜੀ, ਅਰਾਈਵਿੰਗ ਏਲੀਅਨ ਹਨ, ਬਟ ਉਹਨਾਂ ਨੂੰ I-94 ਨਹੀਂ ਦਿੱਤਾ ਉਹਨਾਂ ਨੇ ਜੀ, ਪਰ ਬੌਂਡ ਵੀ $5,000 ਪਾ ਦਿੱਤਾ ਸੀਗਾ। ਤੇ ਸਾਡੇ ਵਿਆਹ ਨੂੰ ਹੁਣ 2 ਸਾਲ ਹੋ ਗਏ ਆ, ਤੇ ਮੈਂ US ਸਿਟੀਜ਼ਨ ਆ, ਤੇ ਸਾਡੇ ਉਹਨਾਂ ਦੇ ਦੋਨੋਂ ਕੇਸ ਚੱਲ ਰਹੇ ਆ ਕਿ ਸਾਨੂੰ ਇੱਕ ਕੇਸ ਬੰਦ ਕਰਾਉਣਾ ਚਾਹੀਦਾ? ਨਹੀਂ, ਦੋਨੋਂ ਕੇਸ ਚੱਲਦੇ ਰਹਿੰਦੇ। ਓਕੇ, ਤੇ ਜੇ ਲਾਈਕ ਬਾਈ ਚਾਂਸ ਮੇਰੇ ਵਿਆਹ ਵਾਲਾ ਕੇਸ ਪਹਿਲਾਂ ਆ ਜਾਂਦਾ ਤੇ ਲਾਈਕ ਉਹ ਦੂਸਰੇ ਕੇਸ ਨੂੰ ਬੰਦ ਕਰ ਲਈ ਕਹਿਣ, ਫਿਰ ਉਹਨਾਂ ਨੂੰ ਦੂਸਰਾ ਕੇਸ ਜੇ ਉਹਨਾਂ ਨੇ ਕਿਹਾ ਕਿ ਕੰਟੀਨਿਊ ਕਰਨਾ ਆ, ਤੇ ਫਿਰ ਦੂਸਰਾ ਕੰਟਰੀ ਆਊਟ ਕਰਨੀ ਪਊਗੀ? ਦੇਖੋ, ਜਿਹੜਾ ਤੁਹਾਡਾ ਵਿਆਹ ਵਾਲਾ ਤੁਸੀਂ USCIS ਦੇ ਕੋਲ ਲਗਾਇਆ ਹੈਗਾ, ਜਿਹੜਾ ਤੁਸੀਂ ਅਸਾਈਲਮ ਦਾ ਕੇਸ ਉਹਨਾਂ ਦੇ ਇਮੀਗ੍ਰੇਸ਼ਨ ਜੱਜ ਮੂਹਰੇ ਚੱਲ ਰਿਹਾ, ਜਿਹੜੀ ਹੁਣ ਦੀ ਸਰਕਾਰ ਹੈ, ਜਿਹੜਾ ਹੁਣ ਦਾ ਇਨਫਰਾਸਟਰਕਚਰ ਹੈ, ਇਹਦੇ ਥੱਲੇ ਜਿਹੜਾ ਤੁਹਾਡਾ ਕੋਰਟ ਦੇ ਕੋਲ ਕੇਸ ਚੱਲ ਰਿਹਾ, ਉਹ ਪ੍ਰੈਸੀਡੈਂਸ ਲੈ ਜਾਂਦਾ ਰਿਮੂਵਲ ਪ੍ਰੋਸੀਡਿੰਗ 'ਚੋਂ। ਤੁਹਾਨੂੰ ਰਿਮੂਵਲ ਪ੍ਰੋਸੀਡਿੰਗ ਨਾਲ ਡੀਲ ਕਰਨਾ ਹੀ ਪੈਣਾ ਹੈਗਾ, ਅਤੇ ਉਹਨਾਂ ਨੂੰ ਕੰਟਰੀ ਆਊਟ ਮੋਸਟ ਲਾਈਕਲੀ, ਜਿਹੜਾ ਤੁਸੀਂ ਫੈਕਟ ਪੈਟਰਨ ਦੱਸਿਆ I-94 ਨਹੀਂ ਮਿਲਿਆ, ਮੋਸਟ ਲਾਈਕਲੀ ਉਹਨਾਂ ਨੂੰ ਕੰਟਰੀ ਆਊਟ ਕਰਨਾ ਪਊਗਾ। ਉਹ ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜੀ। ਓਕੇ ਜੀ। ਜੀ, ਅਗਲੇ ਕਾਲਰ ਨੇ ਆਪਣੇ ਜੁੜੇ ਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਪ੍ਰੀਤ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਆ, ਮੈਂ ਆਪਣੇ ਬ੍ਰਦਰ ਦਾ ਫਾਈਲ ਕੀਤਾ ਸੀ, ਉਹ ਕੈਨੇਡਾ ਆ, ਤੇ 2018 ਦੇ ਵਿੱਚ ਆਈ ਨੋ ਉਹਨੂੰ 15-16 ਸਾਲ ਲੱਗ ਜਾਂਦੇ, ਰਾਈਟ ਜੀ, ਤੇ ਮੇਰੇ ਪੇਰੈਂਟਸ ਪਰਮਾਨੈਂਟ ਰੈਜ਼ੀਡੈਂਟ ਆ, ਜੇ ਉਹ ਉਹਦਾ ਕਰਦੇ ਆ, ਉਹਦਾ ਘੱਟ ਟਾਈਮ ਆ, ਅਨਮੈਰਿਡ ਆ ਰਾਈਟ ਨਾਓ, ਰਾਈਟ, ਉਹ ਫਾਇਦਾ ਉਹ ਜੇ ਪਟੀਸ਼ਨ ਲਾ ਦਿੰਦਾ? ਹਾਂਜੀ, ਤੁਸੀਂ ਪਟੀਸ਼ਨ ਲਗਾਓ, ਜ਼ਰੂਰ ਲਗਾਓ। ਜਦ ਤੱਕ ਅਨਮੈਰਿਡ ਹੈ ਤਦ ਤੱਕ ਇੱਕ ਕੈਟੇਗਰੀ ਉਹਨਾਂ ਦੀ ਹੋਰ ਹੋ ਜਾਂਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮਲਟੀਪਲ ਪਟੀਸ਼ਨ ਨਾ ਇੱਕ ਜਿਹੜਾ ਰਿਸਕ ਹੈਗਾ ਕਿਸੇ ਦੀ ਡੈਥ ਦਾ, ਉਹ ਸਪਰੈਡ ਹੋ ਜਾਂਦਾ ਕਿ ਮਲਟੀਪਲ ਪਟੀਸ਼ਨ ਚੱਲਦੀਆਂ ਰਹਿੰਦੀਆਂ, ਅਤੇ ਇਵੈਂਚੁਅਲੀ ਜਦੋਂ ਪੇਰੈਂਟਸ ਸਿਟੀਜ਼ਨ ਬਣ ਜਾਓਗੇ, ਹੈ ਨਾ, ਜਦੋਂ ਤੁਹਾਡੇ ਪੇਰੈਂਟਸ ਸਿਟੀਜ਼ਨ ਬਣ ਜਾਂਦੇ ਆ, ਉਸ ਤੋਂ ਬਾਅਦ ਉਹ ਵਿਆਹ ਵੀ ਕਰਾ ਸਕਦਾ, ਅਤੇ ਉਹਦੀ ਜਿਹੜੀ ਉਹਦੀ ਕੈਟੇਗਰੀ ਚੇਂਜ ਹੋ ਜਾਏਗੀ, ਪਰ ਇਹ ਹੈ ਕਿ ਪ੍ਰੋਸੈਸ ਲੈਪਸ ਨਹੀਂ ਕਰੇਗਾ। ਅਤੇ ਤੁਸੀਂ ਉਹਨਾਂ ਤੋਂ ਫਾਈਲ ਕਰਾਓ, ਅਤੇ ਉਹਨੂੰ ਨਾਲ ਇਹ ਦੱਸ ਦਿਓ ਕਿ ਜਦ ਤੱਕ ਉਹ ਸਿਟੀਜ਼ਨ ਨਹੀਂ ਬਣਦੇ ਤਦ ਤੱਕ ਉਹ ਵਿਆਹ ਨਾ ਕਰਾਵੇ।
ਜੀ ਥੈਂਕ ਯੂ ਜੀ। ਠੀਕ ਹੈ ਜੀ। ਤੇ ਓਕੇ ਭਾਜੀ ਉਹਦਾ ਬ੍ਰਦਰ ਦਾ ਐਡਜਸਟਮੈਂਟ ਆਫ ਸਟੇਟਸ ਨਹੀਂ ਹੋ ਸਕਦਾ ਨਾ I-485? ਐਡਜਸਟਮੈਂਟ ਆਫ ਸਟੇਟਸ ਹੋ ਸਕਦਾ ਹੈ, ਉਦੋਂ ਹੋ ਸਕਦਾ ਹੈ ਜਦੋਂ ਤੁਹਾਡੇ ਜਿਹੜੇ ਚਾਰਟ ਆਉਂਦੇ ਨੇ ਵੀਜ਼ਾ ਬੁਲੇਟਿਨ ਦੇ ਉਹ ਕਰੰਟ ਹੋਣ। ਮਤਲਬ ਵੇਟ ਉਹਦੀ ਵੀ ਕਰਨੀ ਪੈਂਦੀ ਹੈ। ਉਹਦੇ ਵਿੱਚ ਇਹ ਹੈ ਕਿ ਤੁਹਾਡਾ ਸਾਲ ਤੋਂ ਲੈ ਕੇ 2 ਸਾਲ ਤੱਕ ਤੁਹਾਡੇ ਬਚ ਸਕਦੇ ਆ ਜੇ ਉਸ ਟਾਈਮ ਤੇ ਬੰਦਾ ਆਲਰੇਡੀ US ਦੇ ਵਿੱਚ ਹੋਵੇ। ਠੀਕ ਹੈ ਜੀ, ਥੈਂਕ ਯੂ ਸਰ। ਓਕੇ ਜੀ। ਬਲਹਾਰ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਤਾਂ ਇੱਕ ਕੁਐਸਚਨ ਹੈ ਜੀ। ਮੈਂ ਸਾਡੀ ਬੇਟੀ ਸੀ, ਉਹਨਾਂ ਦੀਆਂ ਨਿਆਣੇ ਦੀਆਂ ਫੀਸਾਂ ਵੀ ਭਰੀਆਂ ਸੀਗੀਆਂ ਤਾਂ ਸਭ ਕੁਝ ਕੀਤਾ ਸੀ। ਤਾਂ ਜੋ ਬੰਬੇ ਗਏ ਸੀ ਤਾਂ ਉੱਥੇ 2 ਬੱਚਿਆਂ ਦੇ ਉਹਨਾਂ ਦੇ ਯਾਨੀ ਵੀਜ਼ੇ ਦਿੱਤੇ ਵੀ ਨਹੀਂ, ਇਹ ਜ਼ਿਆਦਾ ਹੋ ਗਈ ਆ ਜੀ। ਤਾਂ ਉਹ ਹੁਣ ਉਹਦਾ ਬਾਰੇ ਅਸੀਂ ਕੀ ਕਰ ਸਕਦੇ ਹਾਂ, ਜਾਂ ਇੱਧਰ ਕੋਈ ਅਪੀਲ ਕਰ ਸਕਦੇ ਹਾਂ ਜਾਂ ਕੋਈ ਉਹਨਾਂ ਦਾ ਅਨਮੈਟਰ ਭਰ ਸਕਦੇ ਹਾਂ? ਸਲਾਹ ਪੁੱਛਣੀ ਤੁਹਾਡੀ ਜੀ। ਜਿਹੜੇ ਬੱਚੇ ਏਜ ਆਊਟ ਹੋ ਜਾਂਦੇ ਆ ਉਹਨਾਂ ਨੂੰ ਕੋਈ ਅਪੀਲ ਨਹੀਂ ਹੈਗੀ। ਸਿਰਫ ਤੁਹਾਡਾ ਜਿਹੜਾ 130 ਤੁਸੀਂ ਜਿਹੜਾ ਫਾਈਲ ਕੀਤਾ ਸੀਗਾ, ਜਿੰਨੀ ਦੇਰ 130 ਪੈਂਡਿੰਗ ਸੀਗਾ, ਉਹਦੀ ਉਹ ਬਸ ਉਹ ਮਾਈਨਸ ਕਰ ਸਕਦੇ ਉਹਨਾਂ ਦੀ ਏਜ ਤੋਂ। ਜੇ ਉਹ ਮਾਈਨਸ ਕਰਕੇ ਫਾਇਦਾ ਹੋ ਜਾਂਦਾ, ਏਜ 21 ਤੋਂ ਥੱਲੇ ਹੋ ਜਾਂਦੀ ਹੈ, ਤੇ ਉਹਨਾਂ ਨੂੰ ਉਹ ਅੱਗੇ ਗ੍ਰਾਂਟ ਕਰ ਸਕਦੇ ਆ। ਨਹੀਂ ਤੇ ਉਹਦੀ ਕੋਈ ਅਪੀਲ ਨਹੀਂ ਹੈਗੀ। ਜਿਹੜਾ ਏਜ ਆਊਟ ਹੋ ਗਿਆ ਉਹਨੂੰ ਵੀਜ਼ਾ ਨਹੀਂ ਦਊਗੇ। ਨਹੀਂ ਉਹਨਾਂ ਦੀ ਉਮਰ ਸੀ, ਲੜਕੀ ਦੀ ਉਮਰ ਸੀ ਜੀ ਨਵੰਬਰ 90, ਤਾਂ ਜਿਹੜਾ ਬੱਚਾ ਸੀ ਉਹਦੀ ਉਮਰ ਸੀ ਆਪਣੇ ਹਾਂਜੀ ਉਹ ਨਹੀਂ ਹੁਣ ਜਿਨ੍ਹਾਂ ਦੇ ਥਰੂ ਤੁਸੀਂ ਅਪਲਾਈ ਕੀਤਾ ਸੀ ਨਾ, ਜਿਹੜੇ ਵੀ ਵਕੀਲ ਦੇ ਤੁਸੀਂ ਉਦੋਂ ਮਦਦ ਕੀਤੀ ਸੀ ਲਈ ਸੀਗੀ, ਉਦੋਂ ਉਹਨਾਂ ਤੋਂ ਜਿਹੜਾ ਉਹ ਤੁਸੀਂ ਪੁੱਛੋ ਵੀ ਉਹ ਜਿੱਦਾਂ ਇਹਨਾਂ ਨੇ ਦੱਸਿਆ ਵੀ 130 ਜਿੰਨੇ ਚਿਰ ਪ੍ਰੋਸੈਸਿੰਗ ਸੀ, ਜੇ ਉਹ ਕੱਢ ਕੇ ਉਹਨਾਂ ਦੀ ਏਜ 21 ਤੋਂ ਥੱਲੇ ਆਉਂਦੀ ਆ ਫਿਰ ਤਾਂ ਕੋਈ ਬਣ ਸਕਦੀ ਹੈ ਗੱਲ। ਅਦਰਵਾਈਜ਼ ਜੇ ਇੱਕ ਵਾਰੀ ਏਜ ਆਊਟ ਹੋ ਗਏ ਤਾਂ ਫਿਰ ਅਮਰੀਕਾ ਵਾਲੇ ਨਹੀਂ ਕੇਅਰ ਨਹੀਂ ਕਰਦੇ ਉਸ ਚੀਜ਼ ਦੀ। ਜੀ ਸੋ ਉਹ ਹੁਣ ਤੁਸੀਂ ਜਿਸ ਵਕੀਲ ਦੇ ਥਰੂ ਕੀਤਾ ਸੀ ਉਹਦੇ ਨਾਲ ਥੋੜੀ ਜਿਹੜੀ ਉਹ ਸਲਾਹ ਉਹ ਤੋਂ ਵੀ ਜਿਹੜੀ ਉਹ ਲਓ। ਸੋਨੀ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਸੀਗਾ ਕਿ ਮੇਰੇ ਬ੍ਰਦਰ ਨੇ 12 ਮਾਰਚ 2012 ਨੂੰ ਸਾਡੇ ਪੇਪਰ ਅਪਲਾਈ ਕੀਤੇ ਸੀ। ਉਹ ਸਿਟੀਜ਼ਨ ਹੈ ਅਮਰੀਕਾ ਦੇ ਵਿੱਚ। ਤੇ ਮੇਰਾ ਇਹ ਸਵਾਲ ਹੈ ਕਿ ਜਿੱਦਾਂ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਟਾਈਮ ਹੋਰ ਕਿੰਨਾ ਕੁ ਲੱਗ ਸਕਦਾ? ਘੱਟ ਤੋਂ ਘੱਟ ਵੀ ਮਰ ਜਾ 10 ਤੋਂ ਤੇ ਵੱਧ ਤੋਂ ਵੱਧ ਵੀ। ਜੀ 2005 ਤੇ 6 ਵਾਲੇ ਕੇਸਿਸ ਉਹ ਪ੍ਰੋਸੈਸ ਕਰ ਰਹੇ ਨੇ। ਇਹਦੇ 'ਚ ਪ੍ਰੈਡਿਕਸ਼ਨ ਕਰਨੀ ਬੜੀ ਮੁਸ਼ਕਿਲ ਹੈ। ਤੁਸੀਂ ਵੀਜ਼ਾ ਬੁਲੇਟਿਨ ਦਾ ਜਾ ਕੇ ਹਰ ਮਹੀਨੇ ਦਾ ਉਹਨਾਂ ਨੇ ਦਿੱਤਾ ਹੈ ਪਿਛਲੇ 5 ਸਾਲਾਂ ਦਾ, ਤੁਸੀਂ ਜਾ ਕੇ ਉਹਦੇ ਵਿੱਚ ਤੁਸੀਂ ਮੂਵਮੈਂਟ ਉਹਨਾਂ ਦੀ ਟਰੈਕ ਕਰ ਸਕਦੇ ਹੋ ਕਿ ਕਿੱਦਾਂ ਕੇਸਿਸ ਉਹ ਅੱਗੇ ਜਾਂਦੇ ਨੇ, ਵੱਧਦੇ ਨੇ। ਘੱਟ ਤੋਂ ਘੱਟ ਐਵਰੇਜ ਟਾਈਮ ਜਿਹੜਾ ਤੁਹਾਡਾ 15 ਸਾਲ ਉਹਦੇ ਵਿੱਚ ਹੈਗਾ ਹੀ ਹੈ। ਠੀਕ ਹੈ, ਘੱਟ ਤੋਂ ਘੱਟ। ਜੇ ਵੱਧ ਤੋਂ ਵੱਧ ਆਪਾਂ ਆਈਡੀਆ ਲਾਣਾ ਹੋਵੇ ਵੀ ਵੱਧ ਤੋਂ ਵੱਧ ਕਿੰਨਾ ਟਾਈਮ ਲੱਗਦਾ? ਕੋਈ ਆਈਡੀਆ ਨਹੀਂ ਲੱਗ ਸਕਦਾ ਜੀ। ਹੁਣ ਜਿੱਦਾਂ ਅੱਜ ਕਰੋਨਾ ਵਾਇਰਸ 6 ਮਹੀਨੇ ਹੋ ਗਏ ਚੱਲਦਿਆਂ ਨੂੰ, ਜੇ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਅਜਿਹੀ ਆ ਗਈ ਤਾਂ ਉਹ ਓਨਾ ਹੀ ਗਾਂਹ ਪਈ ਜਾਣਾ। ਸੋ ਉਹ ਪ੍ਰੈਡਿਕਸ਼ਨ ਕਰਨੀ ਨਾਮੁਮਕਿਨ ਆ ਜੀ। ਠੀਕ ਹੈ ਜੀ, ਥੈਂਕ ਯੂ ਭਾਜੀ। ਓਕੇ ਜੀ। ਲਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ 2013 ਵਿੱਚ ਆਇਆ ਸੀ, ਮੇਰੇ ਕੋਲ I-94 ਹੈਗਾ ਆ। ਤਾਂ ਮੇਰੇ 3 ਸਾਲ 1 ਮਹੀਨਾ ਹੋ ਗਿਆ ਗ੍ਰੀਨ ਕਾਰਡ ਨਾਲ ਵਾਲੀ ਕੁੜੀ ਨਾਲ ਮੈਂ ਵਿਆਹ ਕਰਵਾਇਆ ਸੀ। ਹੁਣ 6 ਮੰਥ ਹੋ ਗਏ ਉਹਨਾਂ ਨੂੰ ਸਿਟੀਜ਼ਨ ਬਣਿਆ ਨੂੰ। ਤਾਂ ਪਹਿਲਾਂ ਵਕੀਲ ਸਾਹਿਬ ਕਹਿ ਰਹੇ ਸੀਗੇ ਕਿ 12 ਤੋਂ 14 ਮਹੀਨੇ ਲੱਗੂਗੇ ਗ੍ਰੀਨ ਕਾਰਡ ਦੇ ਨਾਲ ਜੀ। ਤਾਂ ਪਰ ਫਿਰ ਉਹਨਾਂ ਨੂੰ ਮੈਂ ਕਾਲ ਕਰਦਾ ਰਿਹਾ ਕਿ ਕੋਈ ਆਪਾਂ ਇਨਕੁਆਇਰੀ ਪਾ ਸਕਦੇ ਹਾਂ ਜਾਂ ਨਹੀਂ। ਉਹ ਕਹਿੰਦੇ ਕਿ ਨਹੀਂ, ਆਪੇ ਹੀ ਆਊਗੀ ਇਹਨਾਂ ਦੀ ਇੰਟਰਵਿਊ I-130 ਨੂੰ। ਤੋਂ 3 ਸਾਲ ਤੋ ਉਹਨਾਂ ਦੀ ਕੋਈ ਵੀ ਇੰਟਰਵਿਊ ਨਹੀਂ ਆਈ। ਹੁਣ ਉਹਨਾਂ ਕੋਲ ਮੈਂ ਗਿਆ, ਉਹ ਕਹਿੰਦੇ ਕਿ ਤੂੰ ਹੁਣ ਵਾਲਾ ਤੇ ਡਾਕੂਮੈਂਟ ਸਾਰੇ ਰੈਡੀ ਕਰ ਲਾ ਕਿ ਆਪਾਂ ਨਾਲ ਹੀ ਗ੍ਰੀਨ ਕਾਰਡ ਵਾਸਤੇ ਵੀ ਨਾਲ ਹੀ ਅਪਲਾਈ ਕਰ ਦੇਣਾ। ਕੀ ਇਹ ਠੀਕ ਆ ਭਾਜੀ? ਤੁਸੀਂ ਆਪਣਾ 130 ਤੁਹਾਡਾ ਪੈਂਡਿੰਗ ਹੈ? ਹਾਂਜੀ 3 ਸਾਲ 1 ਮਹੀਨੇ ਤੋਂ। 3 ਸਾਲ 1 ਮਹੀਨੇ ਤੋਂ। ਤੁਸੀਂ ਜਦੋਂ ਤੁਸੀਂ ਕਦੀ ਪ੍ਰੋਸੀਡਿੰਗਸ 'ਚ ਵੀ ਗਏ ਸੀਗੇ ਕਿ ਨਹੀਂ? ਤੁਸੀਂ ਬਸ ਸਿੱਧੇ ਆਏ ਹੋ ਤੇ ਹੋਰ ਕੁਝ ਨਹੀਂ ਕੀਤਾ, ਬਸ ਆਹੀ ਫਾਈਲ ਕੀਤਾ? ਨਹੀਂ, ਮੇਰਾ ਸਾਲਮ ਵਾਲਾ ਕੇਸ ਵੀ ਲੱਗਾ ਹੋਇਆ ਹੈ। ਹਾਂਜੀ ਫਿਰ ਉਹ ਵੀ ਹੈ ਨਾ ਨਾਲ। ਜਿਹੜਾ ਇਹ ਵੀ ਦੱਸੋ ਨਾ ਨਾਲ ਕਿ ਜਿਹੜਾ ਅਸਾਈਲਮ ਵਾਲਾ ਕੇਸ ਲੱਗਿਆ ਹੋਇਆ, ਜਦੋਂ ਬੰਦਾ ਅਸਾਈਲਮ ਪ੍ਰੋਸੀਡਿੰਗਸ ਦੇ ਵਿੱਚ ਹੈਗਾ ਉਹ ਜਦੋਂ ਵਿਆਹ ਕਰਾਉਂਦਾ ਉਹਨੂੰ ਉਹ ਜ਼ਿਆਦਾ ਇਨਵੈਸਟੀਗੇਟ ਕਰਦੇ ਨੇ, ਕਿਉਂਕਿ ਉਹ ਦੇਖਦੇ ਨੇ ਕਿ ਇਹ ਬੰਦਾ ਡਿਪੋਰਟੇਸ਼ਨ ਪ੍ਰੋਸੀਡਿੰਗ ਤੋਂ ਬਚਣ ਲਈ ਤਾਂ ਨਹੀਂ ਵਿਆਹ ਕਰਾ ਰਿਹਾ ਹੈਗਾ। ਠੀਕ ਹੈ ਜੀ, ਠੀਕ। ਹਾਂਜੀ। ਸੋ ਗ੍ਰੀਨ ਕਾਰਡ ਅਪਲਾਈ ਨਾਲ ਹੀ ਕਰ ਦੇਣਾ ਹੁਣ, ਉਹ ਠੀਕ ਗੱਲ ਆ? ਜੇ ਤੁਹਾਨੂੰ I-94 ਮਿਲਿਆ ਹੋਇਆ ਹੈ, ਤੁਹਾਨੂੰ ਕੀ ਪ੍ਰੋਸੈਸ ਤੁਹਾਡਾ ਹੈਗਾ? ਤੁਸੀਂ ਪਹਿਲਾਂ ਇਹ ਦੱਸੋ, ਅਸਾਈਲਮ ਤੁਸੀਂ ਇਮੀਗ੍ਰੇਸ਼ਨ ਕੋਰਟ ਮੋਰੇ ਹੋ ਨਾ? ਹਾਂਜੀ। ਥੱਲੇ ਤੁਹਾਡਾ ਡਿਨਾਈ ਹੋ ਗਿਆ ਹੈ ਨਾ ਅਸਾਈਲਮ? ਨਹੀਂ, ਐਕਚੁਅਲੀ ਮੇਰਾ ਹਜੇ ਕੁਝ ਵੀ ਨਹੀਂ ਹੋਇਆ, ਡਿਨਾਈ ਨਹੀਂ ਕੁਝ ਹੋਇਆ। ਅਸਾਈਲਮ ਆਫਿਸ ਦੇ ਮੋਰੇ ਹੀ ਹੋ? ਆਫਿਸ ਦੇ ਮੋਰੇ ਹੀ ਆ। ਤੁਸੀਂ ਐਡਜਸਟਮੈਂਟ ਫਾਈਲ ਕੀਤੀ ਹੈ? I-130 ਦੀ ਪਟੀਸ਼ਨ ਕੀਤੀ ਹੈ। 485 ਨਹੀਂ ਫਾਈਲ ਕੀਤਾ?
ਨਹੀਂ ਉਹ ਨਹੀਂ ਕੀਤਾ ਨਹੀਂ, ਜੀ। ਫਿਰ ਤੁਹਾਨੂੰ ਨਾ ਸਲਾਹ ਗਲਤ ਦੇਤੀ ਕਿਸੇ ਨੇ। ਜੇ ਤੁਸੀਂ ਅਸਾਈਲਮ ਆਫਿਸ ਦੇ ਮੁਰੇ ਹੋ, ਜੇ ਤੁਸੀਂ ਅਜੇ ਇਮੀਗ੍ਰੇਸ਼ਨ ਜੱਜ ਦੇ ਮੁਰੇ ਨਹੀਂ ਗਏ, ਤੁਸੀਂ ਫਟਾਫਟ ਛੇਤੀ ਤੋਂ ਛੇਤੀ ਆਪਣਾ ਐਡਜਸਟਮੈਂਟ ਆਫ ਸਟੇਟਸ ਫਾਈਲ ਕਰੋ, ਕਿਉਂਕਿ ਤੁਹਾਡੀ ਵਾਈਫ ਯੂਐਸ ਸਿਟੀਜ਼ਨ ਹੈ ਤੇ ਤੁਸੀਂ ਐਡਜਸਟਮੈਂਟ ਹਾਂਜੀ। ਫਾਈਲ ਕਰ ਸਕਦੇ ਹੋ। ਤੁਸੀਂ ਐਡਜਸਟਮੈਂਟ ਫਾਈਲ ਕਰਾਓ ਤੇ ਜਿਹੜਾ ਤੁਹਾਡਾ ਅਸਾਈਲਮ ਵਾਲਾ ਕੇਸ ਹੈ ਉਹਨੂੰ ਤੁਸੀਂ ਜਦੋਂ ਤੁਹਾਡੀ ਐਡਜਸਟਮੈਂਟ ਅਪਰੂਵ ਹੁੰਦੀ ਹੈ ਉਹਨੂੰ ਤੁਸੀਂ ਕੈਂਸਲ ਕਰੋ, ਤਾਂ ਕਿ ਤੁਹਾਨੂੰ ਉੱਤੇ ਕੋਰਟ ਕੋਲ ਉਹ ਨਾ ਰੈਫਰ ਕਰਨ। ਬਚੋ ਕੋਰਟ ਤੋਂ ਜਿੰਨਾ ਬਚ ਹਾਂਜੀ, ਸਕਦੇ ਇਹ ਹੋ। ਤਾਂ ਤੁਹਾਨੂੰ ਕਰ ਦੇਣਾ ਚਾਹੀਦਾ ਸੀਗਾ, ਪਤਾ ਨਹੀਂ ਕਿਉਂ ਨਹੀਂ ਕੀਤਾ ਤੁਸੀਂ ਐਡਜਸਟਮੈਂਟ ਆਫ ਸਟੇਟਸ ਛੇਤੀ ਤੋਂ ਛੇਤੀ ਅਗਲੇ ਹਫਤੇ ਫਾਈਲ ਕਰੋ। ਠੀਕ ਹੈ ਜੀ, ਮੈਂ ਕਰੂੰਗਾ ਛੇਤੀ। ਓਕੇ ਜੀ, ਥੈਂਕ ਯੂ ਜੀ। ਜੀ ਬਿਲਕੁਲ, ਜਿੰਨੇ ਖੱਜਲ ਖੁਆਰੀਆਂ ਤੋਂ ਬਚ ਸਕਦੇ ਉਹਨਾਂ ਬਚਣਾ ਚਾਹੀਦਾ ਹੈ ਜੀ। ਇਹੀ ਸਲਾਹ ਆ। ਇਹ ਆ ਵੀ ਚਲੋ ਕਈ ਵਾਰੀ ਚਲੋ ਜਿੱਥੋਂ ਸਲਾਹ ਲੈ ਰਹੇ ਆ, ਹੋ ਸਕਦਾ ਵੀ ਉਹਨਾਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ ਜਾਂ ਉਹ ਬਿਜ਼ੀ ਹੁੰਦੇ ਆ, ਨਹੀਂ ਧਿਆਨ ਦੇ ਪਾਉਂਦੇ ਹਰ ਇੱਕ ਕੇਸ ਦੇ ਉੱਤੇ। ਸੋ ਜਿਹੜੀ ਸਲਾਹ ਜਿਹੜੀ ਹੈ ਸਹੀ ਥਾਂ ਤੋਂ ਲਿਆ ਕਰੋ। ਸੋ ਜੇ ਤੁਸੀਂ ਵੀ ਸਲਾਹ ਕੋਈ ਇਮੀਗ੍ਰੇਸ਼ਨ ਦੇ ਬਾਰੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅਟਾਰਨੀ ਜਗਵੀਰ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਆ 4159090503 415-909-0503 ਦੇ ਉੱਤੇ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ। ਅਤੇ ਜਗਵੀਰ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਜੀ? ਜਾਂਦੇ ਜਾਂਦੇ ਬਸ ਇਹੀ ਹੈ ਕਿ ਕਾਫੀ ਸਾਰੀ ਰਿਫੋਰਮਸ ਆਉਗੇ ਜਿਹੜੇ ਹੁਣ ਹੈਗੇ ਨੇ। ਲੋਕੀ ਦੇਖੋ, ਨਿਊਜ਼ ਦੇਖੋ ਸਾਰੀ। ਐਮਨੈਸਟੀ ਦੀ ਪੋਸੀਬਿਲਿਟੀ ਹੋ ਸਕਦੀ ਹੈ, ਦੇਖਦੇ ਹਾਂ ਬਾਈਡਨ ਹੁਣੀ ਅਗਲੇ ਕੁਛ ਆਉਣ ਵਾਲੇ ਹਫ਼ਤਿਆਂ 'ਚ ਮਹੀਨਿਆਂ ਦੇ ਵਿੱਚ ਕੋਈ ਇਮੀਗ੍ਰੇਸ਼ਨ ਰਿਫੋਰਮ ਜਿਹੜਾ ਕੰਪਰੀਹੈਂਸਿਵ ਹੈ ਉਹਦੇ ਥੱਲੇ ਜਿਹੜੇ ਸਾਡੇ ਸਾਰੇ ਸਰੋਤੇ ਜਿਹੜੇ ਸਾਰੇ ਕੱਚੇ ਸੀਗੇ ਉਹਨਾਂ ਨੂੰ ਪੱਕੇ ਹੋਣ ਦਾ ਮੌਕਾ ਵੀ ਬਣ ਸਕਦਾ ਜੇ ਡੈਮੋਕ੍ਰੈਟਸ ਉਸ ਵਾਲੇ ਪਾਸੇ ਨੂੰ ਜਾਂਦੇ ਆ ਤੇ ਜੇ ਉਹ ਜਿੱਤਦੇ ਆ ਬਾਅਦ ਦੇ ਵਿੱਚ। ਜੇ ਉਹ ਜਿੱਤਦੇ ਆ ਹੁਣ ਇਹਦੇ ਵਿੱਚ ਐਜ਼ ਅ ਕਹਿ ਲਓ ਕਿ ਨਾਗਰਿਕ ਆਪਾਂ, ਮੇਰੀ ਇਹੀ ਹੈ ਕਿ ਜਿਹੜੇ ਤੁਹਾਡੇ ਆਲਰੇਡੀ ਬੰਦੇ ਹੈਗੇ ਨੇ ਯੂਐਸ ਸਿਟੀਜ਼ਨ ਵਗੈਰਾ ਹੈਗੇ ਨੇ, ਉਹ ਆਪਣੇ ਜਿਹੜੇ ਇੱਥੇ ਦੇ ਵਿਧਾਇਕ ਨੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਤੁਸੀਂ ਆਪਣਾ ਮੁੱਦਾ ਦੱਸ ਸਕਦੇ ਹੋ ਕਿ ਮੇਰੀ ਇਹ ਮੰਗ ਹੈਗੀ ਹੈ, ਤੁਸੀਂ ਉਹਨਾਂ ਨੂੰ ਨੋਟੀਫਾਈ ਕਰ ਸਕਦੇ ਹੋ ਕਿ ਆਪਾਂ ਚਾਹੁੰਦੇ ਹਾਂ ਕਿ ਇਹ ਵਾਲਾ ਇਮੀਗ੍ਰੇਸ਼ਨ ਰਿਫੋਰਮ, ਇਹ ਵਾਲੀਆਂ ਪਾਲਿਸੀਆਂ ਪਾਸ ਹੋਣ। ਤੇ ਉਹਦੇ ਨਾਲ ਕਈ ਵਾਰੀ ਫਿਰ ਉਹਨਾਂ ਨੂੰ ਤੁਹਾਡੀ ਆਵਾਜ਼ ਸੁਣ ਜਾਂਦੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਲੋਕੀ ਚਾਹੁੰਦੇ ਆ, ਤੇ ਉਹ ਕਈ ਵਾਰੀ ਫਿਰ ਉਹਨਾਂ ਨੂੰ ਕੰਸੀਡਰ ਜ਼ਰੂਰ ਕਰਦੇ ਨੇ ਜੀ। ਕੁਛ ਨਾ ਕੁਛ ਤੁਹਾਨੂੰ ਜਿਹੜਾ ਜਵਾਬ ਜਿਹੜਾ ਉਹ ਜ਼ਰੂਰ ਦੇਣਗੇ। ਤੇ ਥੈਂਕ ਯੂ ਬਹੁਤ ਬਹੁਤ ਜਗਵੀਰ ਟੇਰਕੀਆਣਾ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।